ਐਂਦੇ ਉਹਨਾਂ ਨੇ ਹੱਥ ਕੀਤਾ ਤੇ ਕਹਿੰਦਾ ਉਸਤਾਦ ਜੀ ਰਸ ਦੀ ਸੁਣਾ ਮਾਰਨ ਦੇ। ਭਾਈ ਮੈਂ ਨਾ ਤੁਹਾਨੂੰ ਸਹੀ ਦੱਸਾਂ ਨਾ, ਮੈਨੂੰ ਇਸ ਬਾਰੇ ਜਨਾ ਪਤਾ ਨਹੀਂ। ਕੱਲ ਉਸਤਾਦ ਜੀ ਕਹਿੰਦੇ ਤੁਹਾਡੇ ਕੀ ਕੰਮ ਕਰਕੇ ਤੇ ਹਾਂਜੀ ਤੂੰ ਇਹਨੂੰ ਜ਼ਹਿਰ ਹੀ ਦੇ ਦੇ। अस्सलाम वालेकुम जनाब, टी टाइम में खुश आमदी जनाब जी सारे। जट नाल ला ले यारियां गन्ने चूपेंगी की सी ਮੌਜਾਂ ਲੁੱਟੇਗੀ मौजा लुटेंगी कपा दिए नारिये नी ਫੁੱਟੀਏ ਨਹੀਂ ਫੁੱਟੀਏ। जट नाल ला ले यारियां हाए उंज वेखण नू असी तो कि तेरी मेरी एक जिंदड़ी तेरी मेरी एक जिंदड़ी मौजा लुटेगी कपा दिए सालिए। ਉਸਤਾਦ ਜੀ ਫੁੱਟ ਗਏ। अच्छा यार मैनू ये दस मौजा लुटेगी, मौजा की लुटेगी? मतलब जट नाल यारी ला ली, मौजा की लुटेगी वो? ਲੁੱਟੇਗੀ ਉਸਤਾਦ ਦੀ, ਕਿਤੇ ਗੋਲੇ ਚੂਪ ਰਹੀ ਹੈ, ਕਿਤੇ ਕੁਲਫੀਆਂ ਖਾ ਰਹੀ ਹੈ। अच्छा मैं अगे वो फिल्म का जिक्र किया सी ना, ਜਿਹੜੀ फिल्म सी ਲੋਕਾਂ ਨੇ ਬੜੇ ਕਮੈਂਟਸ ਕੀਤੇ ਉਹ ਸ਼ੈਤਾਨ ਲੋਕ ਯਾਰ ਅਸੀਂ ਵੇਖੀ ਆ ਬਹੁਤ ਅੱਛੀ ਆ, ਅਸੀਂ ਵੇਖੀ ਜਾਨੀ ਭਾਈ ਬਹੁਤ ਅੱਛੀ ਭੈਣ ਬਹੁਤ ਅੱਛੀ ਆ ਫਿਲਮ ਆ ਠੀਕ ਆ ਸਾਡੇ ਵੀ ਤੇ 60 ਮਿੰਟ ਹੁੰਦੇ ਨਾ ਅਸੀਂ ਕਿੱਦਾਂ ਬੋਲ ਕੇ ਕੱਢਦੇ ਆ ਅੱਜ ਤੱਕ ਕਿਸੇ ਨੂੰ ਫੰਡਾ ਵਾ ਨਾ ਉਹਨੂੰ ਕੀ ਫਰਕ ਪੈ ਜਾਣਾ ਮੇਰੇ ਤਾਂ ਕਹਿਣ ਦਾ ਉਹਦੀ ਕਿਹੜਾ ਫਿਲਮ ਫਲਾਪ ਹੋ ਜਣੀ ਬਲਕਿ ਮੇਰੇ ਤਾਂ ਕਹਿਣ ਦਾ ਦਿਲ ਕਰੇ ਕੋਈ 10 ਵੀ ਬੰਦੇ ਨੇ ਹੋਰ ਵੇਖੀ ਹੋਵੇ ਹਾਂ ਨਹੀਂ ਭੈਣ ਉਹ ਸਹੀ ਸੀ ਲੇਕਿਨ ਆਪਣੀ ਆਪਣੀ ਪਸੰਦ ਹੁੰਦੀ ਨਾ ਅਗਰ ਐਜ਼ ਏ ਡਰਾਮੈਟਿਕ ਫਿਲਮ ਵੇਖੋ ਤਾਂ ਸਹੀ ਆ ਅਸੀਂ ਜ਼ਰਾ ਥੋੜਾ ਜਿਹਾ ਚੱਲ ਜਾਂਦੇ ਕਿ ਯਾਰ ਇੰਜ ਕਿੱਦਾਂ ਹੋ ਸਕਦਾ ਇੰਜ ਕਿੱਦਾਂ ਹੋ ਸਕਦਾ ਮਤਲਬ ਥੋੜਾ ਬੰਦਾ ਕਿ ਯਾਰ ਕਿ ਵੀ ਉਹ ਕਿਦੋਂ 2.5 ਘੰਟੇ ਉਹ ਘਰ ਬੈਠਾ ਰਿਹਾ ਉਹਨੂੰ ਅਜੇ ਦੇਵਗਨ ਉਹਦੇ ਘਰ ਬੁੱਢੀ ਉਹਦੀ ਉਹ ਦੋਵੇਂ ਜਣੇ ਉਹਦੇ ਪਿੱਛੇ ਸਿਰ 'ਚ ਕੋਈ ਸ਼ੈ ਮਾਰ ਦਿੰਦੇ ਕੁਛ ਕਰ ਦਿੰਦੇ ਸਹੀ ਗੱਲ ਹੈ ਲੇਕਿਨ ਉਹ ਨਹੀਂ ਉਦੋਂ ਐਂਡ ਤੇ ਫਿਰ ਉਹਨੂੰ ਚਪੇੜਾ ਮਾਰਨ ਲੱਗ ਪਏ ਤੇ ਉਹ ਲੰਮੇ ਪਿਆ ਕੁਛ ਨਹੀਂ ਮੈਨੂੰ ਇੱਥੋਂ ਥੋੜਾ ਜਿਹਾ ਮੈਨੂੰ ਹੋਇਆ ਮੈਨੂੰ ਬਸ ਇੱਕ ਗੱਲ ਤੋਂ ਹੋਇਆ ਕਿ ਉਹ ਅਜੇ ਦੇਵਗਨ ਬੜੇ ਵੱਡੇ ਜਜ਼ਬਾਤੀ ਹੀਰੋ ਤੂੰ ਵੇਖਿਆ ਵਾ ਉਹ ਫਿਲਮ ਵੇਖੀ ਫਿਲਮ ਆਹੋ ਦੇਖੀ ਆਪਾਂ ਬੈਠੇ ਨਹੀਂ ਪਾਇਓ ਬਹੁਤ ਅੱਛੀ ਫਿਲਮ ਆ ਮਾਦਰਤ ਅਗਰ ਉਹ ਬਹੁਤ ਅੱਛੀ ਫਿਲਮ ਲੇਕਿਨ ਉਸਤਾਦ ਜੀ ਇਹ ਚਲੋ ਹੁਣ ਅੱਜ ਨਵਾਂ ਗੱਲ ਕਰਦੇ ਆ ਮੌਜਾਂ ਲੁੱਟੇਂਗੀ ਉਸਤਾਦ ਜੀ ਮੌਜਾਂ ਕੀ ਭੰਗੂੜਾ ਭਾਈ ਦਾ ਮੌਜਾਂ ਦਾ ਮਤਲਬ ਆ ਵੀ ਜੱਟ ਹੋਣਾ ਦੀ ਕਮੇਟੀ ਨਿਕਲੀ ਆ ਵੀ ਸਾਰੀ ਉਹਨੇ ਉਹਦੇ ਤੇ ਲਾਉਣੀ ਆ ਆਹੋ ਤੇ ਜਿੰਨੀ ਵੀ ਨਿਕਲ ਗਈ ਆ ਉਹ ਯਾਰੀ ਲਾ ਲਈ ਦੋਸਤੋ ਬਾ ਮੌਜਾਂ ਲੁੱਟੀਆਂ ਇੰਜੋਏ ਵੇਖੋ ਉਹਨੂੰ ਤੇ ਉਹ ਕਮੇਟੀ ਮੁੱਕ ਗਈ ਤੇ ਮੌਜਾਂ ਵਾਪਸ ਨਹੀਂ ਉਹ ਆਪਣੇ ਘਰ ਜੱਟ ਆਪਣੇ ਘਰ ਅੱਛਾ ਯਾਨੀ ਇਹਦਾ ਨਾ ਜੱਟ ਆ ਹਾਂ ਤੀਸਰੇ ਮਹੀਨੇ ਉਹਨੂੰ ਚੀਤਾ ਕਲੱਬ ਤੇ ਜੋਗਰ ਲੈ ਕੇ ਦੇਗਾ ਉਹ ਇੱਕ ਮਿੰਟ ਨਹੀਂ ਜੋਗਰਾਂ ਦਾ ਮੌਜਾਂ ਕਿਦਾਂ ਲੁੱਟ ਲੈਂਦਾ ਬੰਦਾ ਉਸਤਾਦ ਜੀ ਜੱਟ ਆਦਮੀ ਹੈ ਉਹਨੂੰ ਫੁੱਲ ਯੈਸ ਕਰ ਓ ਯਾਰ ਨਹੀਂ ਮੌਜਾਂ ਲੁੱਟੇਂਗੀ ਤੇ ਤਾਂ ਜੀ ਉਹਦਾ ਝਾਂਬਾ ਨਹੀਂ ਹੁੰਦਾ ਉਹ ਬਣਾ ਦੇ ਹਾਂ ਵੀ ਮੌਜਾਂ ਲੁੱਟਦੀ ਫਿਰ ਬਾਅਦ ਨਹੀਂ ਸਿਰਫ ਇੱਕ ਗੱਲ ਤੋਂ ਵਿੱਚ ਮਾੜਾ ਜਿਹਾ ਖਾਰ ਆ ਗਈ ਕਿ 6 ਮਹੀਨੇ ਨਹੀਂ ਗਿਆ 6 ਮਹੀਨੇ ਮੌਜਾ ਲੁੱਟੇਗੀ ਕਪਾ ਦੀਏ ਨਾਰੀਏ ਹਾਂ ਨਹੀਂ ਉਹਦੇ ਚ ਇਹ ਆ ਕਿ ਉਹ ਇੱਕ ਰਵਾਇਤੀ ਡਾਇਲੌਗ ਯੂਜ਼ ਹੋਏ ਆ ਵੈਸੇ ਕਿ ਵੀ ਜਾ ਮੌਜਾਂ ਮਾਰ ਜਾਂ ਮੌਜਾਂ ਲੁੱਟ ਜਾਂ ਤੇਰੀ ਉੱਥੇ ਤਨਖਾਹ ਲੱਗੀ ਜਾਂ ਮੌਜਾਂ ਲੁੱਟ ਠੀਕ ਹੈ ਨਾ ਜਾਂ ਤੈਨੂੰ ਮੈਂ ਉਹਦੇ ਨਾਲ ਤੇਰੀ ਸੁਲਾਹ ਕਰਾਤੀ ਹੋ ਜਾਂ ਹੁਣ ਮੌਜਾਂ ਲੁੱਟ ਨਾਲੇ ਜਦੋਂ ਸੁਰਖੀ ਪਾਊਡਰ ਨਵਾਂ ਡੇਲੀ ਮਿਲਣਾ ਤੇ ਮੌਜਾਂ ਹੀ ਹੋ ਜਾਣੀਆਂ ਉਹ ਯਾਰ ਉਹ ਇਦਾਂ ਹੀ ਕਿਹਾ ਨਾ ਲੇਕਿਨ ਇਹ ਮੌਜਾਂ ਲੁੱਟੇਂਗੀ ਵਾਲਾ ਬੜਾ ਅੱਛਾ ਸੀ ਸਿਲਸਿਲਾ ਕਿਸੇ ਨੇ ਮੌਜਾਂ ਦੀ ਕਾਪੀ ਤਾਂ ਮਾਰੀ ਜੀ ਆ ਉਹ ਕੀ ਆ ਲੁੱਟੇਗੀ ਸ਼ਾਮ ਸਵੇਰੇ ਮੌਜਾਂ ਹੀ ਮੌਜਾਂ ਹਾਂ ਮੌਜਾਂ ਪੰਜਾਬੀ ਚ ਨਾ ਪੰਜਾਬੀ ਚ ਮੇਰੇ ਹਿਸਾਬ ਨਾਲ ਉਸਤਾਦ ਜੀ ਜੱਟ ਗੱਲਬਾਤ ਗਿਆ ਵਾ ਤੇ ਉਹਨੂੰ ਘੇਰ ਰਿਹਾ ਕਿ ਮੈਂ ਤੇਰੀਆਂ ਮੌਜਾਂ ਲਵਾਦਾਂਗਾ ਹਾਂ ਇਹ ਵੀ ਹੋ ਸਕਦਾ ਦੋਸਤਾ ਜੱਟ ਹਰ ਕੰਮ ਕਰ ਸਕਦਾ ਜੱਟ ਗੱਲਬਾਤ ਨਹੀਂ ਸੁਣਾ ਸਕਦਾ ਜੱਟ ਜਿਹੜੀ ਗੱਲ ਕਰੂਗਾ 100% ਸਾਡੇ ਇਸ ਪੂਰੇ ਸ਼ੋਅ ਦੇ ਵਿੱਚ ਜਿੰਨੀ ਜੱਟ ਗੱਲ ਸੁਣਾਉਂਦਾ ਨਾ ਕੋਈ ਵੀ ਬੇਟਾ ਸੁਣਾਉਂਦਾ ਜੱਟ ਗੱਲ ਅੱਛਾ ਮੇਰੀ ਗੱਲ ਸੁਣੋ ਇਹ ਟੌਮ ਐਂਡ ਟਾੜੀ ਮੇਰੀ ਗੱਲ ਸੁਣੋ ਟੌਮ ਕਿਹੜਾ ਵਾ ਜੀ ਟੌਮ ਐਂਡ ਟਾੜੀ ਕਿਹੜਾ ਵਾ ਟੌਮ ਮੈਨੂੰ ਗਿਆ ਟੌਮ ਕਿਹਨੂੰ ਕਹਿੰਦੇ ਬਿੱਲੀ ਨੂੰ ਟੌਮ ਕੁੱਤੇ ਨੂੰ ਵੀ ਰੱਖਿਆ ਨਹੀਂ ਟੌਮ ਐਂਡ ਜੈਰੀ ਚ ਟੌਮ ਤੁਹਾਨੂੰ ਮੈਂ ਕਿਹਨੂੰ ਦੱਸਦਾ ਬਿੱਲੀ ਉਹ ਆ ਉਸਤਾਦ ਜੀ ਉਹ ਪਰਲੀ ਪਸ਼ਤੋ ਦੇ ਵਿੱਚ ਨਾ ਡੂਮ ਕਹਿੰਦੇ ਆ ਇਹ ਡੂਮ ਐਂਡ ਜਾਰੀ ਡੂਮ ਐਂਡ ਜੈਰੀ ਡੂਮ ਐਂਡ ਢਾਰੀ ਡੂਮ ਐਂਡ ਟਾੜੀ ਡੂਮ ਐਂਡ ਢਾਰੀ ਪਸ਼ਤੋ ਦੇ ਖਾਨ ਸਾਹਿਬ ਟੌਮ ਐਂਡ ਜੈਰੀ ਨਹੀਂ ਡੂਮ ਐਂਡ ਟਾੜੀ ਡੂਮ ਐਂਡ ਢਾਰੀ ਇਹ ਹੁਣ ਸਾਫ਼ ਹੋ ਗਿਆ ਹਾਂ ਡੂਮ ਐਂਡ ਟਾੜੀ ਇਹ ਨਾਦਰੀਨ ਦੋਵੇਂ ਅਸੀਂ ਕੱਲ ਲਾਹੌਰ ਗਏ ਆ ਜਾਨੀ ਕੀ ਚਾਹ ਕਰਨ ਠੀਕ ਹੈ ਜੀ ਬਈ 2.5 ਘੰਟੇ ਦਾ ਸਫ਼ਰ ਤੋਬਾ ਏਸੀ ਚ ਪ੍ਰੋਬਲਮ ਦੇ ਨਾਲ ਹੋਏ ਹੋਏ ਧੁੱਪ ਜਿਹੜੀ ਸੂਰਜ 6:15 ਤੇ ਠੀਕ ਹੈ ਜੀ ਔਰ ਜਨਾਬ ਜੀ ਇਸ ਬੰਦੇ ਨੇ ਆ ਜਿਹੜਾ ਉਰਲਾ ਵਾ ਇਹ ਵਾਲਾ ਹਾਂ ਅੱਜ ਦੀ ਫੌਜੀ ਪਾਫਾ ਜੀ ਦਾ
ਫੌਜੀ ਕਟਿੰਗ ਨਹੀਂ ਹੁੰਦੀ। ਉਹ ਹੱਸਦਾ ਹੈ। ਟੈਟ ਹੋਣਾ ਸੀ ਜੇ ਇਹਦੇ ਵਾਲ ਛੋਟੇ ਹੁੰਦੇ। ਹਾਂ ਯਾਰ ਇਹਨੇ ਜ਼ਬਾਨ ਨਹੀਂ ਮੂੰਹ ਚ ਪਾਈ। ਮੁਦੱਸਰ ਅੱਜ ਹੀ ਆਉਂਦੇ ਲਾਹੌਰ ਤੇ ਆ 2-2.5 ਘੰਟੇ ਦਾ ਅਸੀਂ ਪਿਸ਼ਾਵਰ ਗਏ ਆ ਬਰਾਤ ਨਾਲ, ਉਸੇ ਦਿਨ ਪਿਸ਼ਾਵਰੋਂ ਆਏ। ਇਹ ਨਾ ਜਾਂਦੇ 1 ਮਿੰਟ ਵੀ ਸੁੱਤਾ ਓਏ ਮੇਰੇ ਤੇ ਜਿਹੜਾ ਬੰਦਾ ਸੋਵੇ ਉਹਨੂੰ ਕੀ ਕਰਨਾ ਸੀ ਨਾ ਉਹਨੇ? ਚੰਗਾ ਪਹਿਲਾ ਬੰਦਾ ਸੁੱਤਾ, ਮੈਂ ਕਿਹਾ ਹਲੋ ਕੜੀ ਅੱਖ ਲਾ ਲਾ, ਸਫਰ ਬਹੁਤ ਪਿਆ। ਉਹ ਯਾਰ ਅੱਛਾ ਹੁਣ ਇੱਕ ਬੰਦਾ ਇੰਨਾ ਅੱਕ ਗਿਆ, ਉਹ ਇਹਦਾ ਬੜਾ ਫੈਨ ਸੀਗਾ। ਉਹ ਸਾਡੀ ਉਹ ਕਾਰ 'ਚ ਬੈਠਾ ਸਾਡੇ ਨਾਲ ਆਇਆ ਕਿ ਯਾਰ ਨੋਨੀ ਹੁਣੇ ਦੱਸੋ ਹੁਣੇ ਉੱਥੇ ਬੈਠੇ ਆ, ਬੜੇ ਮਜ਼ੇ ਆਉਣਗੇ, ਇੰਜੋਏ ਕਰਾਂਗੇ। ਉਹ ਇੰਨਾ ਅੱਕ ਗਿਆ, ਉਹਦਾ ਸਿਰ ਦੁਖਣ ਲੱਗ ਪਿਆ। ਉਹ ਮੈਨੂੰ ਕਹਿੰਦਾ ਯਾਰ ਰਾਣਾ ਇਹਨੂੰ ਚੁੱਪ ਕਰਾ ਲਾ। ਮੈਂ ਹਾਂ ਫੁੱਲ ਫੈਨ ਇਹਦਾ ਰਾਣਾ। ਅੱਛਾ ਮੈਂ ਆਪਣੀ ਨੂੰ ਪੂਰੀ ਕੋਸ਼ਿਸ਼ ਕਰਕੇ ਬੈਠਾ ਇਹਦਾ। ਹਾਂਜੀ ਕਾਰ 'ਚ ਬੈਠਾ ਵਾ ਤੇ ਉੱਥੋਂ ਉਤਰ ਕੇ ਸਾਡੇ ਨਾਲ ਆ ਰਾਣਾ ਕਹਿੰਦਾ ਇਹਨੂੰ ਚੁੱਪ ਕਰਾ ਲਾ। ਮੈਂ ਕਿਹਾ ਇਹਨੂੰ ਨਹੀਂ ਚੁੱਪ ਕਰ ਜਾ। ਕਹਿੰਦਾ ਮੈਂ ਨਹੀਂ ਕਰਨਾ। ਮੈਂ ਕਿਹਾ ਜੇ ਹੁਣ ਮੇਰੇ ਕਹਿਣ ਤੇ ਨਹੀਂ ਨਾ ਕੀਤਾ ਤੇ ਤੁਸੀਂ ਕਰਾ ਲਓ। ਹੁਣ ਨਹੀਂ ਚੁੱਪ ਕਰਦਾ। ਹੁਣ ਆਖਰੀ ਉਮੀਦ ਮੇਰੇ ਤੇ ਸੀਗੀ ਤੇ ਮੇਰੀ ਉਮੀਦ ਵੀ ਤੋੜ ਦਿੱਤੀ। ਨਹੀਂ ਉਸਤਾਦ ਜੀ ਤੋਬਾ ਦਾ ਮੁਕਾਮ ਨਹੀਂ ਹੈ। ਬਹੁਤ ਬੋਲਿਆ ਕੱਲ ਇਹੀ ਗੱਲ। ਅਸੀਂ ਕੋਈ ਸਕ੍ਰਿਪਟ ਬਣਾਉਣਾ ਸੀ, ਪਿੱਛੇ ਬਹਿ ਕੇ ਮੈਂ ਅੱਛਾ ਯਾਰ ਮੈਂ ਤੁਹਾਨੂੰ ਨਾਜ਼ਰੀਨ ਗੱਲ ਦੱਸਾਂ, ਇਹਦਾ ਤਰੀਕਾ ਵਾਰਦਾਤ ਕੀ ਆ। ਇਹਨੇ ਦੇਖਿਆ ਕਿ ਪਿੱਛੇ ਨਾ ਮੈਰ ਯਾਨੀ ਇਹ ਮੈਰ ਦੀ ਇੱਕ ਹਰਕਤੋਂ ਸਕਨਾਤ ਤੇ ਨਜ਼ਰ ਰੱਖਦਾ ਸੀ। ਪੂਰੀ ਦੁਸ਼ਮਣੀ ਨਿਭਾ ਪੂਰੀ ਦੁਸ਼ਮਣੀ ਔਰ ਅੱਲਾਹ ਮਾਫੀ ਯਾਨੀ ਹੁਣ ਮੈਰ ਮੇਰੇ ਪਿੱਛੇ ਬੈਠਾ ਵਾ। ਮੈਰ ਨੇ ਅਗਰ ਮਾੜਾ ਜਿਹਾ ਇੰਜ ਵੀ ਕਰ ਲਿਆ ਨਾ ਇਹਨੇ ਹੁਣ ਇਹਨੇ ਕਹਿਣਾ ਸਾਜੀਆ ਦੇਖੋ ਆਪ ਇਹਨੇ ਖੁਰਕ ਪਾਈ ਗੱਡੀ 'ਚ, ਇੰਜ ਨਹੀਂ ਕਹਿਣਾ। ਇਹਨੇ ਕਹਿਣਾ ਉਸਤਾਦ ਜੀ, ਮੈਂ ਕਹਿਣਾ ਹਾਂਜੀ। ਕਦੀ ਤੁਸੀਂ ਦੇਖਿਆ ਵਾ ਕਿ ਹੁਣ ਮੈਨੂੰ ਨਹੀਂ ਪਤਾ ਪਿੱਛੇ ਕੀ ਹੋਇਆ, ਤੁਸੀਂ ਕਦੀ ਦੇਖਿਆ ਵਾ ਕਿ ਤੁਸੀਂ ਨਾਲ ਬੈਠੇ ਹੋ ਤੇ ਮੈਂ ਐਵੇਂ ਵਾਲਾਂ ਨੂੰ ਇੰਜ ਕਰੀ ਜਾਵਾਂ ਜਾਂ ਇੰਜ ਕਰੀ ਚੌੜਾ ਹੋ ਕੇ ਬੈਠ ਤੇ ਮੈਂ ਚੌੜਾ ਮੈਂ ਕਹੂੰ ਨਹੀਂ ਮੈਂ ਨਹੀਂ ਦੇਖਿਆ, ਇਹ ਬਦਤਮੀਜ਼ੀ ਨਹੀਂ। ਮੈਂ ਕਹਾਂ ਬਦਤਮੀਜ਼ੀ ਹੈ। ਆ ਦੇਖੋ ਪਿੱਛੇ ਦਾ ਇੱਦਾਂ ਹੀ ਆਇਆ ਤੇ ਮੈਨੂੰ ਫੇਸ ਵਿੱਚ ਆਉਂਦੀ ਸੀ ਕਿ ਇਹ ਗੇਮ ਪੀਕ ਬਾਰ ਹੈ। ਤਾਂ ਜੀ ਤੁਸੀਂ ਕਦੀ ਦੇਖਿਆ ਹੋਵੇ ਤੁਸੀਂ ਬੈਠੇ ਹੋ ਮੈਂ ਨਾਲ ਮੋਬਾਈਲ ਨਾਲ ਲੱਗਾ ਹਾਂ। ਮੈਂ ਕਿਹਾ ਨਹੀਂ ਮੈਂ ਨਹੀਂ ਕਦੀ ਦੇਖਿਆ। ਆ ਦੇਖ ਲਓ ਪਿੱਛੇ ਤੱਕ ਮੋਬਾਈਲ ਨਾਲ ਲੱਗਾ। ਉਹਨੇ ਭਾਵੇਂ ਟਾਈਮ ਚੈੱਕ ਕੀਤਾ ਹੋਵੇ ਬਈ ਇਹਨੇ ਜਾਨ ਖਾ ਲਈ ਐਂਡ। ਸਾਰੇ ਸਟੂਡੀਓ ਜਦੋਂ ਆਪਾਂ ਨਿਕਲ ਗਏ ਗੱਡੀ 'ਚ ਬੈਠੇ ਫਰੰਟ ਤੇ ਉਹ ਮੈਰ ਬੈਠਾ ਸੀ। ਮੈਂ ਮੈਰ ਨੂੰ ਮੈਂ ਕਿਹਾ ਉਸਤਾਦ ਜੀ ਮੈਡੀਸਨ ਰੱਖ ਲਈ। ਕਹਿੰਦਾ ਉਹ ਮੈਂ ਮਿੱਠਾ ਭੇਂਦਰੋਂ ਲੈ ਕੇ ਆ। ਇਹ ਮੈਰ ਨੇ ਪੂਰਾ ਦਰਵਾਜ਼ਾ ਵੀ ਨਹੀਂ ਖੋਲਿਆ, ਇੰਜ ਛਾਲ ਮਾਰੀ ਜਿਵੇਂ ਕਿਤੇ ਫਾਇਰ ਲੱਗ ਗਿਆ ਤੇ ਆਹੋ ਫਰੰਟ ਤੇ ਆ ਗਿਆ ਫਟਾਫਟ। ਉਹ ਵਿਚਾਰੇ ਨੇ ਕਲਿਆਣ ਪਾਈ ਕੇ ਅੱਗੇ ਬੈਠਾ ਕਹਿੰਦਾ ਮੈਂ ਮੈਰ ਨੂੰ ਅੱਗੇ ਨਹੀਂ ਬਹਿਣ ਦੇਣਾ, ਮੈਂ ਬਹਿਣਾ ਅੱਗੇ। ਬਹਿ ਗਿਆ ਸਾਰੇ ਰਸਤੇ ਜਨਾਬ ਜੀ ਬੋਲਦਾ। ਹੁਣ ਉੱਥੇ ਜਦੋਂ ਵਾਪਸੀ ਦਾ ਸੀ ਨਾ ਤੇ ਵਾਪਸੀ ਦਾ ਹੁਣ ਮੈਰ ਨੂੰ ਇਹ ਕਿ ਵੀ ਮੈਂ ਬਵਾਂ ਇਧਰ ਇਹਦੀ ਤਬੀਅਤ ਸੈੱਟ ਕਰਾਈ, ਇਹਨੂੰ ਰੋਟੀ ਖਾ ਰਹੇ ਆ ਤੇ ਸਿਰਫ ਇੰਨਾ ਕਿਹਾ ਵਾ ਨੋਨੀ ਨੇ ਕਿ ਪਤਾ ਨਹੀਂ ਕਿੰਨੇ ਕਿ ਲੈ ਯਾਰ ਫਿਰ ਮੈਂ ਗੱਡੀ 'ਚ ਬੈਠ ਤੇ ਅੱਧੀ ਰੋਟੀ ਦੌੜਾਂ ਲਾਤੀਆਂ ਨੇ। ਉਹ ਮੇਰੇ ਮੌਲਾ ਅੱਗੇ ਪੈਣਾ ਅੱਗੇ ਹਾਂ ਕਰ ਲਏ ਦੋਨਾਂ ਨੇ ਕਰਾਈ। ਯਾਰ ਜੇ ਉਸਤਾਦ ਜੀ ਨੇ ਕਿਹਾ ਨਾ ਤੂੰ ਉਹਨੂੰ ਕੁਝ ਨਹੀਂ ਕਹਿਣਾ ਤੇ ਸਾਈਡ ਨੂੰ ਕਰਕੇ ਬੋਰਡ ਪੜਨ ਲੱਗਾ ਟੋਪਾ ਗੋਜਰਾ ਇੰਨਾ ਰਹਿ ਗਿਆ ਆ ਰਹਿ ਗਿਆ। ਆਹੋ ਚੁੱਪ ਨਹੀਂ ਕਰ ਰਿਹਾ ਮੈਂ ਕਿਹਾ ਨੋਨੀ ਤੇਰੀ ਬੋਲਣਾ ਨਹੀਂ ਹੁਣ। ਨੋਨੀ ਕੋਈ ਗੱਲ ਨਾ ਕਰੀ। ਕਹਿੰਦਾ ਠੀਕ ਆ ਤੇ 10 ਘੰਟੇ ਕੇ ਦੁਬਾਰਾ ਹੀ ਮੈਂ ਕਿਹਾ ਨੋਨੀ ਕਹਿੰਦਾ ਹਾਂਜੀ। ਮੈਂ ਕਿਹਾ ਤੂੰ ਗੱਲਾਂ ਕਰ ਲਾ ਯਾਰ। ਬਹੁਤ ਬੋਲਦਾ ਉਹ ਤੋਬਾ ਵੀ ਨਾਜ਼ਰੀਨ ਤੁਸੀਂ ਕਿਤੇ ਕਸਮੇ ਇਹਨੂੰ ਦਿਲੋਂ ਲਾਉਣਾ ਹੋਵੇ ਨਾ ਵੀ ਤਾਂ ਯਾਰ ਨੋਨੀ ਮੈਨੂੰ ਇੰਨਾ ਅੱਛਾ ਲੱਗਦਾ, ਮੈਂ ਕੀ ਕਰਾਂ ਕਿ ਨੋਨੀ ਮੇਰੇ ਦਿਲੋਂ ਲੱਗ ਜੇ। ਇਹਦੇ ਨਾਲ ਤੁਸੀਂ ਅੱਧਾ ਪੌਣਾ ਘੰਟਾ ਸਫ਼ਰ ਕਰ ਲੈਣਾ। ਉਸਤਾਦ ਜੀ ਉੱਤੋਂ ਮੈਰ ਨੇ ਨਾ ਆਪਣੀ ਬਰਾਦਰੀ ਦੇ ਖਿਲਾਫ ਇੱਕ ਗੱਲ ਸੁਣਾਈ ਤੇ ਉਹਨੂੰ ਉਧਰ ਵੀ ਹਰਾ ਕੇ ਆਪਣੀ ਬਰਾਦਰੀ ਦੀਆਂ ਹੋਰ ਪੈਣੀਆਂ ਅੱਛਾ ਹੁਣ ਦੇਖੋ ਯਾਰ ਕੈਸੀ ਇਹ ਲੱਗਾ ਮੇਰੇ ਮੂੰਹ ਸੁਣਨ। ਇਹ ਖਾਨ ਸਾਹਿਬ ਨੇ ਨਾ ਮਤਲਬ ਖਾਨ ਸਾਹਿਬ ਲੋਕ ਨੇ ਤੇ ਹੁਣ ਉਹਨੂੰ ਕਹਿ ਰਿਹਾ ਤੁਸੀਂ ਮਾੜੇ ਖਾਨ ਸਾਹਿਬ ਹੋ, ਅਸੀਂ ਚੰਗੇ ਖਾਨ ਸਾਹਿਬ ਆ। ਮੈਂ ਕਿਹਾ ਕਿੱਦਾਂ? ਹੁਣ ਇਹ ਕਹਿ ਰਿਹਾ ਯਾਰ ਉਹ ਕੋਈ 2 ਭਰਾ ਸੀ ਵੱਡੇ ਜਿਨ੍ਹਾਂ ਦੇ ਅਸੀਂ ਲੜੀ ਦੇ ਵਿੱਚੋਂ ਆ। ਵੱਡਾ ਜਿਹੜਾ ਉਹ ਇਸ ਤਰ੍ਹਾਂ ਸੀ, ਛੋਟਾ ਜਿਹੜਾ ਉਹ ਮਾੜਾ ਸੀ, ਇਹ ਉਹਨਾਂ ਦੇ ਵਿੱਚੋਂ ਆ। ਮੈਂ ਕਿਹਾ ਵੀ ਹੈ ਤੇ ਖੂਨ ਹੀ ਆ ਨਾ ਤੁਹਾਡਾ। ਦੋਵੇਂ ਭਰਾ ਇੱਕੋ ਮਾਂ ਚੋਂ, ਭਾਵੇਂ ਉਹ ਛੋਟੇ ਭਰਾ ਚੋਂ ਹਨ ਲੇਕਿਨ ਤੁਸੀਂ ਹੈ ਤੇ ਇੱਕ ਦੂਜੇ ਦਾ ਖੂਨ ਆ। ਉਸਤਾਦ ਜੀ ਮੈਨੂੰ ਨਾ ਸਿਰਫ ਇਹ ਗੱਲ ਤੋਂ ਹੁੰਦੀ ਆ ਕਿ ਹੁਣ ਆਪਾਂ ਭਾਵਾਂ ਇਹ ਕਹਿ ਰਹੇ ਕੈਸਾ ਫਰੀ ਹੋਇਆ ਮੈਂ ਲੈ ਵੀ ਤੂੰ ਗੱਲ। ਅੱਛਾ ਯਾਰ ਵੈਸੇ ਮੈਂ ਹਿਸਾਬ ਲਾਇਆ ਫਰੀਦ ਨਾਲ ਬਹੁਤ ਬੁਰੀ ਤੁਸੀਂ ਕਰਦੇ ਯਾਰ। ਕਿਉਂ? ਸਾਨੂੰ ਚਾਹੀਦਾ ਹੁਣ ਫਰੀਦ ਨੂੰ ਥੋੜੀ ਦੇਰ ਯਾਰ। ਉਹ ਵਿਚਾਰਾ ਐਡਾ ਉੱਥੇ ਜਾ ਕੇ ਖਬਰ ਹਾਰ ਚ ਮੇਨ ਬਹਿ ਕੇ ਇੱਥੇ ਹੁੰਦਾ ਵਾ, ਆਉਂਦੇ ਉਹ ਗੱਲ ਕਰਦਾ ਓਏ ਉਹ ਤਾਂ ਸਾਡਾ ਹੁਣ ਉਸਤਾਦ ਜੀ ਨਹੀਂ ਜੋ ਮਰਜ਼ੀ ਯਾਰ। ਦੇਖੋ ਭਰਾਵਾ ਸਾਡਾ ਯਾਰ ਮੇਰੀ ਗੱਲ ਸੁਣੋ ਨਾ, ਦੇਖੋ ਮੇਰੀ ਗੱਲ ਸੁਣੋ। ਤੇਰਾ ਇੱਕ ਭਰਾ ਵਾ ਘਰ ਦੇ ਵਿੱਚ ਕੁਆਰਾ, ਤੂੰ ਉਹਨੂੰ ਗਾਲਾਂ ਵੀ ਕੱਢ ਰਿਹਾ। ਉਹਦਾ ਵਿਆਹ ਹੋ ਗਿਆ। ਹੁਣ ਉਹ ਵਿਆਹ ਜਦੋਂ ਹੋ ਗਿਆ ਉਹਦੇ ਸਹੁਰੇ ਆ ਕੇ ਬੈਠੇ ਨੇ ਹਾਂਜੀ ਤੇ ਤੂੰ ਉਹਨੂੰ ਉਹਦਾ ਗਾਲ ਤੇ ਨਹੀਂ ਨਾ ਕੱਢ ਸਕਦਾ। ਲੇਕਿਨ ਉਹ
ਸੌਰ ਨੇ ਘਰ ਚ ਹੋ ਕੇ ਇੱਥੇ ਆ ਗਿਆ ਸੀ। ਉਹ ਅਬ ਉਹ ਤੋਂ ਭਏ ਪਰਦੇਸੀ। ਅਸੀਂ ਤਾਂ ਉਸਤਾਦ ਜੀ ਨੂੰ ਏਦਾਂ ਹੀ ਰਹਿਣਾ ਵਾ, ਉਹ ਗੁੱਸਾ ਕਰਦਾ ਕਰ ਰਿਹਾ ਕਿਉਂ ਤੁਹਾਨੂੰ ਸਾਹਿਬ ਐਸਾ ਮੈਨੂੰ ਸਿਰਫ ਇੱਕ ਛੋਟੀ ਜਿਹੀ ਭਾਈ ਤੁਹਾਡੀ ਗੱਲ ਕਰਦਾ, ਮੈਨੂੰ ਸਿਰਫ ਇਹ ਇਸ਼ੂ ਆ ਸੱਚੀ ਮੁੱਚੀ। ਮੈਂ 20 ਵਾਰੀ ਫਿਰਦਾ ਵਾਂ ਇੱਥੇ ਦਫ਼ਤਰ 'ਚ ਇੱਧਰ ਉੱਧਰ ਦੋਸਤਾਂ 'ਚ, ਮੈਂ ਕਦੀ ਜ਼ਿੰਦਗੀ 'ਚ ਕਿਸੇ ਨੂੰ ਕਹਿ ਕੇ ਕੋਈ ਸ਼ੈ ਨਹੀਂ ਖਾਧੀ ਕਿ ਯਾਰ ਆ ਮੈਨੂੰ ਖਵਾ। ਅੱਛਾ ਮੇਰੀ ਗੱਲ ਸੁਣੋ, ਨਹੀਂ ਤੈਨੂੰ ਇਹ ਬਿਮਾਰੀ ਕਿਦੋਂ ਜਾਣੀ ਆ ਆਪਣੀ ਅੱਛਾਈ ਬਿਆਨ ਕਰ। ਹਾਂ ਸਾਰੇ ਰਸਤੇ ਤੋਂ ਉਸਤਾਦ ਜੀ ਮੈਂ ਕਦੀ ਇਦਾਂ ਨਹੀਂ ਕੀਤਾ, ਉਸਤਾਦ ਜੀ ਮੈਨੂੰ ਕਦੀ ਇਦਾਂ ਦੇਖਿਆ, ਉਸਤਾਦ ਜੀ ਮੈਂ ਕਦੀ ਇਦਾਂ ਮੈਂ ਮੈਨੂੰ ਹਾਲੇ ਪਰਸੋਂ ਇੱਕ ਬੰਦੇ ਨੇ ਕਮੈਂਟ 'ਚ ਸਮਝਾਇਆ, ਉਹਨੇ ਕਿਹਾ ਜਾਨੀ ਭਾਈ ਤੁਸੀਂ ਇਹ ਨਾ ਕਰਿਆ ਕਰੋ ਕਿ ਮੈਂ ਇਸ ਤਰ੍ਹਾਂ ਮੈਂ ਕਿਹਾ ਸਰ ਨੈਕਸਟ ਟਾਈਮ ਨਹੀਂ ਹੋਏਗਾ। ਮੈਂ ਸਮਝ ਗਿਆ, ਮੈਂ ਨਹੀਂ ਦੇਖਦਾ ਕੋਈ ਅੱਗੇ ਪਤਾ ਨਹੀਂ ਵਿਚਾਰਾ ਕੌਣ ਆ, ਉਹਦਾ ਲੈਵਲ ਹੀ ਨਾ ਹੋਵੇ, ਨਹੀਂ ਉਹਦੀ ਰਿਸਪੈਕਟ। ਉਹਨੇ ਮੈਨੂੰ ਕਿਹਾ ਮੇਰੀ ਸਮਝ 'ਚ ਗੱਲ ਆਈ, ਮੈਂ ਕਿਹਾ ਓਕੇ ਗੱਲ ਵੈਰੀ ਸਹੀ, ਗੁੱਡ, ਅੱਛੀ ਬਾਤ। ਤੂੰ ਵੀ ਨਾ ਕਰਿਆ ਕਰ। चलो हमें देखा आपने कभी? ਅੱਲਾਹ ਅੱਛਾ ਉਹਨੇ ਮੈਂ ਖਤਮ ਕਰ ਲਿਆ ਗੱਲ ਉੱਥੇ ਨਾਲ ਰਾਜਕੁਮਾਰ ਆ ਗਿਆ ਦੇ ਅੰਦਰ। ਨਹੀਂ ਜਦੋਂ ਦੇਖਦਾ ਉਹਨੂੰ ਕਿਸੇ ਨੇ, ਵੈਸੇ ਮੈਂ ਇਹਨੂੰ ਹੈਦ ਨੂੰ ਕਿਹਾ, ਮੈਂ ਕਿਹਾ ਵੈਸੇ ਹੀ ਖਾਲੀ ਪਲੇਟ ਲੈ ਜਾ ਵਿੱਚ ਚਮਚ ਰੱਖ ਕੇ ਤੇ ਇਹਦੇ ਤੋਂ ਉਹਨੂੰ ਵਾਇਦੇ ਖਲੋਣਾ। ਸੱਚੀ ਮੁੱਚੀ ਉਹ ਪਿਆਲੀ ਸੀ ਰਾਤੇ ਵਾਲੀ, ਹੈਦ ਨੇ ਵਿੱਚ ਚਮਚ ਰੱਖੀ ਤੇ ਦੂਰੋਂ ਵੇਖ ਕੇ ਕਹਿੰਦਾ ਮਾਸ਼ੋ ਕੱਲੇ ਕੱਲੇ ਹੀ ਹੈਦ ਨੂੰ ਅੰਦਰ ਆ ਗਿਆ। ਅੱਛਾ ਇਹ ਉਹਨੂੰ ਨਾ साबित करना मौका बहुत मौका ਲੱਭਦਾ ਵਾ। ਆਖਰੀ ਹੱਥ ਤੱਕ एक मिनट आप बात चुप कर दें आप सारे। मेयर साहब आप इस बारे में क्या फरमाएंगे? ਉਸਤਾਦ ਜੀ ਤੁਸੀਂ ਕਦੀ ਦੇਖਿਆ जी ਕੋਈ ਇਸ ਤਰ੍ਹਾਂ ਦੀ ਮੇਰੀ ਹਰਕਤ? ਇਹ ਕੋਲੋਂ ਬਣਾ ਕੇ ਉਸਤਾਦ ਜੀ ਮੈਨੂੰ ਡੀਗ੍ਰੇਡ ਕਰ ਰਿਹਾ, ਤੁਹਾਡੀਆਂ ਨਜ਼ਰਾਂ 'ਚ ਮੈਨੂੰ ਮਿੱਟੀ ਕਰਨਾ ਚਾਹੁੰਦਾ ਯਾਰ ਠੀਕ ਆ? ਨਹੀਂ ਕੋਲੋਂ ਨਹੀਂ, ਇੱਕ ਚੀਜ਼ ਇਹਦੇ ਕੋਲ ਹੈਗੀ ਆ, ਉਹ ਡੱਬਾ ਜਿਹਾ ਡੰਡਾ ਜਿਹਾ ਜਿਹੜਾ ਪੀਂਦੇ ਉਹ डब्बा या डंडा या केड़ा ਉਹ ਵੇਖ ਜਿਹੜਾ ਪੂਆ ਵਾ ਉਹ ਵੇਖ ਵੀ ਤਾਂ ਐਡਾ ਮੋਟਾ ਇਹਦਾ ਸ਼ਾਫਰ ਦਾ ਟੋਟਾ ਫੜਿਆ ਅੱਜ ਪੀਣਾ। गन्ना कटिया पूरा। ਗੱਲਾਂ ਪਹਿਲੇ ਉਹਨੂੰ ਛੇਲਦਾ ਫੇਰ ਤਾਂ ਫਲੱਦਾ। ਲੱਗਦਾ ਖੀਰੇ 'ਚ ਚਿਪ ਲਾਈ ਆ। ਆਵੇ ਕੋਈ ਏਡਾ ਵੱਡਾ ਉਹਦੇ ਨਾਲ ਹੀ ਕੰਨ 'ਚ ਕਤਰੇ ਵੀ ਪਾ ਲੈਂਦਾ, ਉਹਦੇ ਕਾਸ਼ ਵੀ ਲੈ ਦਿੰਦਾ। फिर ਕਹਿੰਦਾ ਤੇਰੇ ਕੋਲ ਆ ਜੱਚਦਾ ਨਹੀਂ, ਤੇਰੇ ਤੇ ਉਹ ਹੋਣਾ ਨਹੀਂ ਚਾਹੀਦਾ ਤੇਰੇ ਕੋਲ ਵੀ। ਇਹਨੂੰ ਕੀ ਟੈਨਸ਼ਨ ਹੈ ਉਸਤਾਦ ਜੀ ਮੇਰੇ ਤੋਂ, ਮੈਨੂੰ ਇਹ ਦੱਸੇ। नहीं नोनी तू ਉਹਦੇ ਤੇ ਕਿਉਂ ਮਤਲਬ ਤੈਨੂੰ ਚੰਗਾ ਨਹੀਂ ਲੱਗਦਾ? ਮੈਨੂੰ ਸਿਰਫ ਕਰ ਦੇ ਉਹਨੂੰ ਇਥੋਂ। ਨਹੀਂ ਰੱਖੋ ਇਹਨੂੰ। ਨਹੀਂ ਦੱਸ ਦੇ। ਮੈਂ ਇਹਨੂੰ ਨਹੀਂ ਤੂੰ ਆਰਡਰ ਲਾ ਯਾਰ ਵੀਰੇ। ਉਸਤਾਦ ਜੀ ਇੱਕ ਮਿੰਟ ਹੁਣ ਮਾਰਨਾ ਕਹਿ। ਕੱਲ ਉਸਤਾਦ ਜੀ ਨੇ ਕਹਿੰਦੇ ਨੋਨੀ ਕੀ ਕੰਮ ਕਰਕੇ ਤੇ ਹਾਂਜੀ ਤੂੰ ਇਹਨੂੰ ਜ਼ਹਿਰ ਹੀ ਦੇ ਦੇ। ਨੋਨੀ ਨੇ ਇਦਾਂ ਹਟਣਾ ਨਹੀਂ, ਜ਼ਹਿਰ ਹੀ ਦੇ ਦੇ। ਕੱਲ ਹੁਣ ਉੱਪਰਲੀ ਮੰਜ਼ਿਲ ਤੇ ਜਾਣ ਲੱਗੇ ਉਸਤਾਦ ਜੀ, ਤੇ ਲਿਫਟ ਦੇ ਵਿੱਚ ਜਾਣਾ ਸੀ। ਇਹ ਅੱਗੇ ਲੰਘਿਆ, ਮੈਂ ਪਿੱਛੇ ਆ ਰਿਹਾ, ਹਜੇ 10 ਕਦਮ ਤੇ ਆ, ਇਹਨੇ ਦਵਾ ਦਰਵਾਜ਼ਾ ਬੰਦ ਕਰ ਦਿੱਤਾ ਤੇ ਮੈਂ ਪੌੜੀਆਂ ਦੀ ਆ ਰਿਹਾ। ਮੈਂ ਤੁਹਾਨੂੰ ਨਾ ਇੱਕ ਵਾਕਿਆ ਸੁਣਾਉਣਾ। ਅਸੀਂ ਨਿੱਕੇ ਨਿੱਕੇ ਹੁੰਦੇ ਸੀ ਨਾ, ਮਤਲਬ 8-9 ਸਾਲ 10 ਸਾਲ ਦਾ ਨਿੱਕਾ ਭਰਾ 6-7 ਸਾਲ ਦਾ ਏਦਾਂ, ਤੇ ਇਹ ਬੱਚੇ ਸਾਡੀਆਂ ਆਦਤਾਂ ਹੁੰਦੀਆਂ ਸੀ। ਇਹਨੇ ਸਾਡੇ ਘਰ ਕਿਸੇ ਨੇ ਆ ਜਾਣਾ ਨਾ, ਪ੍ਰਾਹੁਣੇ ਨੇ, ਉਹਨੇ ਸਾਡੀਆਂ ਚੀਜ਼ਾਂ ਛੇੜਨੀਆਂ ਤੇ ਅਸੀਂ ਏਦਾਂ ਦੀਆਂ ਆਈਟਮਾਂ ਕਰਨੀਆਂ। ਸਾਡੇ ਨਾ ਉੱਪਰ ਵਾਸ਼ਰੂਮ ਸੀ, ਘਰ ਥੱਲੇ ਵਾਸ਼ਰੂਮ ਨਹੀਂ ਸੀ, ਉੱਪਰ ਵਾਸ਼ਰੂਮ ਸੀ। ਵਾਸ਼ਰੂਮ ਦੇ ਉੱਪਰ ਛੱਤ ਨਹੀਂ ਸੀ ਤੇ ਨਾਲ ਕੰਧ ਸੀ। ਅਕਸਰ ਅਸੀਂ ਕਿਸੇ ਨੂੰ ਮਤਲਬ ਦੇਖਣਾ ਨਾ ਕਿ ਇਹ ਨਾ ਇਹ ਕਿਉਂ ਆਵੇ ਸਾਡੇ ਵਾਸ਼ਰੂਮ 'ਚ, ਤੇ ਅਸੀਂ ਮੈਂ ਕੰਧ ਤੇ ਚੜ ਕੇ ਨਾ ਉੱਪਰੋਂ ਦੀ ਹੱਥ ਮਾਰ ਕੇ ਉੱਤੋਂ ਕੁੰਡੀ ਲਾ ਕੇ ਥੱਲੇ ਆ ਜਾਣਾ। ਵੀ ਬੰਦ ਅੰਦਰ ਕੋਈ ਵੀ ਪਹਿਲੇ ਹੀ ਅੰਦਰ ਕੋਈ। ਹਾਂ ਉਹ ਇਦਾਂ ਦੀ ਆਈਟਮਾਂ ਨਾ, ਇਹ ਨਿੱਕੇ ਬਚਗਾਨਾ ਕਿ ਇਹਨੂੰ ਇਦਾਂ ਕਰਨ ਨਹੀਂ ਦੇਣਾ। ਸ਼ਾਵਰ ਦਾ ਖੋਲ ਕੇ ਨਾ ਮੈਨੂੰ ਪਤਾ ਲੱਗਾ ਵੀ ਇਹ ਚਾਚਾ ਆਇਆ ਵੇ, ਆਹ ਜਰਾ ਘਰ ਦਾ ਭੁਗਤੀ ਗਈ ਆ। ਹਾਂ ਤਾਂ ਮੈਂ ਕਿਹਾ ਚਲੋ ਮੈਂ ਇਧਰੋਂ ਨਹਾਉਣਾ ਸਰੀਮ ਵੱਲੋਂ। ਮੈਂ ਕਹਿੰਦਾ ਇਧਰੋਂ ਕਿਉਂ ਨਹਾਉਣਾ ਇਹ ਫਰੰਟ। ਮੈਂ ਉਹ ਸ਼ਾਵਰ ਖੋਲਣਾ, ਸ਼ਾਵਰ ਖੋਲ ਕੇ ਉਹਦੇ ਅੱਗੇ ਲਿਫਾਫਾ ਲਾ ਕੇ ਸ਼ਾਵਰ ਪਾਉਣਾ। ਪਾਣੀ ਕੀ ਆ ਰਿਹਾ? ਉਹਨੇ ਕਰਦੇ ਰਹਿਣਾ, ਪਾਣੀ ਵਿੱਚੋਂ ਨਿਕਲ ਕਿਤੇ ਕਤਰਾ ਚੋ ਰਿਹਾ, ਸ਼ਾਵਰ 'ਚ ਨਹੀਂ ਆ ਰਿਹਾ। ਅੱਜ ਸਾਡਾ ਨਾ ਉਹਨੇ ਥੋੜੀ ਦੇਰ ਇੰਜ ਕਾਰ ਕੋਲ ਕੇ ਕੱਪੜੇ ਪਾ ਕੇ ਇੱਧਰ ਵੀ ਪਤਾ ਨਹੀਂ ਕੀ ਰੌਲਾ ਪਾ ਕੇ ਸ਼ਾਵਰ ਫਸਿਆ। ਫਿਰ ਮੈਂ ਘਰੋਂ ਹੀ ਨਾ ਕੇ ਨਾ ਮੈਂ ਬਾਅਦ ਖੋਲ ਕੇ ਸ਼ਾਵਰ। ਸਾਡਾ ਅੱਜ ਇੱਕ ਅੰਕਲ ਸੀ ਇਸ ਤਰ੍ਹਾਂ ਹੀ, ਉਹਨੇ ਨਾ ਜਦੋਂ ਸਾਰੀ ਬਰਾਦਰੀ ਇਕੱਠੀ ਹੋਈ ਨਾ, ਉਹਨੇ ਉਦੋਂ ਬੱਚੇ ਦੀ ਬਿਸਤਰੀ ਕਰਨੀ। ਉਹਨੇ ਇਦਾਂ ਆਹ ਦੇਖੀ, ਉਹਨੂੰ ਦੱਸਣ ਨਹੀਂ ਕਿੱਦਾਂ ਦੀ ਪੈਂਟ ਸ਼ਰਟ ਪਾਈ ਹੈ। ਅੱਛਾ ਸਾਰੇ ਸਾਹਮਣੇ ਵੀ ਤੂੰ ਇਕੱਲੇ ਨੂੰ ਸਮਝਾ ਲਾ ਜਿਸ ਇਹਨੇ ਵਾਲ ਦੇਖੀ ਕਿੱਦਾਂ ਦੇ ਰੱਖੇ ਆ। ਅਗਲੇ ਬੱਚੇ ਨੇ ਸ਼ਰਮਿੰਦਾ ਹੈ। ਉਹ ਸਾਡੇ ਘਰ ਨਾਲ ਰਹਿਣ ਆ ਗਿਆ, ਪਿੰਡੀ ਉਰਦੂ ਬੋਲਦਾ ਸੀ, ਪੜ੍ਹਿਆ ਲਿਖਿਆ ਬੜਾ। ਮੈਂ ਕੀ ਕੀਤਾ, ਮੈਂ ਕਿ ਇਹਨੂੰ ਨਾ ਇਹਦੀ ਕਲਾਸ ਕਰਨੀ, ਸਾਰੇ ਕਦਮ ਕੱਢੇ। ਸਾਡੇ ਨਾਲ ਨਹਾਉਣ ਵੜਿਆ ਵਾਸ਼ਰੂਮ, ਤੇ ਮੈਂ ਤੋਂ ਵਾਲ ਬੰਦ ਕਰਤਾ। ਤੇ ਹੁਣ ਮੰਮੀ ਡੈਡੀ ਆ, ਆਵਾਜ਼ ਵੀ ਨਾ ਦੇਵੇ ਬਾਹਰ, ਅੰਦਰ ਮਕੈਨਿਕ ਕਰੀ ਜਾ ਤੇ ਅਸੀਂ ਚੈੱਕ ਕਰੀ ਜਾ ਰਹੇ। चुप कोई सुना डाला, अरे भाई ये मोटर लगा दे थोड़ी सी। बड़ा घंटे बाद बोल रहा मोटर लगा दे। अरे भाई ये थोड़ी सी मोटर लगा दे जरा। मैं कहा इधर मजाक करो। ਨਹੀਂ ਤੂੰ ਮੈਨੂੰ ਦੱਸ ਕਿ ਤੂੰ ਇੱਥੇ ਜਦੋਂ ਆਇਆ ਹਾਂਜੀ ਸਾਡੇ ਕੋਲ, ਹਾਂਜੀ। ਤੈਨੂੰ ਕਿਤੇ ਕਿਸੇ ਦਾ ਫੋਨ ਨਹੀਂ ਆਇਆ ਕਿਤੇ ਇੱਥੋਂ ਲਾਹੌਰੋਂ ਕਿਤੋਂ ਵੀ ਸਾਡੇ ਕੋਲ ਆ ਜਾ? ਹਾਂਜੀ ਤੁਹਾਡੇ ਇੱਕ ਚਹੇਤੇ ਦਾ ਫੋਨ ਆਇਆ। ਫੋਨ ਆਇਆ ਤੈਨੂੰ ਦਾ? ਹਾਂਜੀ।
ਕਿ ਵੀ ਕਿਉਂ ਇੱਧਰ ਆ ਜਾ, ਉਹ ਚੈਨਲ ਇੱਕ ਬਣਾਉਣਾ। ਨਹੀਂ ਉਹਦੀ ਤੇ ਇੱਕੋ ਹੀ ਮੈਣ ਪਿਆ ਸੀ ਉਹ ਵਿਆਹ ਤੈਨੂੰ ਕੋਨੇ ਕਾਹਤੋਂ ਫੋਨ ਕੀਤਾ ਨਹੀਂ ਪਿੱਛੇ ਮੰਮੀ ਐ ਰਹਿ ਗਈ ਉਹਦਾ ਕਰਕੇ ਕੀਤਾ। ਕੰਮ ਵਾਸਤੇ ਉਸਤਾਦ ਜੀ, ਕੰਮ ਵਾਸਤੇ। ਅੱਛਾ ਕੰਮ ਵਾਸਤੇ। ਹਾਂਜੀ ਅੱਛਾ ਉਹ ਕਹਿੰਦੇ ਇਹ ਚੈਨਲ ਬਣਾਉਣਾ, ਉੱਤੇ ਤੇਰੇ ਨਾਲ ਇੱਕ ਮੁੰਡਾ ਲਾ ਦਿੰਦੇ ਤੇ ਇਹ ਤੇ ਇੰਚ ਤੇ। ਮੈਂ ਕਿਹਾ ਅੱਛਾ ਠੀਕ ਹੈ। ਚਲੋ ਠੀਕ ਹੈ ਕੋਈ ਗੱਲ ਮੁੰਡੇ ਨਾਲ ਕੰਮ ਕਰਨਾ ਹੈ। ਇਹ ਕਾਲਾ ਹੋਰ ਪਾਸੇ ਵੀ ਆਉਣ ਡਈਆਂ ਵਾ, ਅੱਲਾ ਹੀ ਖੈਰ ਕਰੇ। ਬੜੇ ਆਏ ਆ ਅੱਲਾ ਦੀ ਰਹਿਮਤ ਦੇ ਨਾਲ ਉਸਤਾਦ ਜੀ। ਮੈਨੂੰ ਸਭ ਤੋਂ ਪਹਿਲੇ ਆਇਆ ਸ਼ਹਜ਼ਾਦ ਕਪੂਰ ਦਾ ਫੋਨ। ਓਏ ਮਿਸ ਕਰਤਾ ਹੀ। ਇਹ ਫਿਰ ਕੋ ਫਿਲਮ ਦਾ ਪ੍ਰੋਜੈਕਟ ਹੋਣਾ ਗੱਲ ਤਾਂ ਸੁਣੋ, ਮੈਨੂੰ ਫੋਨ ਕਰਕੇ ਕਹਿ ਰਿਹਾ ਤੇ ਤੈਨੂੰ ਵੀ 1600 ਰੁਪਏ ਦਿੱਤਾ ਸੀ। ਕਹਿੰਦਾ ਤੂੰ ਵੀ ਘਰ ਹੀ ਅੱਜ ਕੱਲ। ਮੈਨੂੰ ਫੋਨ ਕਰਕੇ ਤੈਨੂੰ ਵੀ ਬੁਲਾਇਆ। ਨਹੀਂ ਯਾਰ ਸ਼ਹਿਜ਼ਾਦ ਕਪੂਰ ਸਾਹਿਬ ਨੂੰ ਡਰ ਵਾ ਕਿਤੇ ਫਿਲਮ 'ਚ ਨਾ ਚੱਲ ਜਾਣ ਕਿਸੇ 'ਚ। ਉਹ ਭਾਈ ਮੈਂ ਕਹਿੰਦਾ ਮੈਂ ਤੁਸੀਂ ਸਾਰੇ ਚੱਲ ਜਾਓ, ਮੈਂ ਤੇ ਭਾਈ ਟੀ ਟਾਈਮ ਕਰ ਲਾਂਗੇ ਕੋਈ ਐਡੀ ਵੱਡੀ ਗੱਲ ਨਹੀਂ। ਓਏ ਮੈਂ ਵੀ ਨਾ ਹੋਵਾਂ ਤੇ ਐਡਾ ਰੋਲਾ ਨਹੀਂ। ਇਕੱਲਾ ਵੀ ਘੰਟਾ ਬੋਲ ਸਕਦਾ। ਹਾਂ ਉਹਦੇ ਕਹਿਣ ਦਾ ਮਕਸਦ ਇਹ ਸੀ ਭਾਂ ਤੇ ਉਹਨੇ ਵੈਸੇ ਹੀ ਕਹਿਤਾ ਹਥਿਆਰ ਕਰਨਾ। ਮੈਂ ਕਿਹਾ ਚਲੋ ਮੈਂ ਤੇ ਕੈਮਰਾ ਯੂਜ਼ ਹੋਣਾ ਕੋਈ ਨਹੀਂ। ਮਾਲਕਾਂ ਕਰਕੇ ਨਾਮ ਲੈ ਉਹਨੇ ਭਾਸ਼ਾਵਾਂ ਤੋਂ ਇਲਾਵਾ ਕੋਈ- ਆਵਾਜ਼ ਦਾ ਭਾਈ ਉਹ ਕੱਲ ਇਹਨੇ ਕੋਈ 150 ਆਪਣੀ ਤਾਰੀਫ ਦੱਸਤੀ। ਮੈਂ ਕਦੀ ਕਿਸੇ ਅੱਗੇ ਨਹੀਂ ਕੀਤਾ, ਮੈਂ ਕਦੀ ਕਿਸੇ ਨੂੰ ਇੰਜ ਨਹੀਂ ਕਿਹਾ, ਮੈਂ ਕਦੀ ਕਿਸੇ ਦਾ ਦਿਲ ਨਹੀਂ ਦਿਖਾਇਆ, ਮੈਂ ਕਦੀ ਕਿਸੇ ਨੂੰ ਇੰਜ ਤੇ ਇਹ ਤੂੰ। ਉਸਤਾਦ ਜੀ ਕਹਿੰਦੇ ਆਹੋ ਯਾਰ ਮੈਂ ਵੀ ਸੋਚ ਕੇ ਪਾਗਲ ਹੋਣ ਵਾਲਾ ਹੋ ਗਿਆ ਵੀ ਤੇਰੇ 'ਚ ਤੇ ਨੁਕਸ ਹੀ ਕੋਈ ਨਹੀਂ। ਐਡਾ ਸਾਦਾ ਤੂੰ ਕੌਣ ਹੋ ਤੂੰ? ਯਕੀਨ ਮੰਨ ਇੰਨੀਆਂ ਬੜੀਆਂ ਅੱਛਾਈਆਂ ਬਿਆਨ ਕਰਦੀਆਂ ਮੇਰੇ ਦਿਲ ਨਾ ਕਰੇ ਨੂੰ ਤੂੰ ਕਹਿਣ ਨੂੰ ਬਾਅਦ ਤੁਸੀਂ ਜਾਓ ਨੂੰ ਨਿਕਲ ਜੀ। ਯਾਰ ਇਹਨਾਂ ਦਾ ਪਿਆਰ ਆ, ਪਿਆਰ। ਇੱਕੋ ਖਾਨਦਾਨ ਦੇ ਨੇ, ਇੱਕੋ ਨਸਲ ਭਰਾ ਦੇ ਦੇ ਨੇ, ਨੇ। ਇੱਕੋ ਭਰਾ ਇੱਕੋ ਦਾਦੇ ਚੋਂ ਨੇ। ਇੱਕੋ ਦਾਦੇ। ਅੱਗੋਂ ਚਾਚੇ ਉਹਦੇ 2 ਪੁੱਤਰ ਸੀ, ਇੱਕ ਚੋਂ ਉਹ ਆ ਇੱਕ ਚੋਂ ਉਹ ਆ। ਠੀਕ ਹੈ ਜੀ। ਹਾਂਜੀ। ਲੇਕਿਨ ਲੜਦੇ ਪਏ ਨੇ, ਲੇਕਿਨ ਨੋਨੀ ਜ਼ਿਆਦਤੀ ਕਰਦਾ। ਮੈਂ ਹਾਂਜੀ ਜੈਨੂਨ ਗੱਲ ਉਸਤਾਦ ਜੀ, ਮੈਂ ਐਗਰੀ ਕਰਦਾ। ਸਹੀ ਕਹਿ ਤੁਹਾਨੂੰ ਕਹਿ ਰਿਹਾ ਭਾਈ, ਨੋਨੀ ਜ਼ਿਆਦਤੀ ਕਰਦਾ। ਉਸਤਾਦ ਜੀ ਮੁਹੱਬਤ ਹੋਣੀ ਚਾਹੀਦੀ, ਪਿਆਰ ਹੋਣਾ ਚਾਹੀਦਾ। ਲੇਕਿਨ ਮੈਨੂੰ ਇੰਨਾ ਪਤਾ ਵਾ ਉਹ ਐਸਾ ਕਰੈਕਟਰ ਆ ਜਿੱਦਣ ਉਹਨੇ ਕੋਈ ਗੇਮ ਪਾਈ ਨਾ ਇਹਨੇ ਵੇਖਣਾ ਮੈਨਾਂ ਬਣਿਆ। ਆਹੋ ਨਹੀਂ ਮੇਰੀ ਲੜਾਈ ਸਿੱਧੀ ਆ, ਸਾਰਿਆਂ ਦੇ ਸਾਹਮਣੇ ਆ। ਇਹ ਚੋਰੀ ਲੜੇ ਤੇ ਫਿਰ ਇਹ ਤੇ ਜ਼ਿਆਦਤੀ। ਨਹੀਂ ਉਸਤਾਦ ਜੀ ਉਹਨੂੰ ਲਾਤੀ ਹੈ, ਕਹਿੰਦੇ ਵਿੱਚ ਯਾਨੀ ਕਿ ਗੇਮ ਕਰਨੀ ਮੁਨਾਫਕਤ ਹੈ, ਮੈਂ ਸਿੱਧਾ ਹਾਂ। ਨਹੀਂ ਮੈਂ ਮੇਰੀ ਸਿੱਧੀ ਲੜਾਈ ਆ। ਇਹ ਸ਼ੈ ਨਾ ਮੰਗ ਕੇ ਖਾਵੇ ਕਿਸੇ ਕੋ, ਖਾਸ ਕਰਕੇ ਮੇਰੇ ਸਾਹਮਣੇ, ਕਿਉਂਕਿ ਅਸੀਂ ਵੀ ਢਾੜੀਆਂ ਇਹ ਵੀ ਢਾੜੀ ਆ। ਜਦੋਂ ਇਹ ਸ਼ੈ ਮੰਗਦਾ ਤੇ ਅੱਗੋਂ ਬੰਦਾ ਕਹਿੰਦਾ ਉਹ ਚੱਲ ਮੈਂ ਨੀ ਦੇਣੀ, ਤੇ ਅੱਗੋਂ ਇਹਦਾ ਮੂੰਹ ਏਦਾਂ ਦਾ। ਨਹੀਂ ਤੇ ਜਦੋਂ ਤੂੰ ਤੇਰੇ ਕੋ ਮੰਗੇ ਜਾਂ ਤੂੰ ਕਿਸੇ ਕੋ ਮੰਗਦਾ, ਨਹੀਂ ਮੈਂ ਮੰਗਦਾ ਇਹ ਵੀ ਤੂੰ ਮੰਗਦਾ ਹੀ ਨਹੀਂ। ਨਾ ਕਾਰਡ ਏਦਾਂ ਦਾ ਬੰਦਾ ਇੰਨੀ ਮੰਗਣ ਦੀ ਆਦਤ ਪਈ ਹੁੰਦੀ, ਮੰਗ ਤਾਂ ਕਿ ਪਿਸਤੌਲ ਵੀ ਲਿਆਉਂਦਾ ਹੀ ਪੁੱਠਾ। ਆਹੋ। ਕਿਉਂਕਿ ਬਾਈ ਕਿ ਡੇਲਾ ਅੱਧਾ ਲੱਗਿਆ ਮੈਨੂੰ ਆਇਆ ਮੈਂ ਤਾਂ ਯਾਰ ਕੱਲ ਅਸੀਂ ਸ਼ੋਅ ਕੀਤਾ ਕੌਂਡੂ ਸਾਹਿਬ ਨਾਲ। ਓਏ 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 ਕੀ ਮਜ਼ਾ ਆਇਆ ਕੌਂਡੂ ਸਾਹਿਬ। ਹੁਣ ਪਤਾ ਨਹੀਂ ਉਹ ਐਡੀਟਿੰਗ ਹੋਣੀ ਆ। ਨਹੀਂ ਉਸਤਾਦ ਜੀ ਉਹ ਗੱਲਾਂ ਲਾ ਦਿਓ, ਕੋਈ ਰੌਲਾ ਨਹੀਂ। ਕੌਂਡੂ ਸਾਹਿਬ ਦਾ ਕੀ ਮਜ਼ਾ ਆਇਆ। ਉਹ ਹਰ ਗੱਲ ਤੇ ਨਾ ਉਹ ਜਿੱਦਾਂ ਮੈਂ ਸੀ ਇੱਕ ਟੀ ਟਾਈਮ ਸ਼ੋਅ 'ਚ ਲੈ ਜਾ ਫੇ ਮਾਂ ਤੇਰੀ ਇਦਾਂ ਕਰਨ ਦੇ ਆਪਣੀ ਤਰ੍ਹਾਂ ਟਰੈਕ ਰੱਖਿਆ। ਉਹ ਕੌਂਡੂ ਸਾਹਿਬ ਨੇ ਹੁੰਦੇ ਜਦੋਂ ਨੇ ਗੱਲ ਨਾ ਹੋਇਆ ਇਹ ਕਵੇ ਜੀ ਕੌਂਡੂ ਸਾਹਿਬ ਇਦਾਂ ਤੁਸੀਂ ਇੰਜ ਦੂਰੋਂ ਇੰਜ ਲੱਗਦਾ ਇੰਜ ਬੈਠਾ ਘਰ ਲੈ ਜਾ ਫਿਰ। ਸਾਰੀਆਂ ਗੱਲਾਂ ਘਰ। ਮੈਂ ਕਿਹਾ ਕੌਂਡੂ ਸਾਹਿਬ ਹਟ ਜਾਓ। ਬੜਾ ਮਜ਼ੇਦਾਰ ਅੱਛਾ ਮੈਂ ਕਿਹਾ ਅੱਛਾ ਕੌਂਡੂ ਸਾਹਿਬ ਇਹ ਕਿੱਥੋਂ ਆਗਾਜ਼ ਕੀਤਾ, ਕਿੰਨੇ ਸਾਲ ਹੋ ਗਏ ਨੇ ਤੁਹਾਨੂੰ ਇਹ ਕੰਮ ਕਰਦਿਆਂ? ਤੇ ਵਿੱਚੋਂ ਇਹਨੇ ਮਾੜਾ ਜਿਹਾ ਇੰਜ ਕਹਿਤਾ ਕਿ ਇਹ ਤੇ 6 ਮਹੀਨੇ ਹੋਏ ਲੱਗਦੇ ਬਸ। ਤੇ ਉਹ ਮੇਰੇ ਗੱਲ ਕਰਕੇ 6 ਮਹੀਨੇ ਹੋਏ ਆ ਤੁਹਾਡੇ ਘਰ ਵੱਡਾ ਹੋਇਆ। ਮੇਰਾ ਸਵਾਲ ਮੈਂ ਕਿਹਾ ਕੌਂਡੂ ਸਾਹਿਬ ਕਿੰਨੀ ਦੇਰ ਹੋ ਗਈ? ਇਹ ਤੇ ਫਰਗਲਾ ਰਹੇ ਆ ਤੁਹਾਨੂੰ। ਓਏ ਯਾਰ ਇਹਨੇ ਕਿਹਾ ਕੀ ਮਜ਼ਾ ਆਇਆ ਕੌਂਡੂ ਸਾਹਿਬ ਨਾਲ। ਮੇਰੀ ਨਾਜ਼ਰੀਨ ਤੁਸੀਂ ਸ਼ੋਅ ਵੇਖਣਾ ਯਾਰ। ਇਹਨੇ ਕਿਹਾ ਕੌਂਡੂ ਸਾਹਿਬ ਤੁਹਾਡੇ ਕਿੰਨੇ ਬੱਚੇ ਆ? ਕਿਉਂ ਤੂੰ ਘਰ ਜੰਜ ਲੈ ਕੇ ਜਾ? ਮੈਂ ਕਿਹਾ ਉਸਤਾਦ ਜੀ ਹਰ ਗੱਲ ਘਰ ਕੌਂਡੂ ਸਾਹਿਬ ਹਰ ਮੈਂ ਇੱਥੇ ਚੁੱਕਿਆ ਵਾ। ਮੈਂ ਘੜੇੜੇ ਚੁੱਕਿਆ ਕਰਕੇ ਤੇ ਮੈਂ ਕਹਿੰਦਾ ਨਾਜ਼ਰੀਨ ਅਸਲਾਮ ਅਲੈਕਮ ਜੀ ਕੋ ਫਲਾਣੀ ਉੱਥੇ ਵੀ ਨਹੀਂ ਹਟਦੇ। ਸਹੀ ਗੱਲ ਸਾਡਾ ਮਜ਼ਾ ਬੜਾ ਹੈ। ਬੜਾ ਮਜ਼ਾ ਆਇਆ ਯਾਰ ਬਹੁਤ। ਉਹ ਲੈਜੈਂਡ ਨੇ ਸਾਡੇ ਯਾਰ। ਮੇਰੇ ਨਾਲ ਐਂਟਰੀ ਹੋਈ ਨਾ ਜਦੋਂ ਗੋਲਡ ਸਾਹਿਬ ਦੀ, ਮੈਂ ਕਿਹਾ ਗੋਲਡ ਸਾਹਿਬ ਤੁਸੀਂ ਇੱਥੇ ਬੈਠੇ ਗੱਲਾਂ ਕਰੀ ਜਾਂਦੇ ਹੋ, ਬਾਹਰ ਪਾਰਕਿੰਗ ਚੋਂ ਕੋਈ ਤੁਹਾਡੀ ਬਿੱਲੀ ਖੋਲ ਕੇ ਲੈ ਗਿਆ। ਤੇ ਕਹਿੰਦਾ ਪਹਿਲੇ ਬਿੱਲੀ ਨੂੰ ਸਮਝਾਉਣਾ ਸੀ। ਬਿੱਲੀ ਸਮਝਾ ਕੇ ਭੇਜਣੀ ਸੀ। ਆਹੋ ਓਯੋ ਯਾਰ ਮਜ਼ਾ ਬੜਾ। ਕੌਂਡੂ ਸਾਹਿਬ ਪੜਦੇ ਦੇ ਘਰ ਹਰ ਗੱਲ ਦੇ ਘਰ ਦੇਖੋ ਛੋਟੇ ਜਿਹੇ ਹੈਗੇ ਉਹ ਨਿਕਲ ਜਾਂਦੇ ਬਾਹਰ ਕਰ ਜਾਂਦੇ। ਅੱਛਾ ਸਾਡੀ ਗੱਲ ਦਾ ਉਹਨੇ ਕੋਈ ਭਾਰ ਨਹੀਂ ਲਿਆ, ਉਹਨੇ ਇੰਦੀ ਗੁੰਗਲਾ ਉਸਤਾਦ ਜੀ ਨੇ ਇਦਾਂ ਕਰ ਦਿੱਤਾ। ਤੁਹਾਨੂੰ ਪੁੱਛਣ ਦਾ ਮੈਨੂੰ ਕਹਿੰਦਾ ਉਸਤਾਦ ਜੀ ਇਹ ਚੈੱਕ ਕਰ ਰਹੇ ਜਦੋਂ ਇੰਜ ਕਰ ਰਹੇ ਨੇ ਇੰਜ ਲੱਗਦਾ ਪੁੱਛਦੇ ਮੂੰਗਫਲੀ ਖਾਣੀ। ਸਾਹਮਣੇ ਬੰਦਾ ਨਹੀਂ ਇੱਕ ਦਾਣਾ ਪੜਦਾ ਲੈ ਲਾ। ਕਹਿੰਦਾ ਉਸਤਾਦ ਜੀ ਤੁਹਾਨੂੰ ਪੁੱਛ ਰਿਹਾ ਮੂੰਗਫਲੀ ਲੈ ਲੈ। ਯਾਰ ਐਂਦੇ ਉਹਨਾਂ ਨੇ ਹੱਥ ਕੀਤਾ ਤੇ ਕਹਿੰਦਾ ਉਸਤਾਦ ਜੀ ਰਸ ਦੀ ਸੁਲਾ ਮਾਰਨ ਦੇ।
ਅੱਛਾ ਸਾਡੀ ਗੱਲ ਤਾਂ ਕੋਈ ਭਾਰ ਨਹੀਂ ਲਿਆ ਮੈਂ ਜਿਹੜੀਆਂ ਬਣਾ ਕੇ ਲੱਗ ਗਏ ਉਹਨੇ ਅੱਜ ਕਿਤਾ ਮੈਂ ਕਿਹਾ ਲੌਜੀਕ ਸਿਆਣੇ ਕੋ ਬੰਦ ਕਰਤੀ ਯਾਰ ਕੋਈ ਭਾਰ। ਇੱਕ ਹੋਰ ਗੱਲ ਸੀਗੀ ਉਹ ਅਦਰਕ ਵਾਲੀ ਜਿਹੜੀ ਉਹਨੇ ਲਿਖੀ। ਕਹਿੰਦਾ ਉਸਤਾਦ ਜੀ ਐਂ ਨਹੀਂ ਲੱਗਦਾ ਕੋਡੀ ਸਾਹਿਬ ਕਹਿ ਰਹੇ ਹਾਂ ਵੀ ਅਦਰਕ ਹੈਗਾ ਕਿਲੋ ਤੋਲਦਾ ਕਿਲੋ ਯਾਰ ਲੇਕਿਨ ਇਹ ਆ ਕਿ ਵੀ ਉਹ ਯਾਰ ਉਹ ਸਾਡੇ ਲੈਜੈਂਡ ਨੇ ਮਾਸ਼ਾ ਕੀ ਬਾਤ ਆ ਕੋਡੂ ਸਾਹਿਬ ਦੀ ਬਹੁਤ ਮਜ਼ਾ ਆਇਆ ਯਾਰ ਉਹਨਾਂ ਨੇ ਬਹੁਤ ਰਿਸਪੌਂਸ ਅੱਛਾ ਦਿੱਤਾ ਕਸਮੇ ਵੀ ਅਗਲੇ ਸ਼ੋਅ 'ਚ ਤਾਂ ਮੈਂ ਤਾਂ ਕਹਿੰਦਾ ਲਾਹੌਰ ਮੈਂ ਹੁੰਦਾ ਨਾ ਜਿਹੜੇ ਇਦਾਂ ਦੇ ਆਰਟਿਸਟ ਨੇ ਨਾ ਸਾਡੇ ਜਿਹੜੇ ਵਿਚਾਰੇ ਕੰਮ ਜਿਹੜੇ ਮਤਲਬ ਨਹੀਂ ਅੱਜ ਕੱਲ ਉਹਨਾਂ ਦਾ ਹਿਸਾਬ ਉਹਨਾਂ ਨਾਲ ਇੱਕ ਟੀ ਟਾਈਮ ਬੰਦਾ ਲਾਹੌਰ ਕਰੇ ਕੋਡੂ ਸਾਹਿਬ ਨੂੰ ਬੁਲਾ ਲਿਆ ਸ਼ਾਦੀਆ ਮਨਜ਼ੂਰ ਬਾਜੀ ਨੂੰ ਬੁਲਾ ਲਿਆ 2-3 ਹੋਰ ਇਦਾਂ ਦੇ ਬੁਲਾ ਲਏ ਹਨਾ ਜਿਹੜੇ ਮਤਲਬ ਕਿ ਨਾਲ ਆਪਾਂ ਬਹਿ ਗਏ ਵੀ ਕੀ ਮਜ਼ਾ ਆਏਗਾ ਕੋਡੂ ਸਾਹਿਬ ਦਾ ਤੈਨੂੰ ਪਤਾ ਉਹਨਾਂ ਘਰ 'ਚ ਕੋਡੂ ਸਾਹਿਬ ਨੂੰ ਤਾਂ ਤੁਸੀਂ ਕੋਈ ਗੱਲ ਕਰਨੀ ਨੂੰ ਅਗਲੀ ਗੱਲ ਤੁਹਾਡੇ ਘਰ 'ਚ ਵੜ ਕੇ ਕਰਨੀ ਨਹੀਂ ਠੀਕ ਆ ਉਸਤਾਦ ਜੀ ਅਗਲੀ ਵਾਰੀ ਜਾ ਕੇ ਨਾ ਕੋਡੂ ਸਾਹਿਬ ਨਾਲ ਸ਼ਾਦੀਆ ਸਾਹਿਬ ਨਾਲ ਸ਼ਾਦੀਆ ਮੈਡਮ ਨਾਲ ਕਰਕੇ ਉਹਨਾਂ ਟੀ ਟਾਈਮ ਸਹੀ ਗੱਲ ਆਪਣੇ ਟੀ ਟਾਈਮ ਵੀ ਲਿਆ ਕਰੀ ਆਪਣਾ ਸ਼ੋਅ ਵੀ ਹੋਇਆ ਕਰੀ ਆਹੋ ਅਗਲਾ ਸ਼ੋਅ ਸੀ ਇੱਕ ਸ਼ਾਇਰ ਸਾਹਿਬ ਦਾ ਸਾਡਾ ਅਗਲੇ ਸ਼ਾਇਰ ਸਾਹਿਬ ਸੀ ਉਹ ਸਲਮਾਨ ਸਾਹਿਬ ਸੁਭਾਨ ਅੱਲਾਹ ਕੀ ਸ਼ਾਇਰ ਨੇ ਯਾਰ ਮਾਸ਼ਾਅੱਲਾ ਅੱਲਾਹ ਹੋਰ ਸਲਮਾਨ ਗਿਲਾਨੀ ਕਿਸੇ ਤੋਂ ਕੰਮ ਨਹੀਂ ਦੇਵੇ ਹਾਂ ਬੇਟੇ ਉਹ ਕਿਹੜਾ ਸ਼ਹਿਰ ਸੀ ਜਿਹੜਾ ਇੱਥੇ ਆਇਆ ਤੇ ਕਹਿੰਦਾ ਅੱਛਾ ਵੀ ਮੈਂ ਚੱਲਦਾ ਉਹ ਜਾਣੇ ਕਿ ਜਾ ਯਾਰ ਵੇਖਿਆ ਨਹੀਂ ਤੁਸੀਂ ਓਏ ਹੋਏ ਕੀ ਮਜ਼ੇਦਾਰ ਸ਼ੋਅ ਸੀ ਉਹ ਦੱਸ ਯਾਰ ਉਹ ਵਿਚਾਰਾ ਨਾ ਇੱਥੇ ਦਾ ਕੋਈ ਸ਼ਾਇਰ ਆ ਬੇਸਿਕਲੀ ਉਹ ਬੜਾ ਅੱਛਾ ਇਨਸਾਨ ਸਾਦਾ ਸੀ ਬੰਦਾ ਸੀ। ਬਹੁਤ ਅੱਛਾ ਇਨਸਾਨ ਸੀ ਬਹੁਤ ਹੀ ਸਾਦਾ ਤੇ ਉਹ ਨਾ ਸ਼ਾਇਰੀ ਵੀ ਵਜ਼ਨ ਚੋਂ ਬੜੀ ਅੱਛੀ ਕਰਦਾ ਸੀ ਔਰ ਉਹ ਟੈਲਾਂ ਲਾਉਂਦਾ ਮਿਸਤਰੀ ਆ ਅੱਛਾ ਰਾਜਗੀਰ ਆ ਤੇ ਉਹ ਆ ਗਿਆ ਤੇ ਉਹਨੂੰ ਹੁਣ ਪਤਾ ਨਹੀਂ ਕਿ ਸ਼ੋਅ ਦੇ ਵਿੱਚ ਕੀ ਹੋਣਾ ਵਾ ਤੇ ਮੈਂ ਉਹਨੂੰ ਪੁੱਛੀ ਉਹਨੂੰ ਪੁੱਛਿਆ ਕਿ ਯਾਰ ਭਾਜੀ ਤੁਸੀਂ ਤੇ ਉਹ ਹੱਸਦਾ ਆ ਵੀ ਯਾਰ ਤਾਰ ਕਰ ਫਿਰ ਜ਼ਰਾ ਹੱਸ ਲਈਏ ਆਹੋ ਉਹ ਸਾਡੇ ਤੋਂ ਅੱਛਾ ਥੋੜੀ ਗੱਲ ਕਰੇ ਮੈਂ ਕਿਹਾ ਚਲੋ ਹੱਸ ਲੋ ਕਹਿੰਦਾ ਚਲੋ ਸ਼ਾਇਰ ਆ ਤੇ ਸ਼ਾਇਰ ਸੀ ਉਹ ਯਾਰ ਵਿਚਾਰਾ ਬਹੁਤ ਹੀ ਮਾਸੂਮ ਸੀ ਉਹਨੂੰ ਪਤਾ ਨਹੀਂ ਸੀ ਕਿ ਕੀ ਰੂਲ ਹੁੰਦੇ ਨੇ ਜਾਂ ਕੈਮਰਾ ਚੱਲਦਾ ਪਿਆ ਜਾਂ ਹਾਂ ਵਿਚਾਰਾ ਬਹੁਤ ਅੱਛਾ ਇਨਸਾਨ ਸੀ ਉਹਨੂੰ ਫੇਰ ਬੁਲਾਵਾਂਗਾ ਤੇ ਉਹ ਨਾ ਹੁਣ ਮੈਂ ਇੰਨਾ ਸਾਦਾ ਮੈਂ ਉਹਨੂੰ ਪੁੱਛਿਆ ਕਿ ਭਾਜੀ ਮਸਲਨ ਤੁਸੀਂ ਇਹ ਸ਼ਾਇਰੀ 'ਚ ਜਿਹੜਾ ਹੁੰਦਾ ਵਾ ਕਾਫੀਆ ਰਦੀਫ ਔਰ ਸ਼ਾਇਰੀ ਦਾ ਵਜ਼ਨ ਬੈਰ ਇਹ ਕੀ ਹੁੰਦੇ ਨੇ ਜ਼ਰਾ ਸਮਝਾਉਣ ਨੂੰ ਤੇ ਥੋੜਾ ਦੇਖ ਕਹਿੰਦਾ ਜੀ ਭਾਈ ਮੈਂ ਨਾ ਤੁਹਾਨੂੰ ਸਹੀ ਦੱਸਾਂ ਨਾ ਮੈਨੂੰ ਇਸ ਬਾਰੇ ਜਨਾ ਪਤਾ ਨਹੀਂ ਸ਼ਾਇਦ ਯਾਰ ਉਹਨੇ ਫੜਾ ਲਈ ਚੈੱਕ ਕਰੋ ਯਾਰ ਉਹ ਇਹਦੇ 'ਚ ਨੈਗੇਟਿਵਿਟੀ ਨਹੀਂ ਲੇਕਿਨ ਸ਼ਾਇਰ ਸਾਦੀ ਕੁਦਰਤੀ ਵਜ਼ਨ 'ਚ ਹੁੰਦੇ ਯਾਨੀ ਉਹਨੂੰ ਪਤਾ ਸੀ ਆਪ ਨਹੀਂ ਵਜ਼ਨ ਦੀ ਵੀ ਇੱਕ ਮੀਟਰ ਜਿਹੜਾ ਨਾ ਉਹ ਕੁਦਰਤੀ ਕਈਆਂ ਦਾ ਬਾਈ ਬੋਰਨ ਹੁੰਦਾ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕੀ ਹੁੰਦਾ ਵਜ਼ਨ ਲੇਕਿਨ ਉਹ ਜੋ ਲਿਖਦੇ ਨੇ ਉਹਨਾਂ ਨੂੰ ਦਿਮਾਗ ਕਹਿੰਦਾ ਕਿ ਨਹੀਂ ਇਹ ਲਫ਼ਜ਼ ਐ ਨਹੀਂ ਹੋਣਾ ਐ ਹੋਣਾ ਤੇ ਫਿਰ ਇਹ ਪੂਰਾ ਹੋਏਗਾ ਇੰਜ ਹੁੰਦਾ ਸਾਫ ਤੇ ਉਹਨੂੰ ਮੈਂ ਪੁੱਛਿਆ ਮੈਂ ਕਿਹਾ ਅੱਛਾ ਮੈਂ ਕਿਹਾ ਮਾਸ਼ਾਅੱਲਾ ਭਰਜਾਈਆਂ ਕਿੰਨੀਆਂ ਨੇ ਤੇ ਕਹਿੰਦਾ ਜੀ 2 ਮੈਂ ਕਿਹਾ 2 ਭਰਜਾਈਆਂ ਤੇ ਕਹਿੰਦਾ ਹਾਂਜੀ ਤੇ ਫਰੀਦ ਮੇਰੇ ਕਹਿੰਦਾ ਉਸਤਾਦ ਜੀ ਉਹ ਆਪਣੀਆਂ ਅਸਲ ਭਰਜਾਈਆਂ ਦੱਸ ਰਹੇ ਮੈਂ ਕਿਹਾ ਨਹੀਂ ਯਾਰ ਇੰਨਾ ਵੀ ਨਹੀਂ ਮੈਂ ਕਿਹਾ ਭਾਜੀ ਭਰਜਾਈਆਂ ਕਿਹੜੀਆਂ ਭਰਜਾਈਆਂ ਕਹਿੰਦਾ ਮੇਰੇ 2 ਭਾਈ ਨੇ ਨਾ ਉਹਨਾਂ ਦੀਆਂ ਦੋਵਾਂ ਨੇ ਅੱਜ ਨੇ ਬੇਗੋ ਪੁੱਛਿਆ ਅਸੀਂ ਡਿੱਗਣ ਆ ਰਹੇ ਓਏ ਅਸੀਂ ਨੂੰ ਪੁੱਛਿਆ ਤੇਰੀਆਂ ਭਰਜਾਈਆਂ ਕਿ ਆਪਣੀਆਂ ਜੈਨੂਨ ਦੱਸਦੀਆਂ ਜਿਹੜੀਆਂ ਭਰਾਵਾਂ ਦੀਆਂ ਕੁੜੀਆਂ ਕਹਿੰਦਾ 2 ਯਾਰ ਅੱਛਾ ਹੁਣ ਅਗਲੀ ਸੁਣੀ ਉਹਦੇ ਜਿਹੜਾ ਮੇਨ ਇਹ ਬੈਠਾ ਮੈਂ ਕਿਹਾ ਭਾਜੀ ਬਹੁਤ ਸ਼ੁਕਰੀਆ ਤੁਹਾਡਾ ਹੁਣ ਤੂੰ ਕਹਿ ਭਾਜੀ ਤੁਹਾਡਾ ਬਹੁਤ ਸ਼ੁਕਰੀਆ ਭਾਜੀ ਤੁਹਾਡਾ ਬਹੁਤ ਸ਼ੁਕਰੀਆ ਪ੍ਰੋਗਰਾਮ ਹੁਣ ਤੂੰ ਬੋਲ ਕਿੱਧਰ ਭਾਜੀ ਬਸ ਯਾਰ ਅਸੀਂ ਉਹ ਠੀਕ ਹੋ ਗਿਆ ਅਸੀਂ ਸਾਰੇ ਬੈਠੇ ਕੈਮਰੇ ਚੱਲਦੇ ਪਏ ਤੋਂ ਠੀਕ ਹੋ ਗਿਆ ਇਕੱਲਾ ਹੀ ਵੇਖਣ ਲੱਗਾ ਮੈਂ ਕੀ ਹੋਇਆ ਬਸ ਮੁੱਕ ਤੁਸੀਂ ਆਪ ਹੀ ਕਿਹਾ ਉਹ ਮੁੱਕ ਗਿਆ ਬਸ ਉਹ ਮੈਂ ਕਿਹਾ ਯਾਰ ਬਹਿ ਅੱਲਾ ਦੇ ਬੰਦਿਆ ਮੇਰੀਆਂ ਬੱਕੀਆਂ ਟੁੱਟ ਗਿਆ ਦਰਦ ਕਿ ਲੱਗੇ ਜਵਾਬ ਯਾਰ ਅਸੀਂ ਜ਼ਹਿਰ ਬਣਾਤੇ ਆ ਓਏ ਹੋਏ ਗੱਲ ਬੜਾ ਪੱਕਾ ਬਹੁਤ ਉਹਨੂੰ ਯਾਰ ਉਹਨੂੰ ਬੁਲਾਓ ਯਾਰ ਸੁਲਾ ਸਫਾਈ ਨਾਲ ਰਿਹਾ ਕਰੋ ਯਾਰ ਤੁਹਾਡੀ ਮਿਹਰਬਾਨੀ ਸਿੱਧੀ ਸਾਫ਼ ਕਰ ਸੁਲਾ ਸਫਾਈ ਨਾ ਕੀ ਰਹਿਣਾ ਮੈਂ ਕੱਲ ਹੁਣ ਭਾਂ ਜਦੋਂ ਦਫ਼ਤਰ ਫਿਰਨੇ ਸੀਗੇ ਉੱਥੇ ਐਵੇਂ ਬੈਲਟ ਜਾਂ ਕੱਸ ਕੇ ਨਾ ਪੈਂਟ ਤੇਰੀ ਸਵਾਦ ਦੀ ਨਾ ਸ਼ਰਟ ਤੇਰੀ ਸਵਾਦ ਦੀ ਹੈ ਐਵੇਂ ਉੱਥੇ ਵਿੰਗਾ ਚੂਹਾ ਬਣ ਕੇ ਫਿਰੀ ਜਾਣ ਡਿਆ ਕਦੀ ਐ ਨੂੰ ਜਾਣ ਡਿਆ ਕਦੀ ਉਹ ਜਾਣ ਡਿਆ ਪਹਿਲੇ ਤੂੰ ਇਹ ਕਹਿ ਨਾ ਕਿ ਉਸਤਾਦ ਜੀ ਤੁਸੀਂ ਮੈਨੂੰ ਕਦੀ ਦੇਖਿਆ ਕਿ ਐਂਡ ਫਿਰ ਉਹ ਨਹੀਂ ਆਪਣਾ ਬਣਾ ਕੇ ਵੱਡੇ ਬੰਦੇ ਦੇ ਸਾਹਮਣੇ ਬਹਿਣ ਦਾ ਇੱਕ ਅਦਬ ਹੁੰਦਾ ਸਵਾਦਾ ਹੁੰਦਾ ਸਰ ਦੇਖੋ ਮੈਂ ਬੈਠਾ ਤੁਹਾਡੇ ਕੋਲ ਤੁਸੀਂ ਦੱਸੋ ਕਿ ਮੈਂ ਮਾੜਾ ਬੈਠਾ ਇਹ ਗੱਲ ਹੁੰਦੀ ਹੁਣ ਤੁਸੀਂ ਇੱਥੇ ਲੱਤ ਰੱਖ ਬੈਠੋ ਮਿਸਾਲ ਤੌਰ ਤੇ ਇਧਰੋਂ ਮੈਂ ਥੋੜਾ ਜਿਹਾ ਅੱਗੇ ਹੋ ਕੇ ਤੇ ਐ ਬਹਿ ਜਾਵਾਂ ਹਾਂਜੀ ਭਾਵੇਂ ਵਾਕਈ ਆ ਗੱਲ ਸਹੀ ਆ ਨਹੀਂ ਗਲਤ ਗੱਲ ਇਹ ਗਲਤ ਆ ਨਾ ਮੈਨੂੰ ਚਾਹੀਦਾ ਕਿ ਮੈਂ ਤੁਹਾਡੀ ਲੱਤ ਦਾ ਵੀ ਅਦਬ ਕਰਾਂ ਜਿੰਨਾ ਤੁਹਾਡਾ ਕਰਵਾ ਬਿਲਕੁਲ ਠੀਕ ਹੈ ਉਸਤਾਦ ਜੀ ਇਹਦਾ ਸਾਰਾ ਕ੍ਰੈਡਿਟ ਮੈਨੂੰ ਚਾਹੁੰਦਾ ਮੈਂ ਇਹਨੂੰ ਸਮਝਾ ਕੇ ਹਰ ਚੀਜ਼ ਕਲੀਅਰ ਕਰਕੇ ਭੇਜਿਆ ਉਹਨੂੰ ਕੋਈ ਸਮਝਾਉਣਾ ਦਾ ਨਹੀਂ ਹੈਗਾ ਨੁੰਨੇ ਦੇ ਮੱਲੇ ਇਹਨੂੰ ਫਿਰ ਤੂੰ ਸਹੀ ਵੀ ਨਹੀਂ ਸਮਝਾਇਆ ਕੱਲ ਦੇਖਦਾ
ਜੇ ਕ੍ਰੈਡਿਟ ਵਾਲੇ ਪਾਸੇ ਆਵੇ ਤੇਰੇ ਧਮੋਕ ਬਣਦੇ ਆ ਸਮਝਾਏ ਤੇਰੀ ਲਾਸ਼ ਕਰਦੇ ਨਹੀਂ ਫਿਰ ਛੱਡ ਦਿੰਦੇ ਬੱਚੇ ਨੂੰ ਸਾਨੂੰ ਤਾਂ ਪਤਾ ਹੀ ਨਹੀਂ ਲੱਗਾ ਸਭ ਪਿੱਛੇ ਤੂੰ ਆ ਇਹਦੇ। ਉਹ ਲੱਖ ਲਾਣ ਦਾ ਸਮਝਾਇਆ ਵਾ ਵੀ ਬੋਲੀ ਜਾਈ ਸੁਣੀ ਨਾ ਅਗਲੇ ਦੀ ਕਹਿੰਦਾ ਇਹਨੂੰ ਮੈਂ ਕਿਹਾ ਕਿ ਓਏ ਬੋਲਣਾ ਨਹੀਂ ਇਹਨੂੰ ਨਹੀਂ ਤੇ ਚੁੱਪ ਇਹਨੂੰ ਕੁਝ ਨਹੀਂ ਕਹਿਣਾ ਮੈਰ ਨੂੰ ਕਿਸੇ ਨਾਲ ਗੱਲ ਨਹੀਂ ਕਰਨੀ ਤੂੰ ਚੋ ਆਰਾਮ ਨਾਲ ਬਹਿ ਤੇ ਸਾਹਮਣੇ ਬਹਿ ਕੇ ਨਾ ਬਾਹਰ ਦੇ ਕੇ ਬੋਰਡ ਪੜੀ ਜਾ ਰਿਹਾ ਲਾਹੌਰ 398 ਕਿਲੋਮੀਟਰ ਅੱਗੋਂ ਆ ਗਿਆ ਸਾਧੋ ਕੀ ਅੱਛਾ ਜਿਹੜਾ ਸਟਾਫ ਆ ਰਿਹਾ ਉਹਦੀ ਡਿਟੇਲ ਵੀ ਉਹਦੀ ਡਿਟੇਲ ਦੱਸ ਰਿਹਾ ਹਰ ਬੋਰਡ ਪੜਨਾ ਸ਼ੁਰੂ ਕਰ ਇਹਦੀ ਚੁੱਪ ਨਹੀਂ ਰਹਿ ਰਿਹਾ ਉੱਥੇ ਕਈ ਜਾਣ ਡਿਆ ਵਾ ਮੈਂ ਲੈ ਕੇ ਆਇਆ ਇਹਨਾਂ ਨੂੰ ਇਹ ਤੇ ਆਉਣੇ ਨਹੀਂ ਸਿੱਡੇ ਲੈ ਵੀ ਉਹਨਾਂ ਕੋਲ ਜਮਾ ਵੀ ਜਾਣ ਡਿਆ ਨਾਲ ਲੈ ਕੇ ਤਾਂ ਉਹਨੂੰ ਮਾਰ ਹੋਣਾ ਕੋ ਨੰਬਰ ਬਣਾਉਣਾ ਕਿਸੇ ਹੋਰ ਗੱਲ ਤੋਂ ਬਣਾ 1 ਮਿੰਟ ਦੀ ਲਿਫਟ ਆ ਮੈਂ ਸਮਾਨ ਚੁੱਕਿਆ ਆਇਆ ਤੇ ਆਪ ਕੱਲਾ ਵਾ ਤੇ ਮੈਂ ਦੇਖਿਆ ਮੈਂ ਕਿਹਾ ਇਹਦੇ ਕੋਲ ਤਾਂ ਕੁਛ ਨਹੀਂ ਮੇਰੇ ਕੋਲ ਸਮਾਨ ਹੈ ਜੋ ਥੱਲੇ ਗੱਡੀ 'ਚ ਲੈ ਕੇ ਜਾਣਾ ਮੈਂ ਲਿਫਟ ਬੰਦ ਕਰਤੀ ਕੋਈ ਨਹੀਂ ਤੇ ਫਟਾਫਟ ਭੱਜ ਕੇ ਮੇਰੇ ਤੋਂ ਪਹਿਲੇ ਆਇਆ ਤੇ ਮੈਂ ਨਿਕਲਿਆ ਉਹ ਤੇ ਸਮਾਨ ਕਹਿੰਦਾ ਤੂੰ ਆਪੇ ਲੈ ਕੇ ਜਾਣਾ ਮੈਂ ਲੈ ਕੇ ਜਾਣਾ ਉਹ ਤਾਂ ਤੁਹਾਡੇ ਕੇ ਚਾਹਾਂ ਪਈਆਂ ਵਾ ਤੇ ਹਲੇ ਤੁਸੀਂ ਚਾਹ ਨੂੰ ਹੱਥ ਨਹੀਂ ਪਾਇਆ ਪਹਿਲੇ ਦੇਖਣਾ ਵਾ ਕਿ ਤੁਸੀਂ ਚਾਹ ਉੱਥੋਂ ਪੀਣੀ ਹੈ ਕਿ ਨਹੀਂ ਪੀਣੀ ਅਦਬ ਯਾਨੀ ਤੁਸੀਂ ਏਦਾਂ ਕੱਪ ਨੂੰ ਹੱਥ ਪਾਣਾ ਤੇ ਫਿਰ ਸਾਡਾ ਬਣਦਾ ਕਿ ਚਲੋ ਯਾਰ ਜੇ ਭਾਈ ਨੇ ਪੀ ਲਿਆ ਤੇ ਸਾਡਾ ਵੀ ਹੋਣਾ ਇੱਥੇ ਤੁਹਾਨੂੰ ਕਿ ਤੁਹਾਡਾ ਕੱਪ ਪਿਆ ਵਾ ਤੇ ਘੁੱਟ ਭਰ ਗਏ ਨਾ ਪੀਓ ਕੋਈ ਗੱਲ ਨਹੀਂ ਪੀਓ ਤਾਂ ਤੇਰਾ ਤਲਕ ਨਾ ਤੇਰਾ ਵਾਸਤਾ ਹੈ ਕੀ ਗੱਲ ਆ ਮੈਂ ਤਰੀਕ ਚ ਹੀ ਵਰਗੇ ਲਓ ਯਾਰ ਗੱਲ ਤੇ ਇਹਨੇ ਮੈਨੂੰ ਮਾੜਾ ਹੀ ਕਰਨਾ ਵਾ ਸਾਜੀ ਜਿੱਧਰੋਂ ਮੈਂ ਆਣਾ ਆ ਨਹੀਂ ਮਾੜਾ ਆ ਮਾੜਾ ਕਰਿਆ ਆ ਕਰਤਾ ਆ ਪੈਂਟ ਕਿੱਡੀ ਮਾੜੀ ਪਾਈ ਆ ਜੁੱਤੀ ਕਿੱਦਾਂ ਦੀ ਪਾਈ ਆ ਠੀਕ ਹੈ ਤੇਰਾ ਇਲਾਕੇ ਦੀ ਗੱਲ ਕਰ ਲੋ ਤੇ ਇਲਾਕਾ ਮਾੜਾ ਹਰ ਚੀਜ਼ ਮਾੜੀ ਨਹੀਂ ਤੇ ਆਪ ਕਿਹੜੇ ਇਲਾਕੇ ਚ ਆਪ ਹੀ ਮੰਡੀ ਕੁਆਟਰ ਚ ਬਹੁਤ ਚੰਗਾ ਲੱਗਦਾ ਮੰਡੀ ਕੁਆਟਰ ਨਹੀਂ ਅਲਾਮਾ ਇਕਬਾਲ ਕਲੋਨੀ ਹੈ ਉਹ ਬੈ ਯਾਰ ਲਾਮਾ ਇਕਬਾਲ ਕਬਲੂਨੀ ਕੀ ਗੱਲ ਇਸ ਸ਼ਾਇਰੀ ਹੁੰਦੀ ਰਹੀ ਹੈ ਕਿਤੇ ਹੈ ਲਾਮਾ ਇਕਬਾਲ ਕਿਤੇ ਕਲਮ ਲੈ ਕੇ ਨਾਲ ਉੱਥੇ ਕਬੂਤਰ ਪਾਇਆ ਸੀਗਾ ਮੋਢੇ ਤੇ ਉੱਥੇ ਜੇਬਾਂ ਨਾਲ ਲੋਕੀ ਖੰਭ ਲਾ ਕੇ ਫਿਰਦੇ ਆ ਕੀ ਉਹ ਯਾਰ ਲਾਮਾ ਉੱਥੇ ਸਿਰਫ ਲਾਮਾ ਹੁੰਦਾ ਤੇਰੇ ਘਰ ਔਰ ਇਕਬਾਲ ਨਾਂ ਦਾ ਬੰਦਾ ਉਹ ਲਾਮਾ ਲੈ ਕੇ ਆਉਂਦਾ ਤੇ ਲਾਂਬਾ ਕਮਾਲ ਆ ਗਿਆ ਅੱਧੇ ਮਿੰਟ ਦੀ ਐਂਟਰੀ 30 ਸਕਿੰਟ ਦੀ ਐਂਟਰੀ ਤੇ ਉੱਥੇ ਕਹੀ ਜਾਵਾ ਯਾਰ ਮਜ਼ਾ ਨਹੀਂ ਆ ਰਿਹਾ ਥੋੜਾ ਬਾਕੀ ਹੋਣਾ ਚਾਹੀਦਾ ਲੈ ਤੂੰ ਤੇਰਾ ਨਾ ਕੋਈ ਚੱਕਰ ਨਾ ਕੋਈ ਗੱਲ ਨਾ ਕੋਈ ਬਾਤ ਤੇ ਤੂੰ ਵੀ ਤੇ ਆਏਂਗਾ ਚਾਹ ਦੇ ਕੱਪ ਲੈਣ ਭੈਣੋ ਤੇ ਤੇਰਾ ਕਿਹੜਾ ਵੀ ਮੈਨੂੰ ਸੀਐਮ ਸਾਹਿਬ ਦੇ ਫੋਨ ਆ ਰਹੇ ਵੀ ਇਹ ਬੱਚਾ ਕਿਉਂ ਲੈ ਕੇ ਵਾਪਸ ਤੋਂ ਲੋਰ ਸਨਾਟਾ ਤੇਰੇ ਨਾਲ ਕਿਤੇ ਨਵਾਂ ਨੇ 5 ਸਾਲ ਦਾ ਐਗਰੀਮੈਂਟ ਕਰ ਲਿਆ ਜਿੱਦਾਂ ਵੀ ਤੇਰੇ ਸ਼ੋਅ ਜਾਣ ਤੇਰੇ ਇੰਟਰਵਿਊ ਤੋਂ ਬਾਅਦ ਲੱਗਾ ਯਾਰ ਕੋਈ ਚੀਜ਼ ਘਟ ਗਈ ਹੈ ਹਾਂ ਵੀ ਤੇਰੀ 30 ਸਕਿੰਟ ਦੀ ਐਂਟਰੀ ਤੋਂ ਮੌਸਮ ਸਾਹਿਬ ਦਾ ਫੋਨ ਆ ਗਲੇ ਅਬ ਚੈਨਲ ਗਰੋ ਕਰੇਗਾ ਫਿਰ ਅਬ ਚੈਨਲ ਜਾਏਗਾ ਦੱਸ ਨਾ ਵੀ ਤੂੰ ਮਤਲਬ ਉੱਥੇ ਐਂਟਰੀ ਕਰਕੇ ਬਾਹਰ ਆ ਗਿਆ ਤੇ ਕੀ ਲਾਹੌਰ ਛੁੱਟੀ ਅੱਜ ਵੀ ਨੋਨੀ ਕੋ ਵਾਪਸ ਲਾਏ ਇਤਜਾਜ ਹੋ ਰਿਹਾ ਇਤਜਾਜ ਹੋ ਰਿਹਾ ਬੋਰਡ ਫੜ ਕੇ ਖਲੋਤੇ ਲੋਕੀ ਮੋਟਰਵੇ ਤੇ ਆ ਵੀ ਤੇਰੀ ਐਂਟਰੀ ਤੋਂ ਕੱਲ ਦੇ ਅਲੀ ਖਾਨ ਸਾਹਿਬ ਨਵਾਨ ਸਾਹਿਬ ਆ ਜਵਾੜੀ ਦਰਦ ਕਰਨ ਦੇ ਮੈਂ ਮੂੰਹ ਬੰਨ ਕੇ ਫਿਰਨ ਦੇ ਇੰਨਾ ਸਾ ਆ ਗਿਆ ਸਭ 30 ਮਿੰਟ ਦੀ ਐਂਟਰੀ ਹੈ ਤੇਰੀ ਐਂਟਰੀ ਕਰਕੇ ਜਿਹੜੇ ਪੁਰਾਣੇ ਚੈੱਕ ਵੀ ਮਿਲ ਗਏ ਉਹਨਾਂ ਨੂੰ ਗੱਲ ਇਹ ਕਰਨੇ ਨਹੀਂ 30 ਸਕਿੰਟ ਦੀ ਐਂਟਰੀ ਕੀਤੀ ਉਸਤਾਦ ਜੀ ਤੇ ਬਾਹਰ ਆ ਕੇ ਮਾਸਕ ਲਾ ਕੇ ਫਿਰਦੇ ਯਾਰ 30 ਸਕਿੰਟ ਦੀ ਐਂਟਰੀ ਕਰਕੇ ਆਪਣੇ ਕੱਪੜਿਆਂ 'ਚ ਬਾਹਰ ਆ ਕੇ ਉਹਨਾਂ ਕਹਿੰਦੇ ਯਾਰ ਪ੍ਰੌਪਸ ਉਤਾਰ ਲਓ ਤੇਰੇ ਆਪਣੇ 30 ਸਕਿੰਟ ਦੀ ਐਂਟਰੀ 30 ਸਕਿੰਟ ਦੀ ਐਂਟਰੀ ਕੀਤੀ ਤੇ ਬਾਹਰ ਆ ਕੇ ਪਰੇਸ਼ਾਨ ਖੜਾ ਸਿਗਰਟ ਲਾ ਕੇ ਮੈਂ ਕੀ ਹੋਇਆ ਕਹਿੰਦਾ ਉਸਤਾਦ ਜੀ ਮੈਨੂੰ ਨਮਾਨ ਜਾ ਸਾਹਿਬ ਦੀ ਫਿਕਰ ਪੈ ਗਈ ਲੈ 30 ਸਕਿੰਟ ਦੀ ਐਂਟਰੀ ਸਿਰਫ ਟਰੇ ਲੈ ਕੇ ਕੱਪ ਲੈ ਕੇ ਵਾਪਸ ਹੋਣਾ ਤੇ ਆਪਣਾ ਮੋਬਾਈਲ ਜਹਾਜ਼ ਤੇ ਲਾ ਰਿਹਾ ਇਹ ਕਿਹੜਾ ਕੰਮ ਆ ਯਾਰ 30 ਸਕਿੰਟ ਦੀ ਐਂਟਰੀ ਕਰਕੇ ਤੇ ਡਰਨ ਦਿਆ ਕਹਿੰਦਾ ਮੈਨੂੰ ਦੁਬਈੋਂ ਨਾ ਕਾਲ ਆਈ ਵੀ ਯਾਰ ਗੱਲ ਮੈਂ ਕਰਨਿਆ ਤੁਸੀਂ ਉੱਥੇ ਵਾਲ ਬਣਵਾਏ ਉੱਥੇ ਸ਼ੂ ਕਰਾ ਕੇ ਉਹ ਜਿਹੜੀ ਉਹ ਮਸ਼ੀਨ ਹੁੰਦੀ ਯਾਰ ਦਬਾ ਦੇਣ ਵਾਲੀ 1 ਮਿੰਟ ਲੱਗਾ ਉਹਨੇ बनाते ये 2 घंटे होते इधर से रहेगा थोड़ा सा इधर से ऐ करते इधर से ऐ करते पीछे से ऐ ਮੈਂ करते ਗਵਾਹ ਵਾਂ ਇਦਾਂ ਹੀ ਹੋਇਆ ਨਹੀਂ ਸਭ ਤੋਂ ਬਹੁਤਾ ਟਾਈਮ ਇਹਨੇ ਲਵਾਇਆ 40 ਕਰੀਮਾਂ ਉਹਨਾਂ ਦੀਆਂ ਲਵਾਤੀਆਂ ਤੇ ਬਾਹਰ ਜਾ ਕੇ ਅੱਧਾ ਮਿੰਟ ਵੀ ਮਸੀਂ ਏਦਾਂ ਘੁੰਮ ਕੇ ਆ ਗਏ ਆਹੋ 2 ਘੰਟੇ ਖੱਪਣਾ ਸੀ ਸ਼ੋਅ ਦੇ ਵਿੱਚ ਉਹ ਬਿਲਕੁਲ ਐਂ ਜਿਹਾ ਕਰਾ ਕੇ ਚਲੇ ਗਏ ਉਹਨੂੰ ਮੇਕਅਪ ਕਰਾਇਆ ਤੇ ਸਭ ਪਹਿਲਾ ਸੀਨ ਸਫਾਈ ਵਾਲਾ ਉੱਥੇ ਕਹੀ ਗਿਆ ਮੈਂ ਕਿਹਾ ਤੈਨੂੰ ਪਤਾ ਸਟਾਰਟ ਐਂਟਰੀ ਨੌਕਰ ਦੀ ਆ ਤੇ ਤੂੰ ਮੈਂ ਕਿਹਾ ਬਾਲ ਡਾਈ ਕਰਾਉਣੇ ਆ ਕਹਿੰਦਾ ਕੋਈ ਨਹੀਂ ਕਰਾ ਲੈਂਦੇ ਮੈਂ ਕਿਹਾ ਫਸਟ ਟਾਈਮ ਕਰਾ ਲਾ ਸ਼ਾਇਰ ਦਾ ਸ਼ਾਗਿਰਦ ਪਹਿਲਾਂ ਸੀ ਤੇ ਟੀਚਰ ਆਇਆ ਦਾ ਯੂਨੀਫਾਰਮ ਜਿਹਾ ਪਾ ਕੇ ਆ ਗਿਆ ਸ਼ਾਇਰ ਦਾ ਸ਼ਾਗਿਰਦ ਪੜਨਾ ਸੀ ਤੇ ਉਹਦੇ ਨਾਲੋਂ ਕਿਤੇ ਮਹਾਨ ਟੈਪ ਪੈਂਟ ਸ਼ਰਟ ਚਿੱਟੀ ਉੱਤੇ ਐਨਕ ਲਾ ਕੇ ਦੇ ਅੰਦਰ ਹੈ ਮੈਂ ਸ਼ਾਗਿਰਦੀ ਕਰਨੀ ਹੈ ਉਸਤਾਦ ਜੀ ਸਟੂਡੈਂਟ ਬਣਿਆ ਸੀਗਾ ਓਏ ਸਟੂਡੈਂਟ ਕਿਹੜਾ ਨਾਲ ਚਾਹ ਵੀ ਲੈ ਕੇ ਆਉਂਦੇ ਆ ਤੂੰ ਚਾਹ ਇਹ ਲੈ ਕੇ ਆਇਆ ਮੈਂ ਸਟੂਡੈਂਟ ਬਣ ਕੇ ਗਿਆ ਸੀ ਉਸਤਾਦ ਜੀ ਗੈਟਅਪ ਦੇ 70 ਨੰਬਰ ਹੁੰਦੇ 70% ਨੰਬਰ ਬਾਹਰ ਜਾਣੇ ਕੀ ਚਾਹ ਕਰਨਾ ਸੀ ਤੇ ਸਟਾਈਲ ਬਣਾਈ ਫਿਰ ਮੁੰਡਾ ਕਹਿੰਦਾ ਲੈ ਇਹ ਬੇਟੇ ਮੈਂ ਗੈਟਅਪ ਕਰ ਰਿਹਾ ਫਿਰ ਜਦੋਂ ਯਾਰ ਕਿਹੜਾ ਚਾਹ ਲੈਦਾ ਹੁੰਦਾ ਮੈਂ ਕਿਹਾ ਮੈਨੂੰ ਮਰਦ ਰਾਂਗੇ ਵਾਲਾ ਮੇਰਾ ਮਫਰੋ ਨਹੀਂ ਪਾਇਆ ਕੱਲ ਤੁਸੀਂ ਮੈਨੂੰ ਬੁਲਾਇਆ ਮੈਂ ਕੋਈ ਓਵਰ ਗੱਲ ਕੀਤੀ ਉੱਥੇ ਯਾਨੀ ਮੇਰੇ ਤੋਂ ਵੱਡੇ ਬੰਦੇ ਬੈਠੇ ਮੈਂ ਕੀ ਹਸਾ ਸਕਦਾ ਓਵਰ ਗੱਲ ਵਾਲਾ ਆਪਸ਼ਨ ਤੇਰੀ ਜੱਦ ਚ ਨਹੀਂ ਹੈ
ਤੂੰ ਨਾਪੀ ਤੋਲੀ ਗੱਲ ਕਰਦਾ। ਤੂੰ ਓਵਰ ਵੀ ਗੱਲ ਵੀ ਕੋਈ ਨਹੀਂ ਕੀਤੀ, ਤੂੰ ਇੰਟਰੀ 'ਚ ਵੀ ਕੋਈ ਗੱਲ ਨਹੀਂ ਕੀਤੀ, ਤੂੰ ਐਸਾ ਇਨਸਾਨ ਨਹੀਂ ਬਣਦਾ ਵਾ ਮੈਂ ਅੱਛਾ ਚਲੋ ਮੈਂ ਆਇਆ ਵਾ, ਮੇਰੀ ਇੱਕ ਦੋ ਗੱਲ ਹੀ ਹੁੰਦੀ ਜੇ ਹੁੰਦੀ ਤੇ ਮੈਂ ਆਇਆ ਵਾ ਉਹ ਲੈ ਕੇ ਕੱਪ ਤੇ ਮੈਂ ਉਹ ਇੱਕ ਦੋ ਗੱਲ ਕਰਕੇ ਤੇ ਚਲਾ ਗਿਆ। ਹੁਣ ਮੈਂ ਕਹਾਂ ਸਾਰਾ ਪ੍ਰੋਗਰਾਮ ਮੇਰੇ ਵੱਲ ਹੋਏ 40 ਬੰਦੇ ਸਾਰੇ ਕੈਮਰੇ ਮੇਰੇ ਵੱਲੋਂ ਵੇਖੀ ਜਾਣ ਕਿ ਵੀ ਮੈਂ ਹੀ ਬੋਲੀ ਜਾਣ ਆ, ਇਹਦਾ ਮਤਲਬ ਕਿ ਤੁਸੀਂ ਉੱਥੇ ਕੁਝ ਵੀ ਨਹੀਂ ਕਰਨਗੇ। ਹਾਂ ਬਿਲਕੁਲ ਉਸਤਾਦ ਜੀ ਅਕਲ ਸਿੱਖੀ ਦੀ ਆ। ਮੈਨੂੰ ਨਾ ਜੀ ਉਹ ਹਰ ਸਿਆਣਿਆਂ ਕੋਲੋਂ ਹੀ ਬਹਿ ਕੇ ਬੇੜਾ ਗਰਕ ਕਰਾ ਲਿਆ, ਅਕਲ ਵੀ ਸਿੱਖੀ ਦੀ ਹੈ। ਸਾਡੀ ਤਾਂ ਕੋਈ ਸਮਝ ਨਹੀਂ ਲੱਗ ਰਹੀ, ਉਹ ਹਰ ਗੱਲ 'ਚ ਮੈਨੂੰ ਢਾਉਣ ਤੁਰਿਆ ਵਾ। ਮੇਰਾ ਕੋਈ ਕੰਮ ਕੋਈ ਹਰਕਤ ਮੈਂ ਗਾਣਾ ਗਾਵਾਂ ਇਹਨੂੰ ਉਹ ਨਹੀਂ ਚੰਗਾ ਲੱਗਣਾ, ਮੈਂ ਕੋਈ ਗੱਲ ਕਰ ਆਲੋ ਕਹਿ ਰਿਹਾ ਸੁਰਜ ਯਾਰ ਲੇਕਿਨ ਠੀਕ ਆ ਮੈਂ ਹਾਰਮੋਨੀਅਮ ਪਲੇ ਕਰਦਾ ਉਹ ਪਰੇ ਹੋਏ ਆ ਦੇਖ ਆਪਣਾ ਸ਼ੁਰੂ ਠੀਕ ਆ ਮੈਂ ਢੋਲਕ ਤੇ 2 ਹੱਥ ਮਾਰਾ ਫੜ ਕੇ ਖੋ ਕੇ ਹਰ ਪਾਸੇ ਨੇ ਮੈਨੂੰ ਮਾੜਾ ਹੀ ਕੀਤਾ ਆ। ਤੁਸੀਂ ਕਿੰਨੇ ਕੁ ਚੰਗੇ ਆ ਬਈ ਮੈਨੂੰ ਇਹ ਦੱਸ ਦੇ ਅੱਜ ਜੋਹਰ ਟੋਮ ਤੇਰੇ ਤਾਂ ਝੂਰੇ ਦੇ ਨਾਮ ਤੋਂ ਬਣਿਆ ਵਾ ਕਿੰਨੇ ਕੁ ਚੰਗੇ ਹੋ ਅੱਛਾ ਗਏ। ਉਹਦਾ ਨਾਂ ਜੂਰਾ, ਅੱਛਾ ਜੌਹਰ, ਅੱਛਾ ਜੌਹਰ ਉਰਫ ਜੂਰਾ। ਆਹੋ ਵੀ ਕਿੰਨੇ ਕੁ ਚੰਗੇ ਯਾਰ ਤੁਸੀਂ ਅੱਲਾ ਮੇਕਅਪ ਰੂਮ 'ਚ ਨਾ ਮੈਨੂੰ ਪੁੱਛਣ ਡਿਆ ਮਿੱਠਾ ਭਾਈ ਮੈਂ ਐਂਟਰੀ ਕਰਾਂ ਕਿੱਦਾਂ ਕਰਾਂ, ਮੈਂ ਕਿਹਾ ਜਾਂ ਤਾਂ ਇਹ ਕਹੀ ਇੱਥੇ ਮਾਰ ਕੇ ਕੀ ਰੌਲਾ ਪਾਇਆ ਆ, ਕੀ ਰੌਲਾ ਪਾਇਆ ਆ। ਕਾਹਦਾ ਰੌਲਾ ਪਾਇਆ ਤਾਂ ਸਟੇਜ ਐਂਟਰੀ ਹੁੰਦੀ ਆ। ਆਹੋ ਯਾਰ ਮੈਂ ਕਿਹਾ ਇਹਨੂੰ ਜਾ ਕੇ ਕਹਿੰਦੇ ਕਿ ਉਹ ਮਾਲਕ ਮੈਨੂੰ ਕੰਮ ਹੀ ਲਾਈ ਰੱਖਦੇ ਆ ਸਫਾਈ। ਨੌਕਰ ਜਿਹੜਾ ਨੌਕਰ ਦੀ ਇੰਟਰਵਿਊ ਉਹਦੇ ਅਸੀਂ 4 ਵਜੇ ਲੱਗਣਾ ਹੁੰਦਾ। ਉਸਤਾਦ ਜੀ ਕੱਲ ਜਦੋਂ ਆਏ ਆ ਵਾਪਸ ਆ ਰਹੇ ਸੀ ਤੇ ਇਹ ਅੱਗੇ ਬੈਠਾ ਹੋਇਆ ਸੀ, ਬਾਹਰ ਨਿਕਲੇ ਜਿੱਥੇ ਤੁਹਾਡਾ ਉਹ ਸ਼ਦਰੇ ਕੋ ਗੱਲ ਸੀ, ਉੱਥੇ ਨਿਕਲਦੇ ਸਾਰੀ ਮੈਨੂੰ ਕਹਿੰਦਾ ਤੂੰ ਮੈਨੂੰ ਨਾ ਹੁਣ ਉਸਤਾਦ ਸਾਹਮਣੇ ਫਰਮਾਇਸ਼ ਕਰਨੀ ਆ ਕਿ ਆਰਫ ਕਿਹੜਾ ਕੀ ਆਲਮ ਲੋਹਾਰ ਆਲਮ ਲੋਹਾਰ ਸੁਣਾ। ਤੇ ਮੈਂ ਕਿਹਾ ਚੱਲ ਕਹਿੰਦਾ ਮੈਂ ਕਿਹਾ ਤੈਨੂੰ ਸਹੀ ਹੁੰਦਾ, ਕਹਿੰਦਾ ਹਾਂ ਮੈਨੂੰ ਸਹੀ ਹੁੰਦਾ। ਮੈਂ ਕਿਹਾ ਚੱਲ ਠੀਕ ਆ ਮੈਂ ਉਹਨਾਂ ਦੇ ਸਾਹਮਣੇ ਕਹੂੰਗਾ ਤੈਨੂੰ। ਗੱਡੀ 'ਚ ਬੈਠੇ ਵਾਪਸੀ ਤੇ ਗੱਡੀ ਤੁਰ ਪਈ ਤੇ ਮੈਨੂੰ ਅੱਖ ਮਾਰੀ ਜਾਣ ਡਿਆ। ਅੱਛਾ ਹੁਣ ਮੇਰੀ ਗੱਲ ਸੁਣ, ਠਹਿਰ ਜਾ। ਉਹਨੇ ਤੈਨੂੰ ਇਹ ਗੱਲ ਕੀਤੀ, ਹਾਂਜੀ ਤੈਨੂੰ ਉਹਨੇ ਭਰਾ ਬੰਦੀ ਨੇ ਦੱਸੀ, ਤੂੰ ਸਾਰੀ ਦੁਨੀਆ ਦੇ ਸਾਹਮਣੇ ਦੱਸਣ ਡਿਆ ਤੂੰ ਕਿੱਡਾ ਅੱਛਾ ਇਨਸਾਨ। ਹਾਂ ਵਾਹ ਇਹ ਆਪਣੀ ਪਰਸਨਲ ਗੱਲ ਹੋਣੀ ਹੈ ਨਾ। Personal ਆ? ਹਾਂਜੀ ਨਹੀਂ ਉਸਤਾਦ ਜੀ ਆਹੀ 80-90 ਹਜ਼ਾਰ ਬੰਦਾ ਹੋਰ ਕੌਣ ਹੈ? ਆਪਾਂ ਘਰ 'ਚ ਬੈਠੇ ਗੱਲ ਕਰਨੇ ਨਾ, ਆਪਣੇ ਆਪਸ 'ਚ ਬੈਠੇ। ਜਿੱਥੋਂ ਵੀ ਬੈਠੇ ਉਹਨੇ ਮੇਰੇ ਬਾਰੇ 'ਚ ਤੈਨੂੰ ਕਿਹਾ ਕਿ ਤੂੰ ਇਦਾਂ ਕਿ ਸਤਾਬ ਤੋਂ ਚੁੱਤ ਤੂੰ ਸਾਰਿਆਂ ਸਾਹਮਣੇ ਦੱਸਣ ਡਿਆ, ਕੀ ਰਹਿ ਗਿਆ ਪਰਲੇ ਉਹਦੇ? ਨਹੀਂ ਉਸਤਾਦ ਜੀ ਨੂੰ ਨਹੀਂ ਵੈਸੇ ਮੁੰਡਾ ਉਹ ਪਰਲਾ ਚੰਗਾ। ਹਾਂ ਨਹੀਂ ਸਹੀ ਗੱਲ। ਅੱਛਾ ਮੈਂ ਉਹਨੂੰ ਕਿਹਾ ਮੈਂ ਕਿਹਾ ਯਾਰ ਮੇਰੀ ਭਾਈ ਉਹ ਸੁਣਾਣਾ ਆਲਮ ਲੋਹਾਰ, ਕਹਿੰਦਾ ਨਹੀਂ ਯਾਰ ਕਹਿੰਦਾ ਤੂੰ ਮੈਨੂੰ ਕਿਉਂ ਕਰਾਈ? ਮੈਂ ਫਿਰ ਬਾਹਰ ਦੀ ਗੱਲ ਮੈਂ ਕਿਹਾ ਤੂੰ ਬਾਹਰ ਤੇ ਮੇਰੇ ਤਰਲੇ ਕਰਨੇ ਨੇ ਕਿ ਮੈਂ ਉੱਥੇ ਜਾ ਕੇ ਹੋਰ ਹੀ ਐਪ ਤੋਂ ਪੜਦਾ ਚੱਕ ਰਿਹਾ। ਯਾਰ ਮੈਂ ਤੁਹਾਨੂੰ ਨਾ ਆਪਣਾ ਮਲੰਗੀ ਨਹੀਂ ਹਾਂਜੀ ਇਹ ਦੱਸ ਮਲੰਗੀ ਯਾਸਰ ਬਾਤ ਮਲੰਗੀ ਇਹਦਾ ਇੱਕ ਵਾਕਿਆ ਤੁਹਾਨੂੰ ਮੈਂ ਸੈਂਸਰ ਕਰਕੇ ਸੁਣਾਉਣਾ, ਥੋੜਾ ਚੇਂਜ ਕਰਕੇ, ਲੇਕਿਨ ਉਹਦਾ ਮੂਡ ਬੜਾ ਮਜ਼ੇਦਾਰ ਸੀ। ਉਹ ਗੱਡੀ ਤੇ ਜਾ ਰਿਹਾ ਆਪਣੇ ਕਿਸੇ ਕਜ਼ਨ ਦੇ ਨਾਲ ਨਾ ਜਾਂ ਦੋਸਤ ਦੇ ਨਾਲ, ਕਾਰ ਤੇ ਜਾ ਰਿਹਾ ਤੇ ਇੱਕ ਬੰਦਾ ਨਾ ਲੰਘ ਰਿਹਾ ਸਾਈਡ ਤੋਂ, ਤੇ ਉਹਦਾ ਹੁਣ ਦੋਸਤ ਕਹਿੰਦਾ ਕਿ ਇਹਨੂੰ ਨਾ ਚਪੇੜ ਮਾਰ। ਚੁੰਡੀ ਵੱਢ ਅੱਛਾ ਅੱਛਾ ਠੀਕ। ਤੇ ਮੈਂ ਗੱਡੀ ਭਜਾ ਦਾਂਗਾ। ਉਹਨੇ ਕਿਹਾ ਠੀਕ ਆ। ਉਹ ਲਾਗੇ ਆਇਆ ਤੇ ਮਲੰਗੀ ਵੀ ਤੈਨੂੰ ਪਤਾ ਹੈ ਤੇ ਉਹਨੇ ਸ਼ੀਸ਼ਾ ਥੱਲੇ ਕਰਕੇ ਜਦੋਂ ਲਾਗੇ ਆਇਆ ਤੇ ਮਲੰਗੀ ਨੇ ਟੈਪ ਕਰਕੇ ਜਦੋਂ ਕੀਤਾ ਨਾ ਹੋਵੇ ਤੇ ਉਹਨੇ ਚੁੰਡੀ ਵੱਡੀ ਤੇ ਕਰੈਕਟਰ ਨੇ ਬ੍ਰੇਕ ਲਾ ਤੇ ਉਹਦਾ ਮਲੰਗੀ ਉਹਦੇ ਵੇਖ ਰਿਹਾ ਤੇ ਮਲੰਗੀ ਵੇਖ ਰਿਹਾ ਤੇ ਮਲੰਗੀ ਨੂੰ ਕਹਿੰਦਾ ਭਜਾ, ਕਹਿੰਦਾ ਨਹੀਂ ਬੇਟੇ। ਤੇ ਉਹ ਕਹਿੰਦਾ ਮਲੰਗੀ ਨੇ ਦੇਖਿਆ ਵੀ ਇਹਨੇ ਹੁਣ ਮੇਰੇ ਨਾਲ ਬਗੈਰਤੀ ਕਰਤੀ ਹੈ ਤੇ ਉੱਤਰ ਕੇ ਉਹਨੇ ਕਹਿੰਦਾ ਬਾਬਾ ਜੀ ਅਸਲ 'ਚ ਨਾ ਗਲਤੀ ਹੋ ਗਈ, ਮੈਂ ਸਮਝਿਆ ਮੇਰਾ ਇੱਕ ਦੋਸਤ ਆ ਇਸ਼ਤਿਆਕ ਸਾਹਿਬ ਆ। ਕਹਿੰਦਾ ਯਾਰ ਇਸ਼ਤਿਆਕ ਵੀ ਹੋਵੇ ਏਡੀ ਜ਼ੋਰ ਦੀ ਚੁੰਡੀ ਨੇ ਕਹ ਤੇਰਾ ਦੋਸਤ ਵੀ ਹੋਵੇ ਭਾਵੇਂ, ਇਹਦਾ ਮਾੜਾ ਕੰਮ। ਆਹੋ ਉਸਤਾਦ ਜੀ ਇਹ ਅਸਲ 'ਚ ਨਾ ਕਰਦਾ ਮੁਨਾਫਕਤ ਮੇਰੇ ਨਾਲ। ਹੁਣ ਇੱਥੇ ਕਿੰਨੇ ਬੰਦੇ ਆ, ਮੁਦੱਸਰ ਭਾਈ ਆ, ਭਾਈ ਦਾਨਿਸ਼ ਆ, ਮਿੱਠਾ ਫਰੀਦ ਸਾਰੇ ਆ ਹੈ, ਇਹਨੇ ਕਿਸੇ ਨੂੰ ਕੁਝ ਨਹੀਂ ਕਹਿਣਾ, ਕੋਈ ਹਰਕਤ ਮੈਂ ਕਰਨੀ ਆ ਉਹ ਮੇਰੀ ਇਹਨੇ ਫੜ ਲੈਣੀ, ਕੋਈ ਹੋਰ ਕਰੀ ਯਾਰ ਉਹਨੂੰ ਕੁਝ ਨਹੀਂ ਦਾ ਕਹਿਣਾ। ਬੰਦਾ ਵਾ ਤਾਂ ਤੇਰਾ ਕਰਦਾ। ਯਾਰ ਬਰਾਦਰੀ ਤਾਂ ਸੱਪਾਂ ਨੂੰ ਵੀ ਪਿਆਰੀ ਹੁੰਦੀ ਹੈ, ਕਾਵਾਂ ਨੂੰ ਵੀ ਪਿਆਰੀ ਮੈਨੂੰ ਨਹੀਂ ਪਿਆਰੀ, ਮੈਨੂੰ ਗੁੱਸਾ ਆਉਂਦਾ ਜਦੋਂ ਤੂੰ ਕੋਈ ਸ਼ੈ ਮੰਗਦਾ ਤੇ ਅੱਗੋਂ ਤੇ ਨਾ ਕਰਦਾ, ਅੱਗੋਂ ਤੇ ਇਸੇ ਲਈ ਉਹਨੂੰ ਗੁੱਸਾ ਭਲਾ ਕਿਉਂ ਹੁੰਦਾ? ਹਾਂਜੀ ਉਹ ਕਹਿੰਦਾ ਮੇਰੀ ਬਰਾਦਰੀ ਸਾਡੀ ਬਰਾਦਰੀ ਦਾ ਬਿਸਤੀ ਕਰਾ ਰਹੀ। ਉਹਨੂੰ ਇਹ ਅਸਲ ਦੇ ਵਿੱਚ ਉਹਦੇ ਅੰਦਰ ਇਹ ਮਹਾਨਤਾ ਚੜੀ ਪਈ, ਤੈਨੂੰ ਪਤਾ ਨਹੀਂ ਲੱਗਦਾ। ਮਹਾਨਤਾ ਇਹਨੂੰ ਪੁੱਛੋ, ਕਦੀ ਮੈਂ ਇਹਨੂੰ ਕਿਹਾ ਕਿਸੇ ਸ਼ਾਇਦ ਉਹ ਲੈ ਕਦੀ ਕੋਈ ਇਹਦੇ ਕੋਲ ਚੀਜ਼ ਭਾਜੀ ਉਹਨੂੰ ਆਪਣਾ ਨਹੀਂ ਸਮਝਦਾ, ਉਹ ਤੈਨੂੰ ਆਪਣਾ ਸਮਝਦਾ। ਮੈਂ ਆਪਣਾ ਸਮਝਦਾ। ਸਾਜੀ ਕੱਲ ਜਦੋਂ ਉੱਥੇ ਪੈਟਰੋਲ ਪੰਪ ਤੇ ਤੁਸੀਂ ਕਿਹਾ ਜਾ ਕੇ ਜੋ ਖਾਣਾ ਪੀਣਾ ਲਿਆਓ, ਇਹਨਾਂ ਸਾਰਿਆਂ ਨੂੰ ਮੈਂ ਪੁੱਛਿਆ, ਕਹਿੰਦਾ ਜੋ ਖਾਣਾ ਮੇਰੇ ਵਾਸਤੇ ਜੋ ਤੇਰਾ ਦਿਲ ਕਰੇ ਲਿਆ ਵੀ। ਮੈਂ ਦਾਨਿਸ਼ ਭਾਈ ਵਾਸਤੇ 40 ਰੁਪਏ ਵਾਲੀ ਲੇਜ਼ ਲਈ, ਇਹਦੇ ਵਾਸਤੇ 60 ਵਾਲੀ ਲਈ, ਤੇ ਇਹਨੇ ਕੀ ਕੀਤਾ ਮੇਰੇ ਨਾਲ ਤੁਸੀਂ ਪਤਾ ਤੁਹਾਨੂੰ ਸਾਰਾ ਹੀ। ਸ਼ੋਧ ਪੁਣੇ ਦੀ ਇੰਤਹਾ ਦੇਖਣਾ ਜ਼ਰਾ, ਸ਼ੋਧ ਪੁਣੇ
ਉਹਦੀ ਨੇਕੀ ਚ ਵੀ ਬੁਰਾਈ ਕੱਢ ਲਈ ਇਹਨੇ। ਨਹੀਂ ਨੇਕੀ ਜੋ ਬੁਰਾਈ ਨਿਕਲਣੀ ਆ ਤੁਹਾਡੇ ਲਈ 40 ਨਹੀਂ ਲਿਆਂਦੀ ਮੇਰੇ ਲਈ 60 ਦੀ ਲਿਆਂਦੀ ਅਸੀਂ ਅੱਗੇ ਬਹਿ ਕੇ ਮੈਂ ਤੇ ਭਾਈ ਮਤਲਬ ਕਿ ਭਾਈ ਨੇ ਥੋੜੀ ਨਹੀਂ ਨਹੀਂ ਭਾਈ ਨੂੰ ਤਾਂ ਤੂੰ 2 ਭਾਈ ਲਏ ਤੇ ਤੂੰ ਸਾਈਡ ਤੇ ਰੱਖ ਲਈ ਵੀ ਭਾਈ ਤੁਹਾਨੂੰ ਮਨਾ ਸਾਰੀ ਨਾਵੇਂ ਲਾਤੀ ਮੁੜ ਕੇ। ਸਹੀ ਗੱਲ ਆ ਇੱਕ ਉਹ ਪੀਲਿਆ ਬਿਸਕੁਟ ਨਹੀਂ ਹੁੰਦਾ ਜਿੱਚ ਮਿੱਠਾ ਮਿੱਠਾ ਚੱਲਦਾ ਨਾ ਲੈਮਨ ਬਿਸਕੁਟ ਉਹ ਪੂਰਾ ਐਡਾ ਜੰਪੇ ਜਿੱਡਾ ਉਹ ਇੱਕ ਬੈਗ ਚ ਪਾਇਆ ਆਪਣੇ ਨਾਲ ਹਾਫ ਲੀਟਰ ਉਹ ਜਿਹੜੀ ਆ ਬਿਗ ਐਪਲ ਉਹ ਬੈਗ ਚ ਪਾਈ ਤੇਰੇ ਉਸ ਬੈਗ ਨੂੰ ਕੀ ਕਹਿਣਾ ਕਿਸੇ ਨੇ ਮਤਲਬ ਉਹਦੇ ਕਹਿੰਦੇ ਹੁੰਦੇ ਕਿ ਤੇਰੇ ਅੰਦਰੋਂ ਭੁੱਖ ਕਿਉਂ ਨਹੀਂ ਜਾ ਭੁੱਖ ਕਿਉਂ ਨਹੀਂ ਅੱਛਾ ਤੂੰ ਬਾਹਰ ਕੱਢ ਕੇ ਵੀ ਰੱਖ ਦਿੰਦਾ ਕਿਸੇ ਨੇ ਕੀ ਕਹਿ ਦੇਣਾ ਸੀ ਤੈਨੂੰ ਆਇਆ ਉਹਦਾ ਰੌਲਾ ਉਹ ਕਹਿੰਦਾ ਇਹਦੇ ਅੰਦਰੋਂ ਭੁੱਖ ਕਿਉਂ ਨਹੀਂ ਜਾਂਦੀ ਇਹ ਹਰ ਜਗ੍ਹਾ ਤੇ ਇਹ ਕੋ ਹਿਸਾਬ ਲਾਉਂਦਾ ਰਹਿੰਦਾ ਕਿ ਆ ਮੈਂ ਲੈਦਾ ਕਰ ਲਵਾਂ ਆ ਮੈਂ ਕਰ ਲਵਾਂ ਤੂੰ ਉਹਨੂੰ ਛਾਪਰ ਚੋਂ ਨਹੀਂ ਕੱਢਿਆ ਅੱਲਾਹ ਪਾਕ ਦੀ ਕਸਮੇ ਉਹਦੇ ਛਾਪਰ ਚ ਦੋਵੇਂ ਜੈਨੂਇਨ ਗੱਲ ਉਹ ਦੋਵੇਂ ਚੀਜ਼ਾਂ ਛਾਪਰ ਚ ਪਾ ਕੇ ਉਹ ਤੋਂ ਗੰਢ ਬਣ ਕੇ ਛਾਪ ਆਪਣੇ ਬੈਗ ਚ ਰੱਖਿਆ ਥੋੜੀ ਦੇਰ ਬਾਅਦ ਹਲਕੀ ਜਿਹੀ ਗੰਢ ਖੋਲਦਾ ਸੀ ਬੋਤਲ ਖੋਲਦਾ ਸੀ ਉਹ ਬਿਸਕੁਟ ਸਮੇਤ ਬੋਤਲ ਫੜਦੇ ਫਿਰ ਉਹਦੇ ਵਿੱਚ ਤੇਰੇ ਕੋਲ ਤੂੰ ਇੰਨਾ ਉਹਨੂੰ ਦੇਖ ਰਿਹਾ ਤਾਂ ਪਿੱਛੇ ਆਵਾਜ਼ ਕਰ ਰਿਹਾ ਨਹੀਂ ਮੈਨੂੰ ਜੋ ਇਹਨੇ ਕਿਹਾ ਕਿ ਤੇਰੇ ਲਈ 60 ਦੀ ਲਿਆਂਦੀ ਫਿਰ ਜੋ ਮੈਂ ਵੇਖਿਆ ਜੋ ਦੱਸਣਾ ਨਹੀਂ ਸੀ ਉਹ ਮੈਂ ਬਚਾ ਕੇ ਰੱਖੇ ਸੀ ਉਹ ਪੁੱਛ ਉਸਤਾਦ ਜੀ ਨੂੰ ਮੈਂ ਰਾਸਤੇ ਚੋਂ ਬਿਸਕੁਟ ਖਵਾਏ ਓਏ ਤੂੰ ਆਪਣਾ YouTube ਚੈਨਲ ਬਣਾਇਆ ਨਾ ਨੋਨੀ ਤੇਰਾ ਵਾਈਟ ਅੰਕਲ ਨੇ ਪੂਰਾ ਕਰ ਦੇਣਾ ਸੀਗਾ ਤੈਨੂੰ ਦੇਖ ਤੇ ਤੂੰ ਜਿੰਨਾ ਤੈਨੂੰ ਆਵਾਜ਼ ਕਰਦਾ ਨਾ ਤੂੰ ਐਂਕਰ ਬਣ ਕੇ ਬਹਿਣਾ ਤੂੰ ਸਿਰਫ ਸਟਾਰਟ ਹੀ ਦੇਣਾ ਸਾਰਾ ਕੁਝ ਨਹੀਂ ਕਰਨਾ ਤੂੰ ਤੁਸੀਂ ਤਾਂ ਅਸਲਾਮ ਵਾਲੇਕਮ ਨਾਜ਼ਰੀਨ ਕਰਨਾ ਅੱਗੋਂ ਵਾਈਂਡ ਅਪ ਤੱਕ ਇਹ ਹੀ ਹੈ ਤਾਂ ਤੁਸੀਂ ਦੇਖਣਾ ਮੈਂ ਹੁਣ ਦਾਨਿਸ਼ ਵਾਲੀ ਗੱਲ ਕਰਨ ਲੱਗਾ ਕਿ ਮੈਂ ਇੱਥੇ ਸਾਰਿਆਂ ਦੀ ਇੱਜ਼ਤ ਕਰਦਾ ਭਾਈ ਮਿੱਠਾ ਵਾ ਭਾਈ ਦਾਨਿਸ਼ ਆ ਭਾਈ ਮੁਦੱਸਰ ਆ ਉਸਤਾਦ ਹੋਣੀ ਬਾਦਸ਼ਾਹ ਸਲਾਮਤ ਨੇ ਬਾਕੀ ਆਹੋ ਤੇ ਮਤਲਬ ਕਿਸੇ ਨੂੰ ਵੀ ਮੈਂ ਕੋਈ ਐਸੀ ਗੱਲ ਨਹੀਂ ਕਰਦਾ ਜਿਹਦੀ ਵਜ੍ਹਾ ਤੋਂ ਦਿਲ ਜ਼ਾਰੀ ਅੱਛਾ ਆਪ ਭੌਂਕੀ ਜਾ ਰਿਹਾ ਉਹ ਕੋ ਗੱਲ ਕਰਦਾ ਓਏ ਬਾਦਸ਼ਾਹ ਸਲਾਮਤ ਬੈਠੇ ਉਹਨਾਂ ਸਾਹਮਣੇ ਨਾ ਗੱਲ ਉਹਦੇ ਤੇ ਫੁੱਲੇ ਪਤਾ ਉਹਨੂੰ ਉਹ ਅੱਛਾ ਇੱਕ ਤੇ ਉਹਦੀ ਕਰਦਾ ਵਾ ਦੂਜਾ ਉਹਨੂੰ ਬੰਦ ਵੀ ਰੱਖਦਾ ਇਹ ਚੰਗਾ ਦੇਖੋ ਉਸਤਾਦ ਜੀ ਮੈਂ ਸਿਰਫ ਤੁਹਾਡਾ ਅਦਬ ਕਰਦਾ ਇਹ ਲੈਦਾ ਹੀ ਮੇਰੇ ਤੇ ਇਕੱਲਾ ਹਾਜੀ ਯੂਨਸ ਜਿਹਾ ਲੱਗਾ ਹੋਇਆ ਵਾ ਤੇ ਤਾਂ ਸਮਝ ਨਹੀਂ ਆਉਂਦੀ ਇਹਨੂੰ ਮੈਂ ਇਹਦੀ ਇੱਜ਼ਤ ਰਿਸਪੈਕਟ ਕਰਦਾ ਪਿਆਰ ਕਰਦਾ ਵੀ ਚੱਲ ਯਾਰ ਕੋਈ ਗੱਲ ਨਹੀਂ ਹੁਣ ਇਹਦੇ ਇਕੱਠੇ ਕੰਮ ਹੀ ਕਰਨਾ ਠੀਕ ਆ ਇਹ ਹਟ ਜਾਏਗਾ ਇਹ ਹਟਦਾ ਹੀ ਨਹੀਂ ਸਾਜੀ ਇਹਨੂੰ ਹਾਲਾਂਕਿ ਇਹ ਨਹੀਂ ਪਤਾ ਹੈਗਾ ਕਿ ਮੇਰੇ ਘਰ ਦੇ ਵਿੱਚ ਮੇਰਾ ਲਾਈਫ ਸਟਾਈਲ ਕੀ ਹੈ ਮੇਰੇ ਰਹਿਣ ਦਾ ਤਰੀਕਾ ਸਲੀਕਾ ਖਾਣ ਪੀਣ ਜੇ ਉਹ ਮੈਂ ਆਪਣੀ ਕਿੰਨੀਆਂ ਚੀਜ਼ਾਂ ਦਾ ਖਿਆਲ ਕਰਦਾ ਮੇਰਾ ਟਾਵਲ ਆ ਸਾਜੀ ਉਹਨੂੰ ਕੋਈ ਹੱਥ ਨਹੀਂ ਲਾਉਂਦਾ ਤੌਲੀਏ ਨੂੰ ਜਰਮਨਲੀ ਠੀਕ ਆ ਵਾਸ਼ਰੂਮ ਮੇਰਾ ਲੈਦਾ ਵਾ ਰੂਮ ਮੇਰਾ ਲੈਦਾ ਵਾ ਕੀ ਗੱਲ ਆ ਤਾਉ ਨਾ ਉਹਦੇ ਜਾ ਇਹਨੂੰ ਬੇਸਿਕਲੀ ਹਲੀਮ ਵਾਲੀਆਂ ਰੇੜੀਆਂ ਤੇ ਨਹੀਂ ਟੰਗਿਆ ਹੁੰਦਾ ਉਹ ਇਹਨੇ ਰੱਖਿਆ ਨਹੀਂ ਉਹਦੇ ਇਹਦੇ ਕਹਿਣ ਦਾ ਮਕਸਦ ਇਹ ਹੈ ਕਿ ਟਾਵਲ ਜਿਹੜਾ ਨਾ ਉਹ ਵਾਕਈ ਸਹੀ ਗੱਲ ਆ ਆਪਣਾ ਆਪਣਾ ਪੜਾਉਣਾ ਚਾਹੀਦਾ ਟਾਵਲ ਉਹਦਾ ਅਸੀਂ ਕਹਿੰਦੇ ਆ ਵੀ ਸਾਬਣ ਹੱਥ ਧੋ ਕੇ ਤੇ ਅਸੀਂ ਉਸੇ ਟਾਵਲ ਨਾਲ ਧੋ ਲੈਣੇ ਜਿਹਨਾਂ ਸਾਰੇ ਧੋ ਕੇ ਗਏ ਉਹਦਾ ਸਾਫ਼ ਕਰ ਲੈਣੇ ਇਹ ਵੀ ਗੱਲ ਸਹੀ ਤੇਰੇ ਟਾਵਲ ਨੂੰ ਇਹਦੇ ਬਾਰੇ ਉਸਤਾਦ ਜੀ ਮੈਂ ਸਟੱਡੀ ਕੀਤੀ ਆ ਸਕਿਨ ਇਨਫੈਕਸ਼ਨ ਹੁੰਦਾ ਵਾ ਉਹ ਯੈਸ ਉਹ ਯਾ ਬਹੁਤ ਸਖਤ ਟਾਵਲ ਇਹਦਾ ਐਡਾ ਸਖਤ ਵਾ ਤੁਸੀਂ ਇੰਜ ਕਰਕੇ ਮੂੰਹ ਸਾਫ਼ ਕਰਨਾ ਥੱਲੋਂ ਹੋਰ ਬੰਦਾ ਨਿਕਲ ਆਉਣਾ ਓਏ ਏਡਾ ਕਿਤੇ ਮੈਂ ਨਹੀਂ ਹੋਰ ਇਹ ਕਿਤੇ ਏਡਾ ਅੱਛਾ ਇਹਦਾ ਇੰਨਾ ਜ਼ਬਰਦਸਤ ਟਾਵਲ ਆ ਕਿ ਤੁਸੀਂ ਆਪਣੇ ਨੈਣ ਨਕਸ਼ ਆਪ ਮਤਲਬ ਇਧਰ ਉਧਰ ਕਰ ਸਕਦੇ ਆ ਟਾਵਲ ਐ ਕਰਕੇ ਨਾ ਨੱਕ ਐਂ ਨੂੰ ਕਰ ਲਓ ਐ ਕਰਕੇ ਮੱਥਾ ਅੰਦਰ ਕਰ ਲਓ ਲਾਓਗੇ ਤੇ ਤੁਸੀਂ ਬਿਲਕੁਲ ਇਹਦਾ ਨਾਨਾ ਆਇਆ ਉਹਨੇ ਇੰਜ ਕਰਕੇ ਤੌਲੀਆ ਮਾਰਿਆ ਵਾ ਤਾਂ ਸ਼ੀਸ਼ੇ ਕੇ ਕਿਹਾ ਮੂੰਹ ਪਿੱਛੇ ਆ ਗਿਆ ਉਹਦਾ ਇੰਜ ਹੋ ਗਿਆ ਕਹਿੰਦਾ ਇੰਨਾ ਸਖਤ ਤੌਲੀਆ ਤੌਲੀਏ ਦਾ ਉਹ ਯਾ ਕਿੱਥੇ ਆਈ ਉਹ ਤੌਲੀਆ ਨਹੀਂ ਉਹ ਮੁਖੋਟਾ ਵਾ ਇਹਨਾਂ ਦਾ ਹੋਰ ਭਾਈ ਹੁਣ ਤੌਲੀਆ ਲੈਣ ਇੰਜ ਕਰਕੇ ਅੱਖਾਂ ਬਰਾਬਰ ਕਰਾਉਣੇ ਪਤਾ ਕਿ ਭਾਈ ਨਹੀਂ ਮੈਂ ਤੌਲੀਆ ਇਸਤੇਮਾਲ ਹੀ ਨਹੀਂ ਕਰਦਾ ਨਹੀਂ ਉਹਨੇ ਇੰਜ ਕੀਤਾ ਤੇ ਦੋਵੇਂ ਡੰਡੇ ਇੱਧਰ ਆ ਗਏ ਇੱਕੋ ਅੱਖ 'ਚ ਫਿਰਨ ਦੇ ਦੋਵੇਂ ਅੱਖ ਕੇ ਅੱਖ ਚੜੀ ਤੇ ਉਹ ਇੰਜ ਕਰਕੇ ਇੰਜ ਹੀ ਕਰ ਰਿਹਾ ਸਾਡੀ ਇਹ ਕਰਕੇ ਤੇ ਤੌਲੀਆ ਦੇ ਰਿਹਾ ਮੂੰਹ ਤੇ ਪਰਵਟਿਆਂ ਦੀ ਪੌੜੀ ਬਣ ਗਈ ਯਾਰ ਤੁਸੀਂ ਯਕੀਨ ਕਰੋ ਹਲਕਾ ਜਿਹਾ ਵੈਸੇ ਕਿਤੇ ਇੰਜ ਕੀਤਾ ਹੋਇਆ ਹੋ ਗਿਆ ਇਹਨੇ ਤੋੜੀਆਂ ਮਾਰਿਆ ਫਿੰਨਾ ਜਿਹਾ ਹੋ ਗਿਆ ਆਹੋ ਰਾਤ ਨੂੰ ਤੌਲੀਆ ਭਿਓ ਦਿੰਦਾ ਫੇਰ ਸਵੇਰ ਨੂੰ ਨਰਮ ਕਰਕੇ ਲਾਂਦਾ ਉਸਤਾਦ ਜੀ ਮੇਰਾ ਕਮਰਾ ਲੈਦਾ ਉਹਨਾਂ ਨੇ ਮੇਰਾ ਰੂਮ ਆਪਣੇ ਮੈਂ ਬਣਾਇਆ ਵਾ ਲੈਦਾ ਕਰਤਾ ਆਹੋ ਘਰ ਦੇ ਵਿੱਚ ਹੀ ਨਹੀਂ ਇਹਨੂੰ ਹਲਕੇ ਕੁੱਤੇ ਨੇ ਵੱਢਿਆ ਨਾ ਉਹ ਲੈ ਕਰ ਦਿੰਦੇ ਫਿਰ ਕਮਰਾ ਉਹ ਲੋ ਕਰਨ ਦੀ ਨਹੀਂ ਕਰਨ ਕੁੱਤਾ ਆ ਕਰੰਟੀਨ ਅੱਛਾ ਯਾਰ ਉਸਤਾਦ ਅੱਛਾ ਫਿਰ ਕਮਰਾ ਲੈਦਾ ਵਾ ਲੈਦਾ ਰੂਮ ਉਹਦੇ ਵਿੱਚ ਪੈਲਿੰਗ ਹੋਈ ਆ ਸੀਲਿੰਗ ਹੋਈ ਆ ਕੈਨਵਟ ਦਾ ਏਸੀ ਲੱਗਾ ਵਾ ਕਿਹੜਾ ਕੈਨਵਟ ਸਾਜੀ ਇਹਦਾ ਕਮਰਾ ਲੈਦਾ ਵਿੱਚ ਇਹਦਾ ਬਹੁਤ ਮੰਗਦਾ ਵਾ ਉਹਨਾਂ ਇਹਨੂੰ ਲੈਦਾ ਹੀ ਕਰਤਾ ਉਹਨੇ ਔਰ ਸਿਰਫ ਉੱਤੇ ਲਿਖਿਆ ਹੋਇਆ ਵਾ ਦਰਵਾਜ਼ੇ ਤੇ ਐਨ ਵੜ ਕੇ ਕੈਨ ਵੜ ਅਮਰਾ ਉਹਦਾ ਸ਼ਾਹਰੁਖ ਖਾਨ ਦਾ ਨਾ ਮੰਨਤ ਹਾਊਸ ਇਹਦੇ ਬਾਹਰ ਲਿਖਿਆ ਇਹਦੇ ਕਰਕੇ ਮੰਗਤ ਹਾਊਸ ਮੰਗਦਾ ਵਾਸ਼ਰੂਮ ਆ ਉਸਤਾਦ ਜੀ ਉਹਦੇ ਵਿੱਚ ਮੇਰਾ ਆਪਣਾ ਲੈਦਾ ਕੱਲੇ ਦਾ ਸੈਨੀਟਾਈਜ਼ਰ ਆਪਣਾ ਡਿਟੋਲ ਸਾਬਣ ਠੀਕ ਆ ਫਿਰ ਡਵ ਸਾਬਣ ਫਿਰ ਇੰਨਾ ਸੈਂਸੋਡਾਈਨ ਗੰਦਾ ਵਾ ਤੇ ਇੰਨਾ ਕੁਝ ਰੱਖਿਆ ਨਹੀਂ ਡਾਬਰੀ ਸਾਬਣ ਤੂੰ ਦਵਾ ਡਾਬ ਸਾਬਣ ਨਾ ਨਾ ਕਹਿੰਦਾ ਯਾਰ ਇੱਕ ਦਵਾ ਡੱਬ ਸਾਬਣ ਦੇ ਦੇ ਤੂੰ
ਹਾਂ ਕੀ ਦੱਸਾਂ ਹੈ ਕੋਈ ਗੱਲ ਕਰਨੀ ਹੈ ਕੋਈ ਮਾੜੀ ਕਰਨੀ ਹੈ ਨਾ ਤੂੰ ਹੈ ਹੀ ਮਾੜਾ ਵਾ ਸਾਰਾ ਝੂਠ ਆ। ਅੱਜ ਤੇਰੇ ਘਰ ਦੀ ਤਲਾਸ਼ੀ ਲੈ ਲਈ ਤੂੰ ਬੋਰਾ ਚੁੱਕ ਕੇ ਵੜਨਾ। ਤੂੰ ਮੇਰੇ ਨਾਲ ਆਇਆ ਘਰ ਮੈਂ ਤੈਨੂੰ ਆਪਣਾ ਲੈਦਾ ਸੈਂਸੋਡੀਨ ਦੀ ਉਸਤਾਦ ਜੀ ਮੈਂ ਆਪਣਾ ਪੇਸਟ ਸੈਂਸੋਡੀਨ। ਹਾਂਜੀ ਸੈਂਸੋਡੈਨ ਹੁੰਦਾ ਵਾ। ਡਾਈਨ ਉਹ ਯਾਰ ਚਲੋ ਉਹ ਗੱਲ ਸੈਂਸੋਡੀਨ ਹੀ ਹੈ ਨਾ, ਸਾਰੇ ਕਹਿੰਦੇ ਖੈਰ ਹੈ। ਕਹਿਣ ਦਾ ਮਤਲਬ ਵੀ ਮੈਂ ਕੋਈ ਸ਼ੈ ਹੈ ਨਾ ਮੇਰੀ ਆ ਮੈਂ ਰੱਖ ਦਿੱਤੀ ਹੈ ਨਾ ਉਸਤਾਦ ਜੀ ਭਰਮ ਭਾਰ ਮੇਰਾ ਘਰ 'ਚ ਰੱਖ ਰਖਾਓ ਕਿਆਮਤ ਤੱਕ ਨਹੀਂ ਕੋਈ ਛੇੜਦਾ। ਇਹ ਬੁਰਸ਼ ਕਰਦਾ ਸੈਂਸੋਡੀਨ ਨਾਲ, ਉਹਦੇ ਚੋਂ ਕੱਢਦਾ ਵਾ ਬੁਰਸ਼ ਕਰਕੇ, ਸਾਰਾ ਜਦੋਂ ਬੁਰਸ਼ ਹੋ ਜਾਂਦਾ ਵਾ ਮੁੜ ਕੇ ਸੈਂਸੋਡੀਨ ਫੜ ਕੇ ਝੱਗ ਸਾਰੀ ਫਿਰ ਉਹਦੇ ਅੰਦਰ ਵੜ ਫਿਰ ਉਹ ਤੋਂ ਬੰਦ ਕਰਕੇ ਰੱਖ ਦਿੰਦਾ। ਉਹ ਸ਼ਾਮ ਤੱਕ ਫੇਰ ਸੁੱਕ ਜਾਂਦੀ, ਅਗਲੇ ਦਿਨ ਫੇਰ ਉਹਨੂੰ ਹੀ ਲਾ ਕੇ ਇੰਨਾ ਗੰਦਾ ਵਾ, ਨਾਲ ਬੁਰਸ਼ ਕਰਨ ਦੇ ਨਾਲ ਬਬਲ ਖਾਂਦੇ, ਉਹਦੇ ਵੀ ਗੁਬਾਰੇ ਕੱਢਣ ਦੇ। ਇਹਨੇ ਆਪਣੇ ਵਾਸ਼ਰੂਮ 'ਚ ਹੂਰ ਸਾਬਣ ਰੱਖਿਆ। ਹੂਰ ਸਾਬਣ ਵਾਸ਼ਰੂਮ 'ਚ ਛੋਟਾ ਰੋਸ਼ਨਦਾਨੀ ਹੁੰਦਾ, ਹੂਰ ਉਧਰੋਂ ਦੇ ਹੱਥ ਪਾ ਕੇ ਸਾਬਣ ਚੁੱਕਣ ਲਈ। ਕਹਿੰਦੀ ਇਹਨੂੰ ਨਹੀਂ ਮਿਲਾਉਣ ਦੇਣਾ। ਹੋਰ ਸਾਬਣ ਆਪ ਲੈ ਗਈ ਚੁੱਕ। ਅੱਛਾ ਯਾਰ ਕੈਸੀ ਗੱਲ ਆ ਵੈਸੇ, ਨਹੀਂ ਸਾਬਣ ਦਾ ਇਹ ਨਹੀਂ ਮੈਨੂੰ ਪਤਾ, ਲੇਕਿਨ ਗੱਲ ਇਹ ਹੈ ਕਿ ਉਹ ਮਤਲਬ ਨਾਰਮਲ ਪੈਸਿਆਂ ਦਾ ਵਾ। ਹਾਂਜੀ ਸਸਤਾ ਹੀ ਹੈ, ਮਤਲਬ ਤੁਹਾਡੇ ਬਜਟ ਦੇ ਵਿੱਚ ਹੁੰਦਾ ਨਾ। ਉਹਦਾ ਰੱਖਿਆ ਹੂਰ, ਸਭ ਤੋਂ ਸਸਤਾ ਵਾ। ਤੇ ਸਸਤਾ ਸਭ ਤੋਂ। ਰਾਜੀ ਇਹਨੂੰ ਦੁਕਾਨਦਾਰ ਗੋਲਡਨ ਪਰ ਨਹੀਂ ਦਿੰਦਾ। ਕਿਉਂ? ਬਸ ਨਹੀਂ ਦਿੰਦਾ। ਨਹੀਂ ਦਿੰਦਾ ਉਹ, ਕਹਿੰਦਾ ਇਹਨੂੰ ਨਹੀਂ ਦੇਵੇਗਾ। ਉਸਤਾਦ ਜੀ ਡਾਇਮੰਡ ਦੇ ਸਕਰਬ ਪਏ ਆ ਮੇਰੇ ਉਹਦੇ ਵਿੱਚ ਡਾਇਮੰਡ ਕੰਪਨੀ ਦੇ। ਉਹ ਕੋਈ ਪਾਰਲਰ ਚੋਰੀ ਕਰ ਲਿਆ ਗਈ। ਕਾਹਦੋਂ ਪਾਰਲਰ ਚੋਰੀ ਮੇਰਾ ਵਾਸ਼ਰੂਮ ਹੀ ਇਦਾਂ ਯਾਰ ਕਹਿੰਦਾ ਕਿਤੇ ਪਾਰਲਰ ਚੋਰੀ ਕਰ ਲਿਆ। ਠੀਕ ਵਾਸ਼ਰੂਮ ਏਡਾ ਤਰੀਕੇ ਦੇ ਨਾਲ ਲਾਇਆ ਹੋਇਆ ਵਾ, ਉਹਦੇ ਵਿੱਚ ਇੱਕ ਰੈਕ ਬਣਿਆ ਵਾ, ਉਹਦੇ ਵਿੱਚ ਮੇਰੇ ਪਰਫਿਊਮ ਠੀਕ ਆ, ਮੇਰਾ ਡਾਇਮੰਡ ਦੇ ਸਕਰਬ, ਮੇਰੇ ਫੇਸ਼ੀਅਲ ਫੇਸ ਵਾਸ਼, ਕੱਲੀ ਕੱਲੀ ਸ਼ੈ ਸਜਾ ਕੇ ਲੱਗੀ। ਉਹ ਮੂੰਹ ਕੋਈ ਹੋਰ ਆ ਜਿੱਤੇ ਉਹ ਲਾਉਣਾ ਤੂੰ ਕਦੀ ਕਿਸੇ ਦਿਨ ਉਹ ਤਾਂ ਮੂੰਹ ਲੈ ਕੇ ਆ। ਕਹਿੰਦਾ ਮੇਰੇ ਘਰ ਆਤਰ ਡਾਇਮੰਡ, ਉਹ ਤੇਰੇ ਵਰਗਾ ਬੱਚਾ ਅਗਰਬੱਤੀ ਵਾਲੇ ਨੇ ਰੱਬਾ ਕਹਿਣਾ ਨਾ ਸਾਇਆ ਹੋ ਜਾਣਾ, ਸਾਇਆ ਹੋ ਜਾਣਾ। ਆਤਰ ਇਹਨਾਂ ਦਾ ਬੱਚਾ ਤਾਂ ਉਹ ਤੈਨੂੰ ਮੈਟਰੋ ਮਿਲਣ ਕੱਪ ਨਹਾ ਕੇ ਨਾ ਇੰਜ ਬਾਲ ਕੇ ਤੇ ਥੱਲੇ ਰੱਖਦਾ, 2 ਮਿੰਟ ਤੋਂ ਬਾਅਦ ਚ ਕੱਢ ਕੇ ਬਾਹਰ ਆ ਜਾਣਾ ਤੇ ਲੋਕਾਂ ਨੂੰ ਪਤਾ ਲੱਗੇ ਵੀ ਮੈਂ ਪਰਫਿਊਮ ਲਾਈ। ਨਹੀਂ ਉਸਤਾਦ ਜੀ ਮੇਰੇ ਪਰਫਿਊਮ ਲਾਉਣ ਦੇ ਵੀ ਟਾਈਮਿੰਗ ਆ। ਠੀਕ ਹੈ ਜਾਨੀ ਕਿ ਦਿਨ ਵਾਲੇ ਸਵੇਰ ਮਾਰਨਿੰਗ ਵਾਲਾ ਲੈਦਾ, ਈਵਨਿੰਗ ਵਾਲਾ ਲੈਦਾ, ਨਾਈਟ ਵਾਲਾ। ਠੀਕ ਆ ਤੇ ਇੱਕ ਹੈਗਾ ਵਾ ਸਿਲਵਰ ਲੇਡੀ, ਠੀਕ ਆ, ਇਮੋਸ਼ਨ ਬੋਡੀ ਸਪਰੇ। ਸਿਲਵਰ ਲੇਡੀ ਤੂੰ ਲਾਉਣਾ? ਹਾਂਜੀ ਮੈਂ ਲਾਉਣਾ। ਅੱਛਾ ਅੱਛਾ। ਵਿਆਹ ਸ਼ਾਦੀ ਤੇ ਜਾਈਏ ਨਾ, ਸਾਨੂੰ ਤੇ ਮੂਵੀ ਵਾਲੇ ਕੋਈ ਸਮਾਈਲ ਪਲੀਜ਼, ਇਹਨੂੰ ਪਤਾ ਨਹੀਂ ਕੋਈ ਸਮੈਲ ਘੱਟ ਪਲੀਜ਼। ਓਏ ਇਹਨੂੰ ਕਹਿੰਦਾ ਓਏ ਸਮੈਲ ਪਲੀਜ਼। ਇਹ ਇੰਨੇ ਤੂੰ ਅਤਰ ਦੱਸੀ ਜਾਣਾ ਪਰਫਿਊਮ ਇਦਾਂ ਦਾ ਬੱਚਾ ਨਿਆਜ਼ ਕੋਲ ਬੋਲੇ ਤੇ ਲੱਗ ਜਾਂਦਾ ਤੇ ਉਧਰ ਹੀ ਮਿਲ ਜਾਣਾ। ਆ ਚੁੱਕਣੀ ਨਹੀਂ ਹੈ ਕਿ ਦੇਣਾ ਜਾਣ ਬੋਲ ਨਿਆਜ਼ ਬੋ। ਨਹੀਂ ਉਹ ਵੇਖ ਨਾ ਉਹਨੇ ਉਹ ਗੁਲਦਸਤਾ ਵੀ ਆਪਣੇ ਨਾਲ ਰੱਖਿਆ, ਆਪਣੇ ਕੋਲ ਰੱਖਿਆ ਵਾ। ਠੀਕ ਹੈ ਮੈਨੂੰ ਆ ਕਮਰੇ ਦੇ ਵਿੱਚ ਇਹ ਦੀ ਬਹਾਦਰ ਸ਼ਾਹ ਜ਼ਫਰ ਵਾਲੀ ਤਬੀਅਤ ਆ। ਬਹਾਦਰ ਸ਼ਾਹ ਜ਼ਫਰ ਉਹਨਾਂ ਨੇ ਕਿਹਾ ਨਾ ਉਹਨੂੰ ਕਤਲ ਕਰੇ, ਕਹਿੰਦਾ ਮੇਰੇ ਲਾਗੋਂ ਕੋਈ ਬੈਡ ਸਮੈਲ ਮੈਨੂੰ ਦਿਖਾਓ ਮੈਂ ਆਪੇ ਮਰ ਜਾਗਾ। ਇਹਦੀ ਵੀ ਉਹ ਤਬੀਅਤ ਆ, ਲੇਕਿਨ ਇਹ ਬਹਾਦਰ ਸ਼ਾਹ ਜ਼ਫਰ। ਗੋਲ ਬੈੱਡ ਲੱਗਾ ਉਸਤਾਦ ਜੀ ਸੰਗੇ ਮਰਮਰ ਦਾ ਪੱਥਰ ਲਵਾਇਆ ਵਾ ਆਪਣੇ ਕਮਰੇ ਦੇ ਵਿੱਚ। ਠੀਕ ਆ ਕਿਤੇ ਕਿਤੇ ਦੇਖੋ ਵੀ ਬਟਨ ਵਾਲਾ ਪੱਖਾ ਵਾ, ਰਿਮੋਟ ਤੋਂ ਵੱਧ ਘੱਟ ਰਿਮੋਟ ਵਾਲਾ, ਇਹ ਬਾਤ ਰਿਮੋਟ ਨਾਲ ਵੱਧ ਘੱਟ ਦਿੰਦਾ। ਕਹਿੰਦਾ ਗੋਲ ਬੈੱਡ ਲੱਗਾ। ਕਹਿੰਦਾ ਏਦਾਂ ਦਾ ਬੱਚਾ ਨਾ ਬਿਲੇਟ ਵਾਲਾ ਤਰਲਾ ਕੰਮ ਕਰਦੇ ਬਾਅਦ ਮੈਂ ਆਰਾਮ ਕਰਨਾ 10 ਮਿੰਟ ਉਹਦੇ ਉੱਤੇ ਪੈਣਾ ਬਿਲੇਟ ਦੇ। ਗੋਲ ਬੈੱਡ ਲੱਗਾ ਉਸਤਾਦ ਜੀ, ਸਾਰੀ ਕੋਸ਼ਿਸ਼ ਹੋਈ ਆ ਸਾਈਡਾਂ ਤੇ ਵੀ। ਠੀਕ ਆ ਰਾਜਾ ਟਾਈਪ ਨਾ ਅਸੀਂ ਉਹਦੀ ਤਿਆਰ ਕਰਵਾਇਆ ਹੋਇਆ, ਉਹ ਲੈਦਾ ਹੀ ਮੈਂ ਸ਼ੌਕ ਹੀ ਆ ਟੁੱਟ ਕੇ ਗੋਲ ਹੋ ਗਿਆ ਵਾ। ਉਹ ਜੋ ਪਹਿਲੇ ਸਹੀ ਸੀ। ਨਹੀਂ ਭਾਈ ਨਾ ਉਹ ਅਸਲ ਦੇ ਵਿੱਚ ਨਾ ਅਗਰੋਂ ਹਿੱਸਾ ਦਿੱਤਾ ਨਾ ਨਾਲ ਦੇ ਨੂੰ, ਉਹਨਾਂ ਨੇ ਆਪਣੀ ਕੰਧ ਇੰਨੀ ਕਰ ਲਈ, ਇਧਰਲੇ ਭਰਾ ਨੇ ਹਿੱਸਾ ਲਿਆ ਕਰ ਲਈ। ਹੁਣ ਉੱਥੇ ਚੌਰਸ ਆਉਂਦਾ ਨਹੀਂ, ਲਿਆਂਦਾ ਅੰਦਰ ਚੌਰਸ ਹੀ ਸੀ, ਲੇਕਿਨ ਫਿਰ ਉਹਨਾਂ ਨੇ ਨੁਕਰਾਂ ਕੱਟ ਦਿੱਤੀਆਂ ਤੇ ਉਹ ਗੋਲ ਟੈਪ ਹੋ ਗਿਆ। ਪਰ ਹਲ ਮੈਨੂੰ ਇਹਦੀਆਂ ਆਦਤਾਂ ਨਹੀਂ ਪਸੰਦ ਜਿਹੜੇ ਬਾਦਸ਼ਾਹ ਸਲਾਮਤ ਯਾਰ ਇਹਦੇ ਕਮਰੇ 'ਚ ਸਿਰਫ ਬੈੱਡ ਦੀ ਜਗ੍ਹਾ ਵਾ, ਇਹ ਅੰਦਰ ਵੜ ਕੇ ਜੁੱਤੀ ਵੀ ਉੱਤੇ ਚੜ ਕੇ ਲਾਉਂਦਾ। ਬਾਹਰ ਗਲੀ ਚ ਕਮੀਜ਼ ਟੰਗ ਕੇ ਅੰਦਰ ਬੈੱਡ ਤੇ ਆਹੋ ਬੈੱਡ ਤੋਂ ਇਲਾਵਾ ਅੱਧੀ ਇੰਚ ਵੀ ਜਗ੍ਹਾ ਨਹੀਂ। ਇੰਨੀ ਘੱਟ ਜਗ੍ਹਾ ਵਾ, ਅੰਦਰ ਸੌਂਦਾ ਵੀ ਬਾਹਰ ਹੀ ਅੰਦਰ ਆ ਕੇ ਪੈਂਦਾ ਹੀ ਆ ਬਸ। ਕੀ ਕਰੇ ਕੀ ਹੋਇਆ ਮੇਰਾ ਮਾਸ਼ਾਅੱਲਾ ਬੜਾ ਸੋਹਣਾ ਕਮਰਾ ਵਾ, ਖੁੱਲਾ ਡੁੱਲਾ। ਕਿਸੇ ਦਿਨ ਆ ਕੇ ਚੱਕਰ ਲਾ ਤੈਨੂੰ ਪਤਾ ਲੱਗੇ। ਚੱਲ ਯਾਰ ਜਾ ਮਿੱਠੇ ਅੱਜ ਚੱਲ ਜਾ ਫਿਰ ਵੇਖੀ। ਨਹੀਂ ਮੈਨੂੰ ਪਤਾ ਵਾ ਜੋ ਮੈਂ ਦੇਖਿਆ ਵਾ। ਹਾਂ ਗੋਲ ਬੈੱਡ ਤੇ ਸੌਂ ਕੇ ਆ ਮਿੱਠੇ ਜ਼ਰਾ। ਨਹੀਂ ਉਸਤਾਦ ਜੀ ਇਹ ਤੇ ਮੈਂ ਕੋਲ ਬੈੱਡ ਤੇ ਨਹੀਂ ਸੌਂ ਸਕਦਾ। ਠੀਕ ਆ ਪਰਦੇ ਉਸਤਾਦ ਜੀ ਦੁਬਈੋਂ ਮੰਗਵਾਏ ਪਰਦੇ। ਹਾਂ ਉਹ ਜਿਹੜੇ ਉਹ ਮੂੰਹ ਜਿਹਾ ਨਹੀਂ ਬਣਿਆ ਸੈਂਟਰ ਚ 골ਡਨ ਕਲਰ ਦਾ ਬਲੈਕ। ਠੀਕ ਆ ਉਹ ਵਾਲੇ ਗੁੱਚੀ ਸਟਾਈਲ ਦੇ ਸਾਰੇ ਲੱਗੇ ਹੋਏ ਆ ਚਾਰੋਂ ਦੀਵਾਰੀ ਤੇ ਤੇਰਾ ਬ੍ਰੇਕਫਾਸਟ ਕੀ ਹੁੰਦਾ ਵਾ? ਬ੍ਰੇਕਫਾਸਟ ਦੇ ਵਿੱਚ ਉਸਤਾਦ ਜੀ ਮੈਂ ਲਾਈਟ ਜਿਹਾ ਕੁਝ ਖਾਣਾ ਹੁੰਦਾ। ਠੀਕ ਆ ਲਾਈਟ ਮਤਲਬ ਤੂੰ ਕੀ ਖਾ ਜਾਂਦਾ? ਜੋ ਨਾਲ ਦੇ ਨੇ ਪਕਾਇਆ ਹੋਵੇ। ਲਾਈਟ ਗਿਆ ਤੇ ਦੋ ਬਸ ਸਾਈਡ ਯਾਰ ਟਿਸ਼ੂ ਵੇਟ ਕੇ ਛਿੱਤਰ ਖਾਂਦਾ ਸਵੇਰੇ। ਨਹੀਂ ਫੇਰ ਵੀ ਮਤਲਬ ਕੀ
ਪਲੇਟਰ ਉਸਤਾਦ ਜੀ, ਪਲੇਟਰ, ਚਿਕਨ ਪਲੇਟਰ। ਹਾਂ ਚਿਕਨ ਪਲੇਟਰ। ਏਦਾਂ ਦਾ ਬੱਚਾ ਬਿੱਲੀਓ ਕੋ ਦੁੱਧ ਚੁੱਕ ਕੇ ਇਸ ਕਿਸਮ ਦੀ ਪੱਤੀ ਲਾਉਂਦਾ ਹੁੰਦਾ ਅੱਜ ਕਰਕੇ। ਨਹੀਂ ਉਹੀ ਟੇਸਟ ਹੈ, ਟੇਸਟ ਹੋਈ ਹੈ। ਜੀ ਗਲੀ ਚੋਂ ਲੰਘਦਾ ਕੁੱਤਾ ਦਵਾ ਦਵਾ ਆਪਣੇ ਪਿਆਲੇ 'ਚ ਪੈਰ ਪਾ ਦਿੰਦਾ ਕਿ ਇਹ ਨਾ ਘੁੱਟ ਲਾ। ਉਹ ਇੰਜ ਕਰਕੇ ਮੈਂ ਦਿੰਦਾ ਨਹੀਂ ਆ ਭਾਈ। ਨਹੀਂ ਕੁੱਤਾ ਗਲੀ ਚ ਸਾਡੀ ਲੈ ਖਾ ਰਿਹਾ ਤੈਨੂੰ ਵੇਖ ਕੇ ਨਾਲ ਹੀ ਮੁੜ ਜੂਗਾ ਯਾਰ। ਤੇ ਉਹ ਕਹੂਗਾ ਹੋਰ ਮਾਰ ਭਾਈ। ਨਹੀਂ ਲੰਘੀ ਜਾਵੇ। ਸਾਜੀ ਬ੍ਰੇਕਫਾਸਟ ਇਹੀ ਆ, ਪਲੇਟਰ ਲੱਭ ਗਿਆ ਠੀਕ ਆ, ਨਹੀਂ ਤੇ ਮੈਕਰੋਨੀ। ਉਹ ਪਲੇਟਰ ਨਹੀਂ ਹੁੰਦਾ ਭਾਈ। ਬਸ ਮੈਕਰੋਨੀ ਤੂੰ ਇੱਕ ਸਮੋਸਾ ਲੈ ਜੇ ਨਾ ਤੇ ਬਾਥਰੂਮ ਵੱਲ ਜਾ ਕੇ ਖਾਣਾ ਕਿ ਕੋਈ ਭਰਾ ਨਾ ਮੰਗੇ। ਅੰਦਰ ਬਹਿ ਕੇ। ਅੰਦਰ ਆ ਪਲੇਟਰ ਕੀ ਹੁੰਦਾ ਭਾਈ? ਜੀ ਪਲੇਟਰ ਸਰ ਅਸੀਂ ਮਾੜੇ ਬੰਦੇ, ਉਹਨੂੰ ਪਤਾ ਹੋਏਗਾ। ਉਹਨੂੰ ਦੱਸੋ ਸਰ ਪਲੇਟਰ ਕੀ ਹੁੰਦਾ। ਪਲੇਟਰ ਸਾਜੀ ਜਿਸ ਤਰ੍ਹਾਂ ਤੁਸੀਂ ਸ਼ਵਾਰਮਾ ਲੈਣ ਜਾਂਦੇ ਹੋ, ਉਹ ਬੰਦ ਕਰਕੇ ਲਵੇਟ ਕੇ ਦਿੰਦੇ ਹੁੰਦੇ, ਉਹ ਪਲੇਟਰ ਖੁੱਲਾ ਹੁੰਦਾ, ਉਹ ਚ ਚਿਕਨ ਲੈਦਾ, ਮਾਇਨੀਜ਼ ਲੈਦਾ, ਠੀਕ ਆ, ਸਲਾਦ ਲੈਦਾ, ਬ੍ਰੈਡ ਲੈਦਾ। ਬਾਹਰੋਂ ਦਾ ਹੋਟਲ ਤੋਂ ਮੰਗਵਾਉਣਾ। ਆਨਲਾਈਨ ਡਿਲੀਵਰ ਸਾਜੀ। ਰੋਜ਼ ਸੁਬਹ ਨਾਸ਼ਤਾ। ਫਰੂਟ ਪਾਂਡਾ ਤੋਂ। ਹਾਂਜੀ ਫਰੂਟ ਪਾਂਡਾ। ਬੋਲਦੇ ਹੀ ਸ਼ਾਮ ਨੂੰ ਯਾਰ ਤੂੰ ਸੁਬਹ ਤੇ ਭਾਜੀ ਜਿਹੜੇ ਨਹੀਂ ਪਲੇਟਰ ਉਹ ਮੰਗਾ ਉਹ ਰਾਤ ਨੂੰ ਜਿਹੜਾ ਉਹਨੇ ਲਾਇਆ ਨਾ ਡਿਲੀਵਰੀ ਵਾਲਾ, ਉਹ ਰਾਤ ਨੂੰ ਲੈ ਕੇ ਆਪਣੇ ਬਕਸੇ 'ਚ ਰੱਖ ਲੈਂਦਾ। ਸਵੇਰੇ 7 ਵਜੇ ਉਹਨੂੰ ਦੇ ਜਾਂਦਾ। ਬਾਕੀ ਇਹਦੀਆਂ ਮੈਨੂੰ ਇੰਨਾ ਕੁਝ ਦੱਸਣ ਡਿਆ ਵਾ, ਇਹਦੀਆਂ ਆਦਤਾਂ ਕਿਉਂ ਖਰਾਬ ਆ ਫਿਰ? ਹਾਂ ਤੇਰੀਆਂ ਆਦਤਾਂ ਤੇ ਵਜ੍ਹਾ ਤੋਂ ਤੇ ਤੂੰ ਨੈਟਫਲਿਕਸ ਵਾਲੇ ਲੱਭਣਦੇ ਆ ਨਾ। ਮੈਂ ਟੀ ਸੀਰੀਅਲ ਵਾਲੇ ਤੇਰੇ ਨਾਲ ਗੱਲ ਕਰਦੇ ਯਾਰ, ਤੇਰੀਆਂ ਬਹੁਤ ਅੱਛੀਆਂ ਆਦਤਾਂ ਵਾ। ਤੁਹਾਡੇ ਕੋਲ ਦੇ ਬੱਚੇ ਦਮ ਕਰਵਾਉਣ ਆਉਂਦੇ ਆ, ਤੁਹਾਡੀਆਂ ਬੜੀਆਂ ਅੱਛੀਆਂ ਆਦਤਾਂ ਨਾ। ਤੇਰੇ ਦਾਦੇ ਦੀ ਕਿਤੇ ਬੁਰਜ ਖਲੀਫਾ ਦੀ ਤਸਵੀਰ ਲੱਗ ਗਈ ਕਿਤੇ, ਹੈਨਾ। ਕਿੰਨੀਆਂ ਅੱਛੀਆਂ ਆਦਤਾਂ ਤੁਹਾਡੀਆਂ। ਹਟਦਾ ਹੀ ਨਹੀਂ ਤੂੰ, ਘੰਟਾ ਹੋ ਗਿਆ ਮੈਂ ਤੈਨੂੰ ਦੇਖੀ ਜਾਣ ਡਿਆ। ਕੀ ਗੱਲ ਆ ਤੈਨੂੰ? ਹੈ ਕਿੰਨਾ ਕੁ ਚੰਗੇ ਹੋ ਤੁਸੀਂ? ਨਹੀਂ ਦੱਸਦਾ ਨਹੀਂ ਹੁਣ। ਲੈ ਬਸ ਖਤਮ। ਤੂੰ ਬਿਸਤਰ ਹੋਣੇ ਹੱਥ ਚੁੱਕ ਲੈ ਤੂੰ ਪਤਾ ਮੈਨੂੰ ਵੀ ਹਲਕਾ ਹਲਕਾ ਹੱਥ ਪੈਣ ਡਿਆ। ਨਹੀਂ ਮੈਂ ਹਰ ਗੱਲ ਤੇ ਮਾੜੀ ਆਦਤ, ਮਾੜੀ ਆਦਤ। ਤੇ ਤੂੰ ਹੈ ਹੀ ਮਾੜਾ ਵਾ। ਨਹੀਂ ਫਿਰ ਮੈਂ ਉਹੀ ਗੱਲ ਕਹਿ ਦੀ ਹੋਇਆ ਤਾਂ ਤੈਨੂੰ ਅੱਧਾ ਘੰਟਾ ਕਲਾਸ ਲੱਗੀ, ਗੱਲ ਤੇ ਚੰਗਾ ਰਹੇਗਾ। ਕੱਲ ਤੁਸੀਂ ਮੇਰੀ ਕਲਾਸ ਲਾਈ, ਉਹ ਜਿਹੜੀ ਇੱਕ ਗੱਲ ਸਾਜੀ ਅੱਗ ਸੱਤ ਕੇ ਮੇਰੇ ਮੂੰਹੋਂ ਨਿਕਲ ਗਈ, ਫੇਰ ਉਹ ਨਿਕਲ ਜੂਗੀ, ਫੇਰ ਗੁੱਸਾ ਕਰੇਗਾ। ਨਹੀਂ ਉਹ ਮੈਂ ਕਰਦਾ ਹੀ ਨਹੀਂ, ਤੇ ਤੂੰ ਕਿਉਂ ਕਰੇ? ਉਹ ਫਾਲਟ ਵਾਲੀ ਨਹੀਂ ਫਾਲਟ ਵਾਲੀ ਉਸਤਾਦ ਉਹ ਨਹੀਂ ਨਿਕਲਿਆ ਦਿਮਾਗ 'ਚ ਜੰਗਦਾਰ ਦੀ ਨੁੱਕਰ। ਹਾਂ ਠੀਕ ਹੈ, ਮੈਨੂੰ ਫੇਰ ਥੀਏਟਰ ਵਾਲੇ ਲੈ ਕੇ ਜਾਣਦੇ ਆ ਬਈ ਤੁਸੀਂ ਨਹੀਂ ਗਏ ਹੋ ਤੇ ਯਾਰ ਤੂੰ ਕੀਤਾ, ਤੂੰ ਕਹਿ ਹਾਂ ਮੈਂ ਕੀਤਾ ਯਾਰ, ਮੈਂ ਤੂੰ ਆ ਜਾ। ਇਧਰੋਂ ਜ਼ਬਾੜਾ ਪਿਆ ਨਾ ਤੇਰੇ ਤੇ, ਤੂੰ ਦੇਖਿਆ ਹਰਾਸਾ ਨਾ ਕਰ ਉਹਨੂੰ, ਉਹ ਤੇਰੀ ਇੱਜ਼ਤ ਨਹੀਂ ਕਰਦਾ ਵਾ। ਗੱਲਾਂ ਆ ਕਰੇ। ਨੋਦੀ ਨੇ ਸਿੰਗਿੰਗ ਚ ਇਹਨੇ ਹੱਥ ਸਿੱਧੇ ਏਦਾਂ ਕੀਤੇ, ਉਹ ਏਦਾਂ ਹੀ ਨਹੀਂ ਹੋਣ ਡਿਆ ਹੁੰਦੇ। ਹਰਕਤਾਂ ਮਾੜੀਆਂ ਬਰਹਲ ਮੈਂ ਕੱਲ ਵਾਪਸੀ ਦੇ ਨਾ ਸੌਰੀ ਕੀਤੀ। ਮੈਂ ਕਿਹਾ ਮੈਂ ਭਾਈ ਯਾਰ ਸੌਰੀ ਯਾਰ, ਮੇਰੇ ਕੋਲ ਗਲਤੀ ਹੋ ਗਈ। 2.5 ਘੰਟੇ ਸੌਰੀ ਕਰਦਾ ਰਿਹਾ। ਮੈਂ ਕਿਹਾ ਤੂੰ ਤਾਂ ਕਰ ਯਾਰ ਲੜਦਾ ਤੈਨੂੰ ਮਾਰ ਦੇ। ਇਹਨੂੰ 4-5 ਜੁੱਤਾ ਮਾਰ ਕੇ ਇੱਕਦਮ ਯਾਦ ਵੇ ਕਹਿੰਦਾ ਯਾਰ ਮੈਂ ਮੇਰੇ ਕੋਲ ਮਾਫੀ ਲੈ ਦਿਓ ਮੈਨੂੰ ਯਾਰ। ਫਿਰ ਉਹਨੇ ਜੁੱਤਾ ਫਿਰ ਉਹਨੇ ਐਂਡ ਤੇ ਗੱਲ ਕੀਤੀ, ਕਹਿੰਦਾ ਓਏ ਤੂੰ ਬਹੁਤ ਮਾੜੀ ਗੱਲ ਕੀਤੀ ਓਏ, ਮੈਂ ਹੁਣ ਨਹੀਂ ਤੇਰੇ ਕੋਲ ਸੌਰੀ ਕਰਨੀ ਬਸ। ਚੱਲ ਤੇਰਾ ਕੋਈ ਇੱਕ ਸਟਾਈ ਸੁਣਾ ਅੱਛੀ ਜੀ। ਅੱਛੀ ਜੀ। ਹਾਂ ਐਂਡ ਤੇ ਦੇ ਜਾ ਕੇ ਹੋ ਹੋ ਕੋਈ ਪਾਣੀ ਦੀਆਂ ਝੋਕਾਂ ਨੇ, ਝੋਕਾਂ ਨੇ ਕੋਈ ਪਾਣੀ ਦੀਆਂ ਝੋਕਾਂ ਨੇ, ਤੇ ਜਿੰਨਾ ਪਿੱਛੇ ਤੂੰ ਫਿਰਨਾ ਉਹ ਸਾਡੀ ਜੁੱਤੀ ਦੀਆਂ ਨੋਕਾਂ ਨੇ, ਨੋਕਾਂ ਨੇ ਕਾਗ ਉਡਾਵਾਂ, ਸ਼ਗਨ ਮਨਾਵਾਂ, ਵਗਦੀ ਵਾਦੇ ਤਰਲੇ ਪਾਵਾਂ, ਤੇਰੀ ਯਾਦ ਪਵੇ ਤੇ ਰੋਵਾਂ, ਤੇਰਾ ਜ਼ਿਕਰ ਕਰਾਂ ਤੇ ਹੱਸਾਂ, ਮਈਆ ਕਿਧਰੇ ਨਾ ਪੈਂਦੀਆਂ ਦਸਾਂ, ਹੋਵੇ ਪਰਦੇਸਿਆ ਵੇ ਪਰਦੇਸਿਆ, ਤੇਰੀਆਂ ਕਿਧਰੇ ਨਾ ਪੈਂਦੀਆਂ ਦਸਾਂ, शाम उड़ीका फजर उड़ीका, आंखें ते सारी उम्र उड़ीका, आंड गवांडी दीवे बल दे, रब्बा साडा चानन कल दे, तेरी याद पवे ते रोवां, ਜ਼ਿਕਰ ਕਰਾਂ ਤੇ ਹੱਸਾਂ, ਮਈਆ ਕਿਧਰੇ ਨਾ ਪੈਂਦੀਆਂ
ਦੱਸਾਂ ਹੋ ਬਰਾਵੋ ਬਰਾਵੋ ਮਾਈਂਡ ਬੋਗਲਿੰਗ। ਲੋ ਜੀ ਨਾਜ਼ਰੀਨ, ਆਪਣਾ ਖਿਆਲ ਰੱਖੋ। ਅਸਲ ਵਿੱਚ ਨਾ ਮੈਂ ਤੁਹਾਨੂੰ ਥੋੜੀ ਜਿਹੀ ਗੱਲ ਦੱਸ ਦਿਆਂ ਕਿ ਨਾ ਥੋੜਾ ਜਿਹਾ ਜ਼ਰਾ ਸੈਟਿੰਗ ਸ਼ੂਟਿੰਗ ਚੇਂਜ ਹੋ ਰਹੀ ਆ। ਮੈਂ ਤੁਹਾਨੂੰ ਕਹਿ ਰਿਹਾ ਸੀ ਨਾ ਤੁਹਾਨੂੰ ਸਰਪ੍ਰਾਈਜ਼ ਦਿਆਂਗਾ, ਉਹ ਇਨਸ਼ਾਅੱਲਾ ਬਸ ਕੱਲ ਪਰਸੋਂ ਤੱਕ ਤੁਹਾਨੂੰ ਮੈਂ ਸਰਪ੍ਰਾਈਜ਼ ਦੇਣਾ ਨਾ 2-3 ਤੇ ਇਨਸ਼ਾਅੱਲਾ ਤਾਲਾ ਅੱਛਾ ਸੈਟਅਪ ਹੋਏਗਾ, ਤੁਹਾਨੂੰ ਪਸੰਦ ਆਏਗਾ। ਅਸੀਂ ਥੋੜਾ ਜਿਹਾ ਨਾ ਬੇਘਰ ਹੋਏ ਆ, ਦਰ ਬਦਰ, ਠੀਕ ਹੈ ਨਾ, ਪਰਦੇਸੀ ਟਾਈਪ ਅਸੀਂ ਹੋਏ ਆ, ਲੇਕਿਨ ਅਸੀਂ ਸ਼ੋਅ ਕਰੀ ਜਾ ਰਹੇ ਆ। ਲੇਕਿਨ ਇਨਸ਼ਾਅੱਲਾ 1-2 ਦਿਨਾਂ ਤੱਕ ਨਾ ਭਰਪੂਰ ਇਨਸ਼ਾਅੱਲਾ ਅੱਲਾਹ ਪਾਕ ਜਿਹੜਾ ਨਾ ਉਹ ਤੁਹਾਡੀਆਂ ਦੁਆਵਾਂ ਦੇ ਸਦਕੇ ਸਭ ਓਕੇ ਕਰ ਦੇਗਾ ਇਨਸ਼ਾਅੱਲਾ ਤਾਲਾ, ਠੀਕ ਹੈ ਨਾ। ਤੇ ਬਸ ਆਪਣਾ ਖਿਆਲ ਰੱਖੋ। ਇਨਸ਼ਾਅੱਲਾ ਕੱਲ ਫਿਰ ਤੁਹਾਡਾ ਮੁਲਾਕਾਤ ਹੋਏਗੀ। ਤੇ ਲੜਨਾ ਤੇ ਇਹਨੂੰ ਵੀ ਝਗੜਨਾ ਜਿੱਦਾਂ ਮਰਜ਼ੀ, ਦਿਲਾਂ 'ਚ ਫਰਕ ਨਹੀਂ ਹੋਣਾ ਚਾਹੀਦਾ। ਇਹਦੇ ਆ ਉਸਤਾਦ ਜੀ, ਇਹਦੇ ਆ ਭਾਈ ਮੇਰੇ ਨਹੀਂ ਫਰਕ ਆ ਸਕਦਾ ਕਦੀ ਜ਼ਿੰਦਗੀ ਮੇਰੇ ਨਾਲ ਪਿਆਰ ਨਾਲ ਰਵੇ। ਮੈਂ ਅੱਛਾ ਹੁਣ ਇੱਥੋਂ ਹੀ ਅਗਲਾ ਟੀ ਟਾਈਮ ਨਹੀਂ ਸ਼ੁਰੂ ਕਰਨਾ ਸੀ। ਕਿੰਨੇ ਕੁ ਪਿਆਰ ਨਾਲ ਰਵਾਂ ਵੀ ਤੇਰੇ ਨਾਲ ਮੈਂ ਮੰਗਣੀ ਕਰਾ ਲਵਾਂ ਤੇਰੇ ਨਾਲ ਕਿਤੇ ਪਿਆਰ ਨਾਲ ਤੇਰੇ ਨਾਲ ਕਿੰਨਾ ਕੁ ਰਹਿ ਲਵਾਂ ਹੈ। ਹਰ ਗੱਲ ਤੂੰ ਮੇਰੀ ਮਿੱਟੀ ਕਰੀ ਜਾਂਦਾ, ਹਰ ਪਾਸੇ ਤੂੰ ਮੈਨੂੰ ਢਾਈ ਜਾਂਦਾ ਵਾ। ਫਿਰੂ ਸਾਹਿਬ ਲਾਉਂਦੇ ਕਿਤੇ ਲੋਨੇ ਤੇਰੀਆਂ ਸਾਰੀਆਂ ਇੱਕ ਸਾਈਡ ਤੇ ਵੱਡੀ ਗੱਲ ਆ। ਪਿਆਰ ਨਾਲ ਰਹਿ ਲਵਾ ਤੇ ਨਾ ਮੰਗਣੀ ਕਰਾ ਲਵਾ। ਆਹੋ ਵੀ ਸਾਡੀ ਪਿਆਰ ਨਾਲ ਹੀ ਮੈਂ ਰਹਿਣਾ ਵਾ। ਮੈਂ ਕਿਹੜਾ ਤੇ ਛੁਰੀ ਲਕੋਈ ਆ ਵੀ ਡੱਬ ਦੇ ਨਾਲ ਲੱਗ ਤੇ ਉੱਤੇ ਲਿਖਿਆ ਨੋਨੀ ਫॉर ਨੋਨੀ। ਇਹ ਛੁਰੀ ਮਾਰੇ ਲੇਕਿਨ ਛੁਰੀ ਨਜ਼ਰ ਆਵੇ ਕਿ ਮਾਰਨ ਲੱਗਾ ਵਾ। ਹਾਂ ਉਹਨੂੰ ਅਸਲ ਹੈ ਦੁੱਖ। ਹਾਂ ਕੰਡ ਪਿੱਛੇ ਵਾਰ ਨਾ ਕਰ। ਹਾਂ ਕਿਸੇ ਦੇ ਵੀ। ਹਾਂ ਹਾਏ ਵੱਡਾ ਹੋ ਗਿਆ। ਔਰ ਦੂਜੀ ਗੱਲ ਇਹ ਹੈ ਕਿ ਜਦੋਂ ਕੋਈ ਖਾਣ ਪੀਣ ਵਾਲੀ ਸ਼ੈ ਜਾਂ ਕੁਝ ਆਵੇ ਤੇ ਨੀਅਤ ਨਹੀਂ ਗੰਦੀ ਕਰਨੀ। ਉਸਤਾਦ ਜੀ ਤੁਸੀਂ ਕਹਿ ਰਹੇ ਹੋ ਠੀਕ ਆ, ਇਹ ਮੈਨੂੰ ਕਾਹਤੋਂ ਹਦਾਇਤਾਂ ਕਰੀ ਜਾਂਦਾ, ਮੈਨੂੰ ਸਲਾਹ ਦੇ ਮਾਮਾ ਸੋਰਾ ਵਾ ਮੇਰਾ। ਹਰ ਗੱਲ ਤੇ ਮੈਨੂੰ ਤੇਰੀ ਨਾਲ ਸਲਾਉਣ ਲੱਗ ਜਾਂਦਾ ਵੀ ਇੰਜ ਕਰੀਦਾ ਹੁੰਦਾ, ਇਹ ਕਰੀਦਾ। ਤੂੰ ਐਡਾ ਤੂੰ ਨਾਨਾ ਵਾ ਮੇਰਾ ਵੀ। ਇੱਕ ਮਿੰਟ ਠਹਿਰ ਜਾ, ਤੈਨੂੰ ਤੁਸੀਂ ਰੋਟੀ ਖਾ ਰਹੇ ਹੋ ਲੈ ਮੈਂ ਤੁਸੀਂ ਕਰੋੜ ਰੁਪਏ ਦੀ ਰੋਟੀ ਖਾਓ, ਮੇਰੀ ਜ਼ਰੂਰਤ ਨਹੀਂ ਪੈ ਸਕਦੀ ਕਿ ਮੈਂ ਤੁਹਾਨੂੰ ਕਹਿ ਸਕਾਂ ਕਿ ਐ ਵੀ ਵੇਖ ਲਵਾਂ ਤੁਹਾਡੇ। ਅੱਛਾ ਚੱਲ ਠੀਕ ਆ। ਮੈਂ ਇਹ ਵੇਖਦੇ ਹੀ ਏਦਾਂ ਬੰਦਾ ਰੋਟੀ ਖਾਂਦਾ ਖਾਂਦਾ ਧਿਆਨ ਪੈ ਜਾਣਾ। ਆਇਆ ਨਹੀਂ ਉਸਤਾਦ ਜੀ ਆਇਆ ਕੁਛ ਨਹੀਂ ਨਹੀਂ ਮੈਂ ਇੰਜ ਤਾਂ ਕਦੀ ਵੀ ਨਹੀਂ ਕਿਸੇ ਹੁਣ ਤੇ ਮੈਂ ਤੁਹਾਡੀ ਕੁੜੀ ਬਹੁਤ ਮਾੜੀ ਪਾਉਂਦਾ, ਕੁੜੀ ਬੁਰਕੀ ਤੁਰ ਪੰਦੀ। ਅੱਛਾ ਮੈਂ ਨਹੀਂ ਹੁਣ ਬੁਰਕੀ ਤੁਰ ਪੰਦੀ ਆ। ਮੇਰਾ ਕੀ ਖਿਆਲ ਵਾ ਵੀ ਮੈਂ ਉਹ ਸਾਲਣ ਵਾਲੀ ਕੋਲੀ ਚੁੰਮ ਕੇ ਕਿਤੇ ਉਤਲੀ ਜਗ੍ਹਾ ਤੇ ਰੱਖ ਦਿਆ ਕਰਾਂ। ਇਹ ਨਹੀਂ ਉਹ ਆਹੋ ਵੀ ਕੀ ਨਹੀਂ ਸਾਫ ਹੀ ਆ, ਮੈਂ ਠੀਕ ਇਹ ਆ। ਸਾਫ ਉਹਦੇ ਨੇ ਪਾਉ ਡਰਾਈ ਕਲੀਨਰ ਵਾਲੇ ਉਹਦੇ ਕੋਲ ਲੈ ਜਾ ਫਿਰ। ਚਲੋ ਜੀ ਨਾਜ਼ਰੀਨ ਓਕੇ, ਅੱਲਾ ਹਾਫਿਜ਼ ਜੀ, ਆਪਣਾ ਖਿਆਲ ਰੱਖੋ। ਕੱਲ ਫਿਰ ਤੁਹਾਡਾ ਮੁਲਾਕਾਤ ਹੋਏਗੀ। ਲਵ ਯੂ।